ਸਮੈਕ ਪੀ ਲਈ ਜ਼ਿਆਦਾ, ਉਦੋਂ ਸਮੈਕ ਦਾ ਦੌਰ ਚੱਲਦਾ। ਮਾਤਾ ਮੇਰੀ ਰਾਤ ਨੂੰ 9-10 ਵਜੇ ਨਾ ਮੇਰੇ ਮੂਹਰੇ ਇਦਾਂ ਰੋਟੀ ਪਾ ਕੇ ਰੱਖ ਗਏ। ਜ਼ਿਆਦਾ ਇੰਨੀ ਪੀਤੀ ਸੀ ਮੈਂ ਉੱਥੇ ਗੱਡ ਹੋ ਗਿਆ ਤੇ ਉਹ ਆਲੇ ਦੁਆਲੇ ਕੀੜੀਆਂ ਚੱਲਣ ਲੱਗ ਪਈਆਂ, ਮੇਰੇ ਸਿਰ 'ਚ ਕੀੜੀਆਂ ਚੱਲਣ, ਮੂੰਹ 'ਚ ਕੀੜੀਆਂ ਆ ਗਈਆਂ। ਮਤਲਬ ਜਿੱਦਾਂ ਤੁਹਾਨੂੰ ਪਤਾ ਪੁਰਾਣੇ ਘਰ ਸੀ ਤੇ ਅੱਧੇ ਘੰਟੇ ਬਾਅਦ ਭਾਂਡੇ ਚੱਕਣਾ ਹੀ ਮੈਂ ਗੱਡ ਹੋਇਆ ਪਿਆ ਸੀ। ਤੇ ਮਾਤਾ ਨੇ ਜਾ ਕੇ ਡੈਡੀ ਨੂੰ ਠਾਲਿਆ, ਡੈਡੀ ਨੇ ਜਾ ਕੇ ਚਾਚੇ ਨੂੰ ਠਾਲਿਆ ਤੇ ਉਹਨਾਂ ਨੇ ਫਿਰ ਭਰਾਵਾ ਮੇਰੇ ਤੇ 3 ਡਾਂਗਾਂ ਤੋੜੀਆਂ ਉਦੋਂ। ਤੇ ਮੈਂ ਕੁੱਤੇ ਦੀ ਪੂਛ ਫੇ ਜਦੋਂ 1-2 ਦਿਨ ਉੱਥੇ ਔਖੇ ਸੌਖੇ ਕੱਢ ਲੈ, ਮੁੜ ਕੇ ਫੇਰ ਉਧਰਲੇ ਪਾਸੇ ਜਿੱਦਾਂ ਹੀ ਪੈਰਾਂ ਤੇ ਆਏ ਫੇਰ ਚੱਕ ਲਿਆ। ਫੇਰ ਚੱਕ ਭਾਜੀ ਜਿੰਨੇ ਵੀ ਬੰਦੇ ਮਰੇ ਤੁਸੀਂ ਦੇਖੇ ਹੋਊਗੇ, ਨਸ਼ਾ ਕਰਨ ਵਾਲਾ ਜ਼ਰੂਰ ਮਰਿਆ ਹੋਊਗਾ, ਨਸ਼ਾ ਛੱਡਣ ਲੱਗੇ ਕੋਈ ਬੰਦਾ ਨਹੀਂ ਅਜੇ ਤੱਕ ਮਰਿਆ। ਸਹੀ ਗੱਲ ਹੈ। ਵਿਆਹਣ ਚੱਲੇ ਸੀ, ਮੈਨੂੰ ਮਾਮੇ ਹੁਣੀ ਨਲਾਉਣ ਚੱਲੇ ਸੀ ਤੇ ਉਦੋਂ ਵੀ ਮੈਂ ਪਹਿਲਾਂ ਮੈਂ ਕਿਹਾ ਮੈਨੂੰ ਪਹਿਲਾਂ ਨਹਾ ਲੈਣ ਦਿਓ, ਤੁਸੀਂ ਜਿਹੜਾ ਸ਼ਗਨ ਕਰਨਾ ਪਾਣੀ ਉੱਤੇ ਨਹੀਂ ਪਾਈਦਾ ਭਾਣਜੇ ਦੇ ਪਾਉਂਦੇ ਹੁੰਦੇ, ਉਹ ਬਾਅਦ ਚੋਂ ਕੱਪ ਪਾ ਲਈਓ। ਮੈਂ ਪਹਿਲਾਂ ਅੰਦਰ ਬੜਿਆ ਦਾਦੋ ਆਪਣਾ ਟਿਕ ਕਰਕੇ ਲਾਇਆ ਸਮਾਨ ਸਮੂਨ ਲਾ ਕੇ ਮੈਂ ਕਿਹਾ ਹੁਣ ਆ ਜਾਓ ਮੇਰਾ ਕੰਮ ਹੋ ਗਿਆ। ਮੈਨੂੰ ਪਤਾ ਸਾਰੀ ਦਿਹਾੜੀ ਮੁੜ ਕੇ ਬੁਲਾ ਨਹੀਂ ਹੋਣਾ, ਉੱਤੇ ਕੈਮਰੇ ਵਾਲਿਆਂ ਨੇ ਨਹੀਂ ਛੱਡਣਾ। ਉਹ ਜਿੱਦਾਂ ਇੱਕ ਉਹ ਹਾਸੇ ਵਾਲੀ ਗੱਲ ਵੀ ਇੱਕ ਉਹ ਬਜ਼ੁਰਗ ਨੇ ਕਿਹਾ ਸੀ, ਉਹ ਕਹਿੰਦਾ ਕਾਕਾ ਥੋੜੀ ਫੀਮ ਖਾ ਲਾ। ਉਹ ਕਹਿੰਦਾ ਨਹੀਂ ਪਾਪਾ ਮੈਂ ਨਹੀਂ ਖਾਣੀ, ਮੈਂ ਪੱਕਾ ਹੋ ਜਾਊਂਗਾ। ਉਹ ਕਹਿੰਦਾ ਕਮਲਿਆ ਮੈਨੂੰ ਤਾਂ 20 ਸਾਲ ਹੋ ਗਏ ਖਾਂਦੇ ਨੂੰ, ਮੈਂ ਤਾਂ ਪੱਕਾ ਹੋਇਆ ਨਹੀਂ, ਤੂੰ ਇੱਕ ਵਾਰੀ ਨਾ ਹੋ ਜਾਊਂਗਾ। ਉਹ ਮਤਲਬ 2 ਕਰੋੜ ਰੁਪਏ ਦੇ ਲਾਗੇ ਛਾਗੇ ਦਾ ਨਸ਼ਾ ਕਰ ਲਿਆ, ਕਿਉਂਕਿ 23 ਸਾਲ ਦਾ ਪੀਰੀਅਡ ਬਹੁਤ ਹੁੰਦਾ ਹੈ ਨਾ, ਲੰਬਾ ਹੁੰਦਾ। 40 ਤੋਲੇ ਸੋਨਾ ਜਿਹੜਾ ਉਹ ਵੇਚ ਲਿਆ ਘਰ ਦਾ। ਫੇਰ ਲਾ ਲਓ ਵੀ ਜਦੋਂ ਦਾਣੇ ਹੁੰਦੇ ਸੀਗੇ ਲੈ ਕੇ ਜਾਣੇ, ਜੇ 5 ਟਰਾਲੀਆਂ ਹੋਈਆਂ ਵਿੱਚੋਂ 1 ਟਰਾਲੀ ਗੈਪ ਕਰ ਦੇਣੀ। ਫੇਰ ਜਿੱਦਾਂ ਖਾਦ ਪਾਉਣੀ ਆ, ਜੇ ਲਾ ਲਓ ਵੀ 40 ਬੋਰੇ ਪਾਉਣੇ ਆ ਤੇ ਵਿੱਚੋਂ 5 ਹੀ ਪਾਉਣੇ, 15 ਦੇ ਪੈਸੇ ਖਾ ਜਾਣੇ। ਜੇ ਸਪਰੇਅ ਲੈ ਕੇ ਆਉਣੀ ਆ 15,000 ਦੀ ਲਿਆਂਦੀ ਆ ਦਵਾਈ ਸਪਰੇਅ ਵਾਲੀ, ਤੇ ਵਿੱਚੋਂ 4,000 ਦੀ 3,000 ਦੀ ਪਾਉਣੀ ਆ, ਬਾਕੀ ਉਹ ਪੈਸੇ ਖਾ ਜਾਣੇ। ਮਤਲਬ ਹਰੇਕ ਪਾਸੇ ਬੰਦੇ ਨੂੰ ਇਹ ਹੁੰਦਾ ਮੈਂ ਇੱਧਰੋਂ ਵੀ ਟਾਂਕਾ ਲਾ ਲਵਾਂ, ਇੱਧਰੋਂ ਵੀ ਟਾਂਕਾ ਲਾ ਲਵਾਂ। ਇੱਧਰੋਂ ਜਿਹੜਾ ਨਸ਼ਾ ਹੋਇਆ ਜਾਂ ਬਦਮਾਸ਼ੀ ਹੋਈ, ਇਹਦੇ 2 ਹੀ ਅੰਤ ਆ, ਜਾਂ ਜੇਲ੍ਹ ਜਾਂ ਮੌਤ। ਤੀਜਾ ਇਹਦਾ ਕੋਈ ਰਾਹ ਹੈ ਨਹੀਂ। ਇਸ ਪੰਜਾਬੀਆਂ ਨੇ ਆਪ ਹੀ ਮਾਹੌਲ ਪੰਜਾਬ ਦਾ ਇਦਾਂ ਦਾ ਕਰ ਲਿਆ ਆ। ਤੇ ਨਹੀਂ ਤਾਂ ਸਰਕਾਰਾਂ ਦੀ ਕੀ ਜ਼ਰੂਰਤ ਆ ਵੀ ਸਰਕਾਰਾਂ ਤੁਹਾਡੀ ਸੁਣਨ ਕੁਛ ਹੈ ਨਾ, ਉਹ ਤੁਸੀਂ ਉਦਾਂ ਦੀਆਂ ਚੀਜ਼ਾਂ 'ਚ ਉਲਝੇ ਰਹਿੰਦੇ ਆ। ਉਹ ਵੀ ਆਪਣੀ ਮਸਤੀ ਨਾਲ ਆਪਣਾ ਬਾਜਾ ਵਜਾਈ ਜਾਂਦੇ ਆ। ਉਹ ਫੀਮ ਆਈ ਸੀ ਕਿ ਮੈਂ ਵਿੱਚੋਂ ਤੋੜ ਕੇ ਰੱਖ ਲਈ, ਉੱਥੋਂ ਖਾਣਾ ਸ਼ੁਰੂ ਕਰ ਦਿੱਤਾ। ਮਹਿੰਗੇ ਤੋਂ ਮਹਿੰਗਾ ਤਾਂ ਭਾਜੀ ਚਿੱਟਾ ਹੀ ਪੀਤਾ ਹੋਣਾ, ਜਾਂ 1-2 ਵਾਰੀ ਆਈਸ ਦਾ ਵੀ ਸਵਾਦ ਦੇਖਿਆ। ਇਹ 5 ਸਾਲ ਰੋਨੇ ਆ, ਉਹ ਜਿਹੜੇ ਸਾਡੇ 5 ਦਿਨ ਹੁੰਦੇ ਆ ਨਾ, ਉਹ ਸਾਡੇ 5 ਸਾਲ ਖਾ ਜਾਂਦਾ। ਮਾਨਸਿਕ ਤੌਰ ਤੇ ਇੰਨਾ ਕੁ ਕਮਜ਼ੋਰ ਹੋ ਚੁੱਕਿਆ ਹੁੰਦਾ ਨਾ, ਉਹਨੂੰ ਲੱਗਦਾ ਹੁੰਦਾ ਵੀ ਮੈਂ ਨਸ਼ੇ ਤੋਂ ਬਗੈਰ ਕੁਝ ਕਰ ਹੀ ਨਹੀਂ ਸਕਦਾ, ਮੈਂ ਕਦਮ ਹੀ ਨਹੀਂ ਚੱਲ ਸਕਦਾ। ਕੋਈ 100 ਚੋਂ 1 ਅੱਧਾ ਹੁੰਦਾ ਮੇਰੇ ਹਿਸਾਬ ਨਾਲ ਜਿਹੜਾ ਡਿਪਰੈਸ਼ਨ ਵਿੱਚ ਜਾ ਕੇ ਨਸ਼ਾ ਕਰਨ ਲੱਗ ਪੈਂਦਾ ਹੈ ਨਾ, ਇੰਨਾ ਕੁ ਗੁਲਾਮ ਹੋ ਜਾਂਦਾ, ਉਹ ਕਸ ਜੋਗਾ ਰਹਿੰਦਾ ਹੀ ਨਹੀਂ। ਤੇ ਅੱਜ ਮੈਂ ਉਹੀ ਆ, ਸਵੇਰ ਨੂੰ 5-5:30 ਵਜੇ ਉੱਠਦਾ ਆ। ਅੱਗੇ ਮੈਨੂੰ ਘਰ ਦੇ ਠਾਲਦੇ ਨਹੀਂ ਹੁੰਦੇ, ਭਾਵੇਂ 9 ਵਜੇ ਤਾਈਂ ਸੁੱਤਾ ਰਵਾਂ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਜਦੋਂ ਉੱਠ ਗਿਆ ਇਹਨੇ ਨਸ਼ਾ ਕਰਨ ਚੱਲ ਜਾਣਾ। ਰਿਸ਼ਤੇਦਾਰ ਸੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਇਹਨੇ ਰੱਜਿਆ ਆ, ਨਾਲ ਬਿਠਾਉਣਾ ਕਿਸੇ ਨੇ। ਨਾਲ ਕੀ ਬਿਠਾਉਣਾ ਜੀ, ਅਗਲੇ ਕਹਿੰਦੇ ਅਸੀਂ ਕਿਤੇ ਸ਼ਹਿਰ ਨੂੰ ਵੀ ਇਹਨੂੰ ਨਾਲ ਲੈ ਕੇ ਜਾਂਦੇ, ਅਸੀਂ 4 ਜਣੇ ਸਹੀ ਆ, 5ਵਾਂ ਅੱਖਾਂ ਮੀਟਣ ਡਿਆ ਤਾਂ ਸਾਡੀ ਬੇਇੱਜ਼ਤੀ ਹੋਊਗੀ। ਉਹ ਮਤਲਬ ਗਲਤੀਆਂ ਤਾਂ ਮੇਰੀਆਂ ਸੀ, ਰਿਸ਼ਤੇਦਾਰਾਂ ਦੀਆਂ ਥੋੜ੍ਹੋ ਸੀ। ਤੇ ਉਹ ਭਰਾਵਾ ਉਹਨੇ ਗੱਡੀ ਖੋਲੀ, ਮੇਰੇ ਨਾਲ ਬਹਿ ਕੇ ਆਣ ਕੇ, ਉਹਦੇ ਇੱਦਾਂ ਬੈਗ ਪਾਇਆ ਸੀ, ਬੈਗ ਵਿੱਚੋਂ ਇੱਦਾਂ ਐਡੀਆਂ ਬਿੱਟਾਂ ਉਹਦੇ ਕੋਲ ਬੰਨੀਆਂ ਪਈਆਂ ਸੀ, 25-25 ਮਿਲੀਆਂ ਦੀਆਂ। ਕਿਹੜੀ ਚੀਜ਼? 20-25 ਦੀਆਂ ਚਿੱਟੇ ਦੀਆਂ। ਅੱਛਾ। ਮੈਨੂੰ ਕਹਿੰਦਾ ਲੈ ਫੜ ਲਾ, ਫਰੀ ਲਾ। ਇੱਕ ਵਾਰੀ ਹੈ ਨਾ ਵੀਰਵਾਲ ਨੇ ਅਕਬਰ ਨੂੰ ਕਿਹਾ, ਕਹਿੰਦਾ ਵੀ ਇੱਕ ਮੈਨੂੰ 3 ਜਨਮਾਂ ਦਾ ਰੱਜਾ ਬੰਦਾ ਲਿਆ ਦੇ, ਇੱਕ 3 ਜਨਮਾਂ ਦਾ ਭੁੱਖਾ ਲਿਆ ਦੇ। ਉਹ ਵੀਰਵਾਲ ਸੀਗਾ ਦਿਮਾਗੀ, ਉਹ ਗਿਆ ਤੇ ਸ਼ਾਮ ਤੱਕ 2 ਬੰਦੇ ਲੈ ਆਇਆ। ਕਹਿੰਦਾ ਜਿਹੜੀ ਵਾਈਫ ਜਦੋਂ ਬਾਹਰੋਂ ਆਈ ਆ ਤੇ ਕਿੱਥੇ ਘਰ ਵਾਲੀ ਨੇ ਆਣ ਕੇ ਤੁਹਾਡੇ ਨਾਲ ਬੱਚਿਆਂ ਨੇ ਆਣ ਕੇ ਕਿੰਨੇ ਪਿਆਰ ਨਾਲ ਮਿਲਣਾ ਵਰਤਣਾ, ਉਹ ਸਾਡੇ ਘਰ ਚ ਆਉਂਦੇ ਕਲੇਸ਼ ਪੈ ਗਿਆ। ਉਹ ਤੋਂ ਆਸ ਮੇਰੇ ਤੇ ਆਸ ਹੀ ਨਹੀਂ ਸੀ, ਕਿਸੇ ਨੂੰ ਵੀ ਨਹੀਂ ਆਸ ਸੀ। ਫਿਰ ਤੇ ਮੈਨੂੰ ਆਪ ਨਹੀਂ ਸੀ ਆਸ ਮੈਂ ਜ਼ਿੰਦਗੀ 'ਚ ਨਸ਼ਾ ਛੱਡ ਜੂੰਗਾ। ਮੈਨੂੰ ਵੀ ਇਹ ਲੱਗਦਾ ਹੁੰਦਾ ਵੀ ਜਿੰਨਾ ਚੱਕਰ ਹੁਣ ਜੀਣਾ ਨਸ਼ੇ ਤੋਂ ਬਗੈਰ ਨਹੀਂ ਮੈਂ ਜੀ ਸਕਦਾ। ਪਰ ਜਦੋਂ ਮੈਂ ਵੀ ਜੇ ਮੈਂ ਨਾ ਗਈ ਤੇ ਇਹਨੇ ਨਸ਼ਾ ਵੱਧ ਕਰਨ ਲੱਗ ਪੈਣਾ, ਹਜੇ ਤਾਂ ਮੈਂ ਮਾੜਾ ਮੋਟਾ ਕੰਟਰੋਲ ਰੱਖਦੀ ਹਾਂ ਤੇ ਇਹਨੇ ਖਤਮ ਹੋ ਜਾਣਾ। ਉਹ ਮੇਰੇ ਕਰਕੇ ਉੱਥੋਂ ਕੈਨੇਡਾ ਛੱਡ ਕੇ ਆ ਗਈ। ਤੇ ਉਹ ਫਿਰ ਇਦਾਂ ਦੀ ਜੇ ਸਾਨੂੰ ਕਿਤੇ ਮੈਡਮ ਨੇ ਇਦਾਂ ਕਿਤੇ ਖੜੇ ਕਰ ਵੀ ਲੈਣਾ ਕਲਾਸ ਵਿੱਚ, ਹਾਂਜੀ ਵੀ ਦੱਸੋ ਤੂੰ ਕੀ ਬਣਨਾ, ਤਾਂ ਅਸੀਂ ਕਹਿੰਦੇ ਹੁੰਦੇ ਡੈਡੀ ਬਣਨਾ ਜੀ। ਅੱਛਾ। ਸਾਡੇ ਇਦਾਂ ਮਤਲਬ ਹਾਸੇ ਮਖੌਲ ਜੇ ਚੱਲੀ ਜਾਣੇ ਉਦੋਂ। ਅਸੀਂ ਇਦਾਂ ਦਿਲ ਨਾ ਹੋਵੇ ਗਰੀਬ ਕਿਸੇ ਦਾ, ਭਾਵੇਂ ਸੁੱਕੀਆਂ ਖਾਈਏ, ਚੱਲਦੀ ਜ਼ਿੰਦਗੀ ਦਾ ਬੈਕ ਗੇਰ ਨਾ ਪਾਈਏ, ਚੱਲਦੀ ਜ਼ਿੰਦਗੀ ਦਾ ਬੈਕ ਗੇਰ ਨਾ ਪਾਈਏ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪੋਡਕਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪੋਡਕਾਸਟ ਤੁਹਾਡੇ ਬਹੁਤ ਹੀ ਕੰਮ ਦੀ ਹੋਊਗੀ, ਤੁਹਾਨੂੰ ਸੇਧ ਮਿਲੂਗੀ, ਮੋਟੀਵੇਸ਼ਨਲ ਪੋਡਕਾਸਟ ਤੁਸੀਂ ਇਸ ਨੂੰ ਕਹਿ ਸਕਦੇ ਹੋ। ਜ਼ਿੰਦਗੀ ਦੇ ਵਿੱਚ ਬੰਦਾ ਬਹੁਤ ਵਾਰੀ ਗਲਤੀਆਂ ਕਰ ਲੈਂਦਾ ਹੈ, ਕਈ ਵਾਰੀ ਕਈ
ਸ਼ਿਕਾਰ ਹੋ ਜਾਂਦਾ ਹੈ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਵਿਅਕਤੀ, ਤੇ ਇਹੋ ਜਿਹੇ ਲੋਕਾਂ ਦੇ ਵੀ ਕਈ ਵਾਰ ਧੱਕੇ ਚੜ ਜਾਂਦਾ ਹੈ ਜਿੱਥੋਂ ਵਾਪਸ ਆਉਣਾ ਬਹੁਤਿਆਂ ਦੇ ਲਈ ਬਹੁਤ ਔਖਾ ਹੁੰਦਾ ਹੈ। ਪਰ ਜਿਹੜੇ ਉਸ ਜਗ੍ਹਾ ਤੋਂ ਵੀ ਪਰਤ ਕੇ ਦੁਬਾਰਾ ਇੱਕ ਸੁਚਾਰੂ ਰੂਪ ਦੇ ਵਿੱਚ ਚੱਲਣ ਵਾਲੀ ਜ਼ਿੰਦਗੀ 'ਚ ਪਰਤ ਆਉਂਦੇ ਨੇ, ਉਹ ਕਿਸੇ ਯੋਧੇ ਤੋਂ ਘੱਟ ਨਹੀਂ ਹੁੰਦੇ। ਅਨਕੈਪ ਯੋਧੇ ਉਹਨਾਂ ਨੂੰ ਕਹਿ ਸਕਦੇ ਹਾਂ। ਉਹਨਾਂ ਦੇ ਵਿੱਚੋਂ ਇੱਕ ਸਾਡੇ ਨਾਲ ਇੱਕ ਮੌਜੂਦ ਨੇ। ਸਾਡੇ ਨਾਲ ਇਸ ਸਮੇਂ ਮੌਂਟੀ ਮਾਨ ਹੁਣੀ ਬੈਠੇ ਹੋਏ ਨੇ। ਇਹਨਾਂ ਨੂੰ ਸੇਠ ਵੀ ਕਿਹਾ ਜਾਂਦਾ ਹੈ, ਪਿੰਡ ਦੇ ਵਿੱਚ ਸੇਠ ਵੱਜਦੇ ਨੇ। ਇਹਨਾਂ ਦੀ ਜ਼ਿੰਦਗੀ ਦੇ ਵੀ ਕਿੱਸੇ ਬਹੁਤ ਸ਼ਾਨਦਾਰ ਨੇ, ਇਸੇ ਕਰਕੇ ਇਹਨਾਂ ਨੂੰ ਪੋਡਕਾਸਟ ਦਾ ਹਿੱਸਾ ਬਣਾਇਆ ਹੈ। ਇਹਨਾਂ ਦੇ ਕੋਲੋਂ ਅਸੀਂ ਇਹਨਾਂ ਦੀ ਜ਼ਿੰਦਗੀ ਦੇ ਕਿੱਸੇ ਜਾਣਾਂਗੇ, ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਵਿਦਵਾਨ ਮੰਨਦੇ ਨੇ ਕਿ ਛੇਵਾਂ ਦਰਿਆ ਜਿਹੜਾ ਹੈ ਉਹ ਨਸ਼ੇ ਦਾ ਚੱਲ ਰਿਹਾ ਹੈ, ਪਰ ਇਸ ਦੇ ਪਿੱਛੇ ਵੀ ਡੂੰਘੀਆਂ ਸਾਜ਼ਿਸ਼ਾਂ ਨੇ। ਇਸ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਿਆ ਕੇ ਪਰੋਸਿਆ ਗਿਆ ਹੈ ਤਾਂ ਕਿ ਲੋਕ ਇਸ ਦੇ ਵਿੱਚ ਉਲਝਣ। ਪੰਜਾਬ ਦੀ ਉਹ ਪੀੜ੍ਹੀ ਜਿਹੜੀ ਯੋਧਿਆਂ ਦੇ ਨਾਮਾਂ ਦੇ ਨਾਲ, ਯੋਧਿਆਂ ਦੀਆਂ ਕਹਾਣੀਆਂ ਦੇ ਨਾਲ ਪਲਣੀ ਸੀ, ਉਹ ਨਸ਼ਿਆਂ 'ਚ ਗੁਲਤਾਨ ਹੋ ਗਈ ਹੈ। ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਮੌਂਟੀ ਮਾਨ ਹੋਣਾ ਦਾ ਸਵਾਗਤ ਕਰਦੇ ਹਾਂ। ਫਿਰ ਨਸ਼ਿਆਂ ਦੇ ਘੇਰੇ ਦੇ ਵਿੱਚ ਇਹ ਗੱਲ ਰਹੂਗੀ, ਬਾਕੀ ਜ਼ਿੰਦਗੀ ਦੇ ਹੋਰ ਪਹਿਲੂ ਵੀ ਫੋਲਾਂਗੇ, ਸਮਾਜ ਦੇ ਹੋਰ ਪਹਿਲੂ ਵੀ ਫੋਲਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਟੀਵੀ USA ਤੇ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA ਸਾਰੇ ਜਿੰਨੇ ਵੀ ਦਰਸ਼ਕ ਦੇਖਦੇ ਆ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ, ਕਿਉਂਕਿ ਆਪਣਾ ਕੀਮਤੀ ਸਮਾਂ ਕੱਢ ਕੇ ਤੁਹਾਡੇ ਚੈਨਲ ਨੂੰ ਦੇਖਦੇ ਆ, ਪਸੰਦ ਕਰਦੇ ਆ। ਸਾਰਿਆਂ ਦਾ ਧੰਨਵਾਦ ਕਰਦੇ ਆ ਜੀ। ਭਾਈ ਜਿੱਦਾਂ ਮੈਂ ਸ਼ੁਰੂ 'ਚ ਗੱਲ ਕੀਤੀ ਕਿ ਸਾਨੂੰ ਵਿਦਵਾਨਾਂ ਨੇ ਛੇਵੇਂ ਦਰਿਆ ਦਾ ਜਿਹੜਾ ਖਿਤਾਬ ਦੇ ਦਿੱਤਾ ਪੰਜਾਬ ਨੂੰ, ਕਿ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਪੰਜਾਬ 'ਚ। ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨਾਂ ਨੇ, ਜਿਹੜੇ ਬੱਚਿਆਂ ਨੇ ਯੋਧਿਆਂ ਦੀਆਂ, ਸੂਰਮਿਆਂ ਦੀਆਂ, ਹਰੀ ਸਿੰਘ ਨਲੂਏ ਹੋਣਾ ਦੀਆਂ ਕਹਾਣੀਆਂ, ਮਹਾਰਾਜਾ ਰਣਜੀਤ ਸਿੰਘ ਹੋਣਾ ਦੇ ਕਿੱਸੇ ਸੁਣ ਕੇ ਪੜ੍ਹਨਾ ਸੀ, ਵੱਡੇ ਹੋਣਾ ਸੀ, ਉਹ ਬਚਪਨ ਦੇ ਵਿੱਚ ਹੀ ਕਹਿ ਲਈਏ ਅੱਲੜ ਉਮਰੇ ਬਿਲਕੁਲ ਸਕੂਲੇ ਜਾਂਦੇ ਹੀ ਨਸ਼ੇ 'ਚ ਗੁਲਤਾਨ ਹੋ ਗਏ। ਬੀਤੇ ਦਿਨੀ ਆਪਾਂ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਵੀ ਦੇਖੀਆਂ ਕਿ ਸਕੂਲ ਦੇ ਵਿੱਚ ਹੀ ਬੱਚੇ ਬੀਅਰ ਪੀਣੀ ਸ਼ੁਰੂ ਕਰ ਦਿੰਦੇ ਨੇ, ਜਿਨ੍ਹਾਂ ਨੂੰ ਪਤਾ ਵੀ ਨਹੀਂ ਕਿ ਬੀਅਰ ਦੇ ਅਸਰ ਕੀ ਹੁੰਦੇ ਨੇ, ਉਹਦੇ ਵਿੱਚ ਕੀ ਹੁੰਦਾ ਹੈ। ਤੇ ਤੁਸੀਂ ਵੀ ਨਸ਼ਿਆਂ ਦੀ ਭੇਟ ਚੜੇ ਰਹੇ ਹੋ। ਸਭ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਤੋਂ ਸ਼ੁਰੂਆਤ ਕਰਦੇ ਹਾਂ। ਪਹਿਲੀ ਵਾਰ ਨਸ਼ੇ ਨਾਲ ਵਾਹ ਕਦੋਂ ਪਿਆ ਸੀ? ਕਿਉਂਕਿ ਤੁਸੀਂ ਉਸ ਚੀਜ਼ 'ਚੋਂ ਨਿਕਲ ਕੇ ਅੱਜ ਜਿੱਥੇ ਖੜੇ ਹੋ, ਇਹ ਵੀ ਕੋਈ ਕਰ ਸਕਦਾ ਹੈ। ਆਪਾਂ ਇਸੇ ਤੇ ਸ਼ੁਰੂ ਕਰਦੇ ਹਾਂ। ਪਹਿਲੀ ਵਾਰ ਨਸ਼ੇ ਨਾਲ ਵਾਹ ਕਦੋਂ ਤੇ ਕਿਵੇਂ ਪਿਆ? ਭਾਜੀ, ਸਭ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਆ ਵੀ ਪੰਜਾਬ ਜਿਹੜਾ 6 ਦਰਿਆਵਾਂ ਦੀ ਧਰਤੀ ਹੋ ਗਿਆ ਨਾ। ਮੇਰੇ ਹਿਸਾਬ ਨਾਲ ਪੰਜਾਬ ਜਿਹੜਾ ਆ ਉਹ ਇਸ ਵੇਲੇ ਇੱਕ ਦਰਿਆ ਦੀ ਧਰਤੀ ਆ, ਉਹ ਕੇਵਲ ਤੇ ਕੇਵਲ ਨਸ਼ੇ ਵਾਲਾ ਦਰਿਆ। ਕਿਉਂਕਿ ਆਪਣੇ 2.5 ਦਰਿਆ ਉਧਰ ਰਹਿ ਗਏ, 2.5 ਜਿਹੜੇ ਇੱਧਰ ਰਹਿ ਗਏ ਉਹ ਅਸੀਂ ਫੈਕਟਰੀਆਂ ਦਾ ਗੰਦਾ ਪਾਣੀ ਪਾ ਕੇ ਗੰਦਲੇ ਕਰ ਦਿੱਤੇ। ਤੇ ਜਿਹੜਾ ਇਸ ਵੇਲੇ ਪੰਜਾਬ ਵਿੱਚ ਦਰਿਆ ਵਗ ਰਿਹਾ, ਉਹ ਮੇਰੇ ਹਿਸਾਬ ਨਾਲ ਇੱਕ ਤੇ ਇੱਕ ਸਿਰਫ ਨਸ਼ੇ ਦਾ ਵਗ ਰਿਹਾ ਆ। ਜਿਨ੍ਹਾਂ ਘਰਾਂ ਵਿੱਚ ਇਹ ਦਰਿਆ ਜਿਹੜਾ ਵਗ ਰਿਹਾ ਆ, ਉਹਨਾਂ ਦੇ ਜਾ ਕੇ ਕਦੇ ਹਾਲਾਤ ਦੇਖੋ, ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ, ਉਹਨਾਂ ਘਰ ਵਾਲੀਆਂ ਨੂੰ ਪੁੱਛੋ ਜਿਨ੍ਹਾਂ ਦੇ ਘਰ ਵਾਲੇ ਲੱਗੇ ਹੋਏ ਆ, ਉਹਨਾਂ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਦੇ ਮਾਪੇ ਲੱਗੇ ਹੋਏ ਆ। ਮਤਲਬ ਬੜਾ ਔਖਾ ਹੋ ਜਾਂਦਾ ਉਸ ਵੇਲੇ ਸਮਾਂ ਜਿਹੜਾ ਆ ਇਨਸਾਨ ਦੇ ਉੱਤੇ, ਕਿਉਂਕਿ ਉਸ ਪਰਿਵਾਰ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਹੋ ਜਾਂਦੇ ਆ। ਘਰੋਂ ਜਿੰਨਾ ਮਰਜ਼ੀ ਰੱਜਿਆ ਪੁੱਜਿਆ ਹੋਵੇ ਪਰਿਵਾਰ, ਉਹ ਜਿੱਦਾਂ ਖੂਹ ਖਾਲੀ ਹੋਣ ਵਾਲਾ ਜਿਹੜੀ ਕਹਾਵਤ ਆ ਨਾ, ਉਦੋਂ ਉੱਥੇ ਲੱਗਦੀ ਆ ਜਾ ਕੇ। ਤੇ ਭਾਜੀ ਏਦਾਂ ਵੀ ਇਹ ਜਿਹੜੀ ਯੋਧਿਆਂ ਦੀ ਧਰਤੀ ਸੀ, ਜਿਹੜੀ ਸੂਰਮਿਆਂ ਦੀ ਧਰਤੀ ਸੀ, ਇਹਨੂੰ ਜਾਣ ਕੇ ਟਾਰਗੇਟ ਕੀਤਾ ਗਿਆ। ਜਿਹੜੀਆਂ ਪੰਜਾਬੀਆਂ ਦੇ ਨਾਲ, ਪੰਜਾਬ ਦੇ ਨਾਲ ਗੰਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਪੰਜਾਬ ਨੂੰ ਖਤਮ ਕਰਨ ਦੀਆਂ, ਇਹ ਉਹਦਾ ਹਿੱਸਾ ਬਣਿਆ। ਕਿਉਂਕਿ ਉਹਨਾਂ ਨੂੰ ਪਤਾ ਆ ਅਸੀਂ ਪੰਜਾਬ ਉੱਤੇ ਲੋਹਾਰ ਵਾਲੀ ਸੱਟ, ਸਿੱਧੀ ਸੱਟ ਨਹੀਂ ਮਾਰ ਸਕਦੇ। ਉਹ ਤਾਂ ਕਰਕੇ ਸੁਨਿਆਰ ਵਾਲੀਆਂ ਹੌਲੀ ਹੌਲੀ ਸੱਟਾਂ ਜਿਹੜੀਆਂ ਮਾਰ ਕਰਦੀਆਂ, ਇਦਾਂ ਦੀਆਂ ਸੱਟਾਂ ਉਹ ਮਾਰਨ ਡਏ ਆ ਪੰਜਾਬ ਨੂੰ ਖਤਮ ਕਰਨ ਲਈ, ਜਿਨ੍ਹਾਂ ਦਾ ਸਾਨੂੰ ਬਾਹਲਾ ਪਤਾ ਵੀ ਨਾ ਲੱਗੇ ਪਰ ਵੱਜ ਰਹੀ ਹੋਵੇ। ਭਾਜੀ ਉਹ ਇਦਾਂ, ਉਹ ਸੱਟ ਜਦੋਂ ਆਪਣਾ ਪੂਰਾ ਕੰਮ ਕਰ ਜਾਂਦੀ ਫੇਰ ਪਤਾ ਲੱਗਦਾ। ਜਦੋਂ ਮਤਲਬ ਉਹਨੇ 100 ਮਾਰ ਦਿੱਤੀਆਂ ਹਨਾ, ਉਹ ਫੇਰ ਪਤਾ ਲੱਗਦਾ ਵੀ ਹੁਣ ਚੀਜ਼ ਨੇ ਆਪਣਾ ਰੂਪ ਧਾਰ ਲਿਆ। ਉਹ ਮਤਲਬ ਉਹ ਫੇਰ ਪਤਾ ਲੱਗਦਾ, ਪਹਿਲਾਂ ਨਹੀਂ ਉਹਦਾ ਪਤਾ ਲੱਗਦਾ। ਉਹ ਸੱਟਾਂ ਸੁਨਿਆਰ ਵਾਲੀਆਂ ਸੱਟਾਂ ਹੌਲੀ ਹੌਲੀ ਵੱਜਦੀਆਂ ਰਹਿੰਦੀਆਂ। ਮੈਂ ਉਹੀ ਤੁਹਾਨੂੰ ਪੁੱਛ ਰਿਹਾ ਸੀ ਕਿ ਤੁਹਾਡਾ ਨਸ਼ੇ ਨਾਲ ਪਹਿਲੀ ਵਾਰੀ ਵਾਹ ਕਿਹੜੀ ਉਮਰ 'ਚ ਪਿਆ ਸੀ ਤੇ ਕਿੱਦਾਂ ਦੇ ਨਸ਼ੇ ਨਾਲ ਵਾਹ ਪਿਆ ਸੀ, ਕਿਹਨੇ ਪਵਾਇਆ ਸੀ? ਭਾਜੀ 13-14 ਸਾਲ ਦੀ ਉਮਰ ਵਿੱਚ ਮੈਂ ਜਦੋਂ ਛੋਟਾ ਜਿਹਾ ਸੀ, ਫੀਮ ਆਈ ਸੀ। ਉਦੋਂ ਪੜ੍ਹਦੇ ਸੀ ਤੁਸੀਂ ਉਦੋਂ? ਹਾਂਜੀ ਪੜ੍ਹਦਾ ਸੀ ਮੈਂ। 13-14 ਸਾਲ ਦੀ ਉਮਰ ਦੇ ਵਿੱਚ ਕਿਹੜਾ ਸੰਨ ਕਿਹੜਾ ਹੋਊਗਾ, ਕੁਝ ਪਤਾ ਹੈ? ਸੰਨ ਭਾਜੀ ਲਾ ਲਓ ਵੀ 20 ਦੇ ਏੜ ਲਾ ਲਓ, 2000 ਦੇ 2000 ਸੰਨ ਦੇ ਨੇੜੇ ਤੇੜੇ 2000 ਦੇ, ਹਾਂਜੀ ਉਹਦੇ ਏੜ ਗੇੜ ਲਾ ਲਓ। ਅੱਛਾ। ਤੇ ਉੱਥੇ ਉਦੋਂ ਸ਼ੁਰੂਆਤ ਜੀ ਹੋ ਗਈ ਤੇ ਉਹ ਫੀਮ ਆਈ ਸੀ ਕਿ ਮੈਂ ਵਿੱਚੋਂ ਤੋੜ ਕੇ ਰੱਖ ਲਈ, ਉੱਥੋਂ ਖਾਣਾ ਸ਼ੁਰੂ ਕਰ ਦਿੱਤਾ। ਤੇ ਉੱਥੋਂ ਦੌਰ ਚੱਲਦਾ ਹੌਲੀ ਹੌਲੀ। ਆਪੇ ਹੀ ਕਿਸੇ ਨੇ ਲਾਇਆ ਨਹੀਂ ਤੁਹਾਨੂੰ? ਨਹੀਂ ਭਾਜੀ, ਉਹ ਮੈਨੂੰ ਏਦਾਂ ਦੂਜਿਆਂ ਨੂੰ ਖਿਲਾਉਣ ਦਾ ਸ਼ੌਂਕ ਸੀ ਨਾ, ਉਹ ਨੰਬਰ ਬਣਾਉਣ ਦਾ ਨਵੇਂ ਮੁੰਡਿਆਂ ਵਿੱਚ ਜਿਹੜੇ ਆਪਣੇ ਉਮਰ ਤੋਂ ਵੱਡੇ। ਕਿੱਥੋਂ ਆਈ ਸੀ
ਉਹ ਇਦਾਂ ਇਲੈਕਸ਼ਨ ਦਾ ਦੌਰ ਸੀਗਾ, ਮੈਨੂੰ ਇਹਦਾ ਰੱਖਣ ਨੂੰ ਫੜਾਈ ਸੀ, ਉਹ ਫਲਾਣੇ ਨੂੰ ਰੱਖਦੇ ਉੱਥੇ ਵੀ ਮੈਂ ਚੱਲਾ ਸੀਗਾ ਘਰ ਨੂੰ ਅੱਡੇ ਤੋਂ, ਤੇ ਉਹ ਚੀਜ਼ ਨੇ ਜਿੱਦਾਂ ਉੱਥੋਂ ਮਤਲਬ ਜਿੱਦਾਂ ਲੱਗ ਗਏ, ਜਿੱਦਾਂ ਮਤਲਬ ਥੋੜੇ ਦਿਨ ਰੱਖੀ ਕੋਲ, ਦੂਜਿਆਂ ਨੂੰ ਖਿਲਾਉਂਦੇ ਰਹੇ, ਫਿਰ ਆਪ ਖਾਣ ਲੱਗ ਪਏ। ਮਤਲਬ ਉਸ ਚੀਜ਼ ਨੇ ਹੌਲੀ ਹੌਲੀ ਜਾਂਦੇ ਇੰਨਾ ਕੁ ਇਸ ਚੀਜ਼ ਵਿੱਚ ਮਤਲਬ ਗਲਤਾਨ ਹੋ ਗਏ ਬਈ ਉਦੋਂ ਬਾਅਦ ਚ ਸ਼ੀਸ਼ੀਆਂ ਪੀਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਤੁਹਾਨੂੰ ਪਤਾ ਕੋਰੈਕਸ ਦਾ ਦੌਰ ਆਇਆ ਹਨਾ, ਤੇ ਫਿਰ ਰੈਕਸ ਕਫ ਦਾ ਦੌਰ ਚੱਲਿਆ। ਫਿਰ ਉਦੋਂ ਬਾਅਦ ਚ ਆ ਗਿਆ ਦੌਰ ਆਪਣੇ ਆ ਜਿਹੜੇ ਸ਼ੀਸ਼ੀਆਂ ਹੁੰਦੀਆਂ, ਸ਼ੀਸ਼ੀਆਂ ਤੋਂ ਬਾਅਦ ਆ ਗਿਆ ਆਪਣੇ ਸਮੈਕ ਦਾ ਦੌਰ, ਤੇ ਉਹ ਫਿਰ ਜਿੱਦਾਂ ਮਤਲਬ ਉਦੋਂ ਬਾਅਦ ਚ ਚਿੱਟੇ ਦਾ ਦੌਰ ਆ ਗਿਆ। ਉਹ ਦੌਰ ਦੇ ਹਿਸਾਬ ਨਾਲ ਸਾਡੇ ਜਿਹੜੀ ਨਸ਼ਿਆਂ ਦੀ ਜਿਹੜੀ ਸਾਡੀ ਡੋਜ਼ ਉਹ ਉਦਾਂ ਹੀ ਚੇਂਜ ਹੁੰਦੀ ਗਈ। ਉਹ ਤੁਸੀਂ ਕਿੱਥੇ ਕਿਹੜਾ ਨਸ਼ਾ ਮਹਿੰਗੇ ਤੋਂ ਮਹਿੰਗਾ ਕਿਹੜਾ ਨਸ਼ਾ ਕੀਤਾ? ਮਹਿੰਗੇ ਤੋਂ ਮਹਿੰਗਾ ਤਾਂ ਭਾਈ ਚਿੱਟਾ ਹੀ ਪੀਤਾ ਹੋਣਾ, ਜਾਂ ਇੱਕ ਦੋ ਵਾਰੀ ਆਈਸ ਦਾ ਵੀ ਸਵਾਦ ਦੇਖਿਆ। ਤੇ ਉਹ ਮੁੰਡਾ ਕੋਈ ਜਿੱਦਾਂ ਪੀਂਦਾ ਹੁੰਦਾ ਸੀਗਾ, ਤੇ ਉਹਨੇ ਮੈਨੂੰ ਕਿਹਾ, ਕਹਿੰਦਾ ਕੱਲਾ ਚਿੱਟਾ ਅਸਰ ਘੱਟ ਕਰਦਾ ਆ, ਉਹਨੇ ਫਿਰ ਨਾਲ ਮਿਲਾ ਕੇ ਪਿਲਾਤਾ 2 ਵਾਰੀ, ਮਤਲਬ ਜਿੱਦਾਂ ਮਤਲਬ 2 ਵਾਰੀ ਪੀਤੀ ਉਹ ਵੀ। ਅੱਛਾ, ਪੰਜਾਬ ਵਿੱਚ ਹਰੇਕ ਚੀਜ਼ ਨਸ਼ੇ ਵਾਲੀ ਜਿਹੜੀ ਆ, ਤੁਹਾਡੀ ਜੇਬ 'ਚ ਪੈਸੇ ਹੋਣੇ ਚਾਹੀਦੇ, ਤੁਹਾਨੂੰ ਸੌਖੀ ਮਿਲ ਜਾਂਦੀ ਹੈ ਇਸ ਵੇਲੇ ਹਾਲਾਤ ਜੋ ਬਣੇ ਪਏ ਆ। ਤੇ ਇੱਥੇ ਜਿੱਦਾਂ ਮੈਂ ਪਹਿਲਾਂ ਆਪਾਂ ਫੇਰ ਵੀ ਅੱਗੇ ਤੁਰਾਂਗੇ, ਤੁਸੀਂ ਗੱਲਾਂ ਪਤੇ ਦੀਆਂ ਪਹਿਲੇ ਸਵਾਲ 'ਚ ਬਹੁਤ ਸਾਰੀਆਂ ਕਰ ਦਿੱਤੀਆਂ, ਸਵਾਲ ਖੜੇ ਵੀ ਬਹੁਤ ਹੁੰਦੇ ਨੇ। ਤੁਸੀਂ ਕਿਹਾ ਵੀ ਇਲੈਕਸ਼ਨਾਂ ਦਾ ਟਾਈਮ ਸੀ, ਮੈਨੂੰ ਕਿਹਾ ਗਿਆ ਤੇ ਫਲਾਨੀ ਜਗ੍ਹਾ ਰੱਖਦੀ, ਫਲਾਨੇ ਬੰਦੇ ਨੂੰ ਦੇਣੀ ਹੈ, ਹੈਨਾ। ਤੇ ਫਿਰ ਤਾਂ ਸਿੱਧੀ ਗੱਲ ਇਹ ਹੈ ਕਿ ਵੀ ਪੋਲੀਟੀਸ਼ੀਅਨ ਇਨਵੋਲਵ ਹੁੰਦੇ ਨੇ ਸਾਰੇ ਦੇ ਵਿੱਚ। ਜਦੋਂ ਸਿਆਸਤ ਦਾ ਜ਼ੋਰ ਹੁੰਦਾ ਪੂਰਾ, ਇਲੈਕਸ਼ਨਾਂ ਆਪਣੇ ਚਰਮ ਤੇ ਹੁੰਦੀਆਂ ਨੇ, ਉਸ ਸਮੇਂ ਇਹੋ ਜਿਹੀਆਂ ਚੀਜ਼ਾਂ ਦਾ ਬਹੁਤ ਆਦਾਨ ਪ੍ਰਦਾਨ ਹੁੰਦਾ। ਫਿਰ ਕਹਿ ਲਈਏ ਕਿਤੇ ਨਾ ਕਿਤੇ ਪੋਲੀਟੀਸ਼ੀਅਨ ਵੀ ਜਿਨ੍ਹਾਂ ਤੇ ਅਸੀਂ ਆਸ ਰੱਖਦੇ ਹਾਂ ਵੀ ਉਹ ਪੰਜਾਬ 'ਚੋਂ ਇਸ ਕੋੜ ਨੂੰ ਕੱਢ ਸਕਦੇ ਨੇ, ਜ਼ਿੰਮੇਵਾਰ ਤਾਂ ਉਹ ਵੀ ਬਹੁਤ ਵੱਡੇ ਹੋਏ ਪਏ, ਜਿੱਦਾਂ ਤੁਸੀਂ ਦੱਸ ਰਹੇ ਹੋ ਤੁਹਾਡੇ ਕੇਸ 'ਚ ਹੋਇਆ ਹੈ। ਭਾਜੀ ਸਿਆਸਤਦਾਨ ਜਿੰਨੇ ਵੀ ਆ ਨਾ, ਉਹ ਆਪਣੇ ਅੰਦਰ ਝਾਤੀ ਮਾਰ ਕੇ ਦੇਖਣ, ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣ ਵੀ ਅਸੀਂ ਕਦੇ ਨਸ਼ੇ ਦੀ ਵਰਤੋਂ ਨਹੀਂ ਕੀਤੀ ਇਲੈਕਸ਼ਨਾਂ ਵਿੱਚ, ਕਦੇ ਹੋ ਹੀ ਨਹੀਂ ਸਕਦਾ। ਮਤਲਬ ਉਹਨਾਂ ਨੂੰ ਕੋਈ ਵੀ ਸਿਆਸਤਦਾਨ ਨਹੀਂ ਪੰਜਾਬ 'ਚ, ਮੈਂ ਕਹਿੰਦਾ ਕੋਈ ਵੀ ਨਹੀਂ ਹੋਊਗਾ। ਜੇ ਕੋਈ ਇੱਕ ਅੱਧਾ ਹੋਊਗਾ ਕੋਈ, ਉਹਨੂੰ ਮੈਂ ਸਲਾਮ ਕਰਦਾ, ਉਹ ਫਿਰ ਜਿੱਤਿਆ ਵੀ ਇੱਕ ਅੱਧੀ ਵਾਰੀ ਹੋਊਗਾ। ਉਹ ਮਤਲਬ ਉਹਨਾਂ ਦੀਆਂ ਵੀ ਗਲਤੀਆਂ ਤੇ ਸਾਡੇ ਲੋਕਾਂ ਦੀਆਂ ਵੀ ਗਲਤੀਆਂ। ਪਹਿਲਾਂ ਤਾਂ ਆਪਾਂ ਨਸ਼ਿਆਂ ਦੇ ਕਾਰਨ ਵੀ ਵੋਟਾਂ ਪਾ ਦਿੰਦੇ ਹਾਂ ਜੀ, ਵੀ ਸਾਨੂੰ ਆ ਸ਼ਰਾਬ ਦੀਆਂ ਬੋਤਲਾਂ ਦੇ ਦਿਓ, ਜਾਂ ਸਾਨੂੰ ਆ ਬੀਰਾਂ ਲੈ ਦਿਓ ਜੀ, ਜਾਂ ਸਾਨੂੰ ਫੀਮ ਖਿਲਾ ਦਿਓ, ਜਾਂ ਸਾਨੂੰ ਡੋਡੇ ਦੇ ਦਿਓ। ਤੇ ਪਹਿਲਾਂ ਆਪਾਂ ਵੋਟਾਂ ਪਾ ਦਿੰਦੇ ਹਾਂ, ਤੇ ਮੁੜ ਕੇ 5 ਸਾਲ ਆਪਾਂ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਹਾਂ। ਫਿਰ 5 ਸਾਲ ਰੋਂਦੇ ਆ, ਉਹ ਜਿਹੜੇ ਸਾਡੇ 5 ਦਿਨ ਹੁੰਦੇ ਨਾ, ਉਹ ਸਾਡੇ 5 ਸਾਲ ਖਾ ਜਾਂਦੇ ਆ। ਸਹੀ ਗੱਲ ਹੈ। ਉਹ ਜਿਹੜੇ ਅਸੀਂ ਨਾ 5 ਦਿਨ ਜਿਹੜੀ ਅਸੀਂ ਐਸ਼ ਕੀਤੀ ਹੁੰਦੀ ਹੈ, ਜਿਹੜੀ ਸ਼ਰਾਬਾਂ ਪੀਤੀਆਂ ਹੁੰਦੀਆਂ, ਭਾਤ ਦੇ ਨਸ਼ਿਆਂ ਦਾ ਸਵਾਦ ਚੱਖਿਆ ਹੁੰਦਾ, ਉਹ ਤਾਂ ਚਲੋ ਮਰਦ ਚੱਕ ਜਾਂਦੇ ਨੇ, ਫਸ ਕੀ ਕੌਣ ਜਾਂਦਾ? ਔਰਤਾਂ ਘਰ ਦੀਆਂ ਜਿਹੜੀਆਂ, ਉਹ ਜਿਨ੍ਹਾਂ ਨੇ ਘਰ ਸਾਂਭਣਾ ਹੁੰਦਾ, ਉਸ ਤੋਂ ਬਾਅਦ ਮਰਦ ਤਾਂ ਆਪਣਾ ਸਵਾਦ 5 ਦਿਨ ਦਾ ਲੈ ਕੇ ਪਾਸੇ ਹੋ ਜਾਂਦਾ ਵੋਟ ਪਾ ਕੇ, ਤੇ ਬੀਬੀਆਂ ਨੂੰ ਮੁੜ ਕੇ ਭੁਗਤਣਾ ਪੈ ਜਾਂਦਾ, ਜਿਨ੍ਹਾਂ ਦੇ ਘਰ ਸੱਖਣੇ ਹੋ ਜਾਂਦੇ ਨੇ। ਕਿਉਂਕਿ ਅਸੀਂ ਦੇਖਦੇ ਹਾਂ ਆਏ ਦਿਨ ਲਾਸ਼ਾਂ, ਕਦੀ ਕਿਸੇ ਸਟੇਡੀਅਮ 'ਚੋਂ ਲਾਸ਼ ਮਿਲਦੀ ਹੈ, ਜਿੱਥੋਂ ਸਟੇਡੀਅਮ 'ਚੋਂ ਖੇਡ ਕੇ ਨੌਜਵਾਨ ਨੇ ਕਿਸੇ ਵੱਡੇ ਪੱਧਰ ਤੇ ਪਹੁੰਚਣਾ ਹੁੰਦਾ। ਓਲੰਪਿਕ ਚੱਲ ਰਿਹਾ, ਆਪਾਂ ਦੇਖਦੇ ਹਾਂ ਕਿਵੇਂ ਮੱਲਾ ਮਾਰ ਰਹੇ ਨੇ ਹੋਰ ਵੱਖ-ਵੱਖ ਦੇਸ਼ਾਂ ਦੇ ਉੱਥੇ ਨੌਜਵਾਨ। ਉਸ ਤੋਂ ਬਾਅਦ ਕਿਸੇ ਖੇਤ ਖਲਿਆਣ 'ਚੋਂ ਲਾਸ਼ ਮਿਲਦੀ ਹੈ, ਕਿਸੇ ਆੜ 'ਚ ਮੁੱਦਾ ਪਿਆ ਹੁੰਦਾ ਨੌਜਵਾਨ, ਕਿਸੇ ਖਾਲੇ ਦੇ ਵਿੱਚ ਮੁੱਦਾ ਪਿਆ ਹੁੰਦਾ, ਕਿਸੇ ਚਲੇ ਦੇ ਵਿੱਚ ਮੁੱਦਾ ਪਿਆ ਹੁੰਦਾ ਨੇ, ਟੀਕਿਆਂ ਦੀਆਂ ਸਰਿੰਜਾਂ ਹੱਥਾਂ ਦੇ ਵਿੱਚ ਲੱਗੀਆਂ ਰਹਿ ਜਾਂਦੀਆਂ ਨੇ। ਇਹ ਸਾਰਾ ਕੁਝ ਦੇਖ ਕੇ ਕੀ ਲੱਗਦਾ ਤੁਹਾਨੂੰ ਕਿ ਅਸੀਂ ਪੰਜਾਬੀ ਪੋਲੀਟੀਸ਼ੀਅਨਾਂ ਨੂੰ ਤਾਂ ਅਸੀਂ ਦੇਈ ਜਾਂਦੇ ਦਵਾਈ ਵੀ ਉਹ ਗਲਤ ਨੇ, ਇੱਦਾਂ ਨੇ, ਫਲਾਨਾ ਨੇ, ਧਮਕਾਨਾ ਨੇ, ਪਰ ਗੱਲ ਤਾਂ ਸਾਡੀ ਵੀ ਜਵਾਬਦੇਹੀ ਤੈਅ ਹੁੰਦੀ ਆ ਨਾ। ਗਲਤ ਤਾਂ ਅਸੀਂ ਵੀ ਆ, ਜਿਹੜੇ ਉਹਨਾਂ ਨੂੰ ਵਾਰ-ਵਾਰ ਮੌਕੇ ਵੀ ਤਾਂ ਅਸੀਂ ਦੇ ਰਹੇ ਹਾਂ ਨਾ। ਤੁਹਾਨੂੰ ਕੀ ਲੱਗਦਾ ਕਿ ਇੱਕ ਪੰਜਾਬੀ ਦੀ, ਇੱਕ ਸਿਟੀਜ਼ਨ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਇਸ ਸਾਰੀ ਸਥਿਤੀ ਦੇ ਵਿੱਚ? ਫਿਰ ਤੁਹਾਡੀ ਜ਼ਿੰਦਗੀ ਤੇ ਦੁਬਾਰਾ ਆਵਾਂਗੇ। ਭਾਜੀ ਜਿਹੜਾ ਇੱਕ ਸ਼ਹਿਰੀ ਹੁੰਦਾ, ਉਹਦੀ ਸਭ ਤੋਂ ਜਿਹੜੀ ਮੇਨ ਜ਼ਿੰਮੇਵਾਰੀ ਤੇ ਇਹੀ ਬਣਦੀ ਆ, ਉਹਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਸਹੀ ਬੰਦਿਆਂ ਨੂੰ ਚੁਣ ਕੇ ਅੱਗੇ ਲੈ ਕੇ ਆਵਾਂ। ਜੇ ਉਹ ਸਹੀ ਬੰਦਿਆਂ ਨੂੰ ਚੁਣ ਕੇ ਇਮਾਨਦਾਰ ਬੰਦਿਆਂ ਨੂੰ ਅੱਗੇ ਲੈ ਕੇ ਆਊਗਾ, ਤੇ ਆਪੇ ਹੀ ਤੁਹਾਡਾ ਚੰਗਾ ਹੋਣਾ, ਤੁਹਾਡਾ ਭਲਾ ਹੋਣਾ। ਤੇ ਜੇ ਆਪਾਂ ਹੁਣ ਜਿੱਦਾਂ ਮਗਰ ਲੱਗ ਕੇ ਕਿਸੇ ਦੇ ਉਹ ਫਲਾਨੇ ਪ੍ਰਧਾਨ ਨੇ ਕਹਿਤਾ ਜੀ, ਉਹਦੇ ਕਹਿਣ ਤੇ ਵੋਟਾਂ ਪਾਤੀਆਂ, ਮਾਮਾ ਭੂਆ ਫੁੱਫੜ ਦੇ ਜੀ, ਉਹ ਸਾਡੀ ਫਲਾਨੀ ਰਿਸ਼ਤੇਦਾਰ, ਸਾਡਾ ਜੀ ਇਹਨਾਂ ਦੇ ਮੁੰਡੇ ਨੇ ਬਾਹਰ ਕੈਨੇਡਾ ਅਮਰੀਕਾ ਵਿੱਚ ਮੁੰਡਾ ਸਾਂਭਿਆ ਆ, ਮਤਲਬ ਸਾਡਾ ਕੇਸ ਲੜ ਰਿਹਾ ਆ, ਉਹਦਾ ਭਤੀਜਾ ਲੜ ਰਿਹਾ ਆ, ਅਸੀਂ ਉਹਦੇ ਕਹਿਣ ਤੇ ਪਾ ਦੇਣੀ ਆ। ਉਹ ਮਤਲਬ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ, ਉਹ ਸਾਡੇ ਪੰਜਾਬ ਨੂੰ ਜਿਹੜਾ ਬਹੁਤ ਥੱਲੇ ਲੈ ਕੇ ਆਉਣ ਵਿੱਚ ਜਿਹੜਾ ਕਾਰਨ ਆ, ਇਹਨਾਂ ਚੀਜ਼ਾਂ ਦਾ ਕਾਰਨ ਆ। ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਸਮਝੇ ਨਹੀਂ ਵੀ ਅਸੀਂ ਇਸ ਦੇ ਨਾਲ ਆਪਣੇ ਪੰਜਾਬ ਦੀ ਮਜ਼ਬੂਤੀ ਬਣਾਉਣੀ ਆ। ਜੇ ਅਸੀਂ ਸਹੀ ਬੰਦੇ ਚੁਣਾਂਗੇ, ਸਾਡਾ ਪੰਜਾਬ ਮਜ਼ਬੂਤ ਹੋਊਗਾ। ਤੇ ਅਸੀਂ ਗਲਤ ਬੰਦਿਆਂ ਨੂੰ ਚੁਣ ਕੇ ਤੇ ਆਪਣਾ ਜਿਹੜਾ ਕੰਮ ਆਪ ਹੀ ਖਰਾਬ ਕਰਦੇ ਆ, ਆਪਣੇ ਪੈਰਾਂ ਵਿੱਚ ਆਪ ਹੀ ਕੰਢੇ ਬੀਜਦੇ ਆ। ਪਰ ਇੱਥੇ ਮੋਟੀ ਭਾਈ ਸਵਾਲ ਇਹ ਵੀ ਹੈ ਨਾ, ਫਿਰ ਤੁਸੀਂ ਗੱਲ ਕਹਿ ਰਹੇ ਹੋ ਚੰਗੇ ਲੋਕਾਂ ਨੂੰ ਚੁਣਨਾ, ਚੰਗੇ ਲੋਕਾਂ ਨੂੰ ਚੁਣਨ ਦੇ ਲਈ ਕੋਸ਼ਿਸ਼ ਤਾਂ ਹੋਊਗੀ,
ਪਰ ਉਹਨੂੰ ਨੱਪ ਲਿਆ ਜਾਂਦਾ ਹੈ ਨਾ ਪਹਿਲਾਂ ਹੀ। ਗੱਲ ਤਾਂ ਮੈਂ ਉਹੀ ਕਰ ਰਿਹਾ ਵੀ ਲੋਕਾਂ ਨੂੰ ਸੁਹਿਰਦ, ਲੋਕ ਕਿਵੇਂ ਫੈਸਲਾ ਕਰਨ, ਲੋਕਾਂ ਨੂੰ ਪਹਿਲਾਂ ਸੁਹਿਰਦ ਕਰਨਾ ਪੈਣਾ, ਲੋਕਾਂ ਨੂੰ ਇਹ ਸਿਖਾਉਣਾ ਪੈਣਾ ਹੈ ਕਿ ਭਾਈ ਤੁਹਾਡੇ ਲਈ ਠੀਕ ਕੀ ਹੈ, ਤੁਹਾਡੇ ਲਈ ਮਾੜਾ ਕੀ ਹੈ। ਇਹਨਾਂ ਦੋਨਾਂ ਚੀਜ਼ਾਂ 'ਚ ਜਦੋਂ ਉਹਨਾਂ ਨੂੰ ਫਰਕ ਪਤਾ ਲੱਗੂਗਾ, ਫੇਰ ਭਾਵੇਂ ਉਹਨਾਂ ਨੂੰ ਕੋਈ ਸ਼ਰਾਬ ਦੇਣ ਆਵੇ, ਚਾਹੇ ਸੂਟ ਦੇਣ ਆਵੇ, ਚਾਹੇ ਪੈਸੇ ਦੇਣ ਆਵੇ, ਉਹ ਡਟ ਕੇ ਖੜਨਗੇ, ਉਹ ਡਟ ਕੇ ਉਹਨੂੰ ਸਵਾਲ ਕਰਨਗੇ, ਭਾਈ ਅਸੀਂ 5 ਸਾਲ ਤੇਰੇ ਸੂਟ ਨਾਲ, ਤੇਰੀ ਸ਼ਰਾਬ ਨਾਲ ਨਹੀਂ ਕੱਢਣੇ, ਸਾਨੂੰ ਇਸ ਚੀਜ਼ ਦਾ ਹੱਲ ਚਾਹੀਦਾ, ਸਾਨੂੰ 5 ਸਾਲ ਤੇਰੀ ਅਵੇਲੇਬਿਲਟੀ ਚਾਹੀਦੀ ਹੈ, ਤੇਰੀ ਮੌਜੂਦਗੀ ਚਾਹੀਦੀ ਹੈ, ਜਿੱਥੇ ਸਾਨੂੰ ਲੋੜ ਹੈ, ਜਿੱਥੇ ਅਸੀਂ ਕੋਈ ਕੰਮ ਕਰਾਉਣਾ ਹੈ, ਤੂੰ ਉੱਥੇ ਆ ਕੇ ਖੜ ਸਾਡੇ ਨਾਲ, ਸਾਡੇ ਦੁੱਖ ਸੁੱਖ ਦਾ ਸਾਥੀ ਬਣ, ਜਿੱਥੇ ਸਾਨੂੰ ਦਿੱਕਤ ਹੁੰਦੀ ਹੈ ਉੱਥੇ ਸਾਡੇ ਅੱਗੇ ਲੱਗ, ਕਿਉਂਕਿ ਤੈਨੂੰ ਅਸੀਂ ਨੁਮਾਇੰਦਗੀ ਦਿੱਤੀ ਹੈ, ਤੂੰ ਸਾਡਾ ਇੱਕ ਤਰੀਕੇ ਦਾ ਪ੍ਰਧਾਨ ਬਣ ਕੇ ਅੱਗੇ ਤੁਰ। ਇਹ ਗੱਲ ਆ ਗਈ ਹੈ ਨਾ। ਇਹ ਸਾਰੀਆਂ ਚੀਜ਼ਾਂ 'ਚ ਮੈਨੂੰ ਲੱਗਦਾ ਬਹੁਤ ਵੱਡਾ ਕਨਫਲਿਕਟ ਹੈ ਸਾਡੇ ਇੱਥੇ। ਇਸੇ ਗੱਲੋਂ ਕਰਕੇ ਸਿੱਖਿਅਤ ਨਹੀਂ ਹੋਣ ਦਿੱਤਾ ਜਾਂਦਾ ਵੱਡੇ ਪੱਧਰ ਤੇ ਨੌਜਵਾਨਾਂ ਨੂੰ, ਕਿ ਜੇ ਉਹ ਸਿੱਖਿਅਤ ਹੋਣਗੇ ਉਹ ਸਵਾਲ ਕਰਨਗੇ, ਜੇ ਉਹ ਸਵਾਲ ਕਰਨਗੇ ਸਾਨੂੰ ਜਵਾਬ ਨਹੀਂ ਆਉਣਗੇ, ਜੇ ਜਵਾਬ ਨਹੀਂ ਆਉਣਗੇ ਤਾਂ ਸਾਨੂੰ ਇਹ ਕੁਰਸੀ ਤੋਂ ਲਾ ਕੇ ਪਾਸੇ ਸਿੱਟ ਦੇਣਗੇ। ਹੁਣ ਮੈਂ ਅੱਗੇ ਚੱਲਦਾ ਇੱਕ ਵਾਰ ਮੁੜ ਤੋਂ ਤੁਹਾਡੀ ਜ਼ਿੰਦਗੀ ਤੇ, ਕਿਹੋ ਜਿਹੀ ਉਹ ਫੀਲਿੰਗ ਹੁੰਦੀ ਹੈ ਜਦੋਂ ਬੰਦਾ ਪਹਿਲੀ ਵਾਰੀ ਨਸ਼ੇ ਦਾ ਸੇਵਨ ਕਰਦਾ ਹੈ? ਕਿਉਂਕਿ ਸਾਰਿਆਂ ਨੂੰ ਪਤਾ ਲੱਗੇ ਨਾ, ਜਿਹੜੇ ਹਾਲੇ ਨੌਜਵਾਨ ਪੀੜ੍ਹੀ ਪੁੰਗਰ ਰਹੀ ਹੈ ਉਹਨਾਂ ਨੂੰ ਵੀ ਇਸ ਚੀਜ਼ ਦਾ ਗਿਆਨ ਹੋਵੇ ਕਿ ਘੱਟੋ ਘੱਟ ਉਹ ਸੰਭਲ ਜਾਣ ਵੀ ਭਾਈ ਇਹ ਜਿਹੜਾ 2-4 ਮਿੰਟ ਦਾ ਜਾਂ ਕਹਿ ਲਓ 2-4 ਦਿਨ ਦਾ ਜਿਹੜਾ ਇੱਕ ਸਕੂਨ ਜਿਹਾ ਤੁਹਾਨੂੰ ਮਿਲਦਾ, ਇਹ ਸਾਰੀ ਉਮਰ ਤੁਹਾਡੀ ਰੋਲ ਕੇ ਰੱਖ ਦਿੰਦਾ। ਕਿਹੋ ਜਿਹੀਆਂ ਫੀਲਿੰਗਸ ਕਿਹੋ ਜਿਹੀਆਂ ਆਉਂਦੀਆਂ ਨੇ ਜਦੋਂ ਬੰਦਾ ਪਹਿਲੀ ਵਾਰੀ ਨਸ਼ਾ ਕਰਦਾ ਹੈ, ਕਿਸੇ ਵੀ ਚੀਜ਼ ਦਾ ਸੇਵਨ ਕਰਦਾ ਹੈ, ਬੋਡੀ ਕਿੱਦਾਂ ਰਿਐਕਟ ਕਰਦੀ ਆ? ਜਦੋਂ ਬੰਦਾ ਭਾਜੀ ਪਹਿਲੀ ਵਾਰ ਸੇਵਨ ਕਰਦਾ, ਉਹਨੂੰ ਜਦੋਂ ਚੀਜ਼ ਹਿੱਟ ਕਰਦੀ ਆ ਤੇ ਉਹ ਜਦੋਂ ਅੱਖਾਂ 'ਚ ਥੋੜਾ ਸਰੂਰ ਜਿਹਾ ਆ ਜਾਂਦਾ ਆ, ਥੋੜਾ ਬੰਦਾ ਨਸ਼ੇ ਵਿੱਚ ਹੋ ਜਾਂਦਾ ਤੇ ਉਹਨੂੰ ਏਦਾਂ ਲੱਗਦਾ ਵੀ ਮੈਂ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਪਹੁੰਚ ਗਿਆ, ਉਹ 7ਵੇਂ ਅਸਮਾਨ ਤੇ ਆਪਣੇ ਵੱਲੋਂ ਪਹੁੰਚ ਜਾਂਦਾ, ਸਿਸਟਮ ਡਾਊਨ ਹੋ ਜਾਂਦਾ ਨਾ। ਪਰ ਉਹ ਚੀਜ਼ ਉਹਦੀ ਜ਼ਿੰਦਗੀ ਨੂੰ ਜਿਹੜੀ ਆ ਨਰਕਲ ਨੂੰ ਲੈ ਜਾਂਦੀ ਆ, ਉਹਦੀ ਜ਼ਿੰਦਗੀ ਨੂੰ ਮਤਲਬ ਉਹਨੂੰ ਪਤਾ ਨਹੀਂ ਲੱਗਦਾ, ਉਹ ਚਾਅ ਵਿੱਚ ਫਸਦਾ ਜਾਂਦਾ ਆ, ਪਰ ਉਹ ਜਾਂਦਾ ਨਿਗਾਰ ਵੱਲ ਨੂੰ ਹੀ ਆ। ਉਹਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਜਾ ਕੇ ਉਹ ਨਸ਼ੇ ਦਾ ਆਦੀ ਹੋ ਜਾਂਦਾ, ਹੌਲੀ ਸਟੈਪ ਬਾਏ ਸਟੈਪ ਕਰਦੇ ਕਰਦੇ। ਇਹ ਸਭ ਤੋਂ ਵੱਡੀ ਗੱਲ ਹੈ ਭਾਜੀ, ਜਿਹੜੇ ਨਵੇਂ ਮੁੰਡੇ ਆ ਨਾ, ਜਿੱਦਾਂ ਸਕੂਲਾਂ ਦੇ 10ਵੀਂ 12ਵੀਂ ਦੇ ਕਾਲਜਾਂ ਦੇ, ਇਹ ਉਹ ਇਸ ਚੀਜ਼ ਵਿੱਚ ਇੱਥੋਂ ਸ਼ੁਰੂ ਹੁੰਦੇ ਆ ਵੀ ਜਿੱਦਾਂ ਲਾ ਲਓ ਵੀ ਕਿਸੇ ਕੁੜੀ ਕੋਲ ਜਾਣਾ, ਮਿਲਣ ਘੁਮਾਉਣ ਫਿਰਾਉਣ ਜਾਣਾ, ਉਹਨੂੰ ਉਹ ਨਾਲ ਦੇ ਨੇ ਕਹਿ ਦੇਣਾ ਉਹ ਥੋੜਾ ਖਾ ਲਈ, ਉੱਥੇ ਜਾ ਕੇ ਗੱਲਾਂ ਵਧੀਆ ਕਰੂੰਗਾ। ਵੀ ਇਹ ਚੀਜ਼ਾਂ ਵੀ ਮੁੰਡਿਆਂ ਨੂੰ ਜਿੱਦਾਂ ਮਤਲਬ ਨਸ਼ੇ ਵਾਲੇ ਪਾਸੇ ਨੂੰ ਜ਼ਿਆਦਾ ਲੈ ਕੇ ਚੱਲ ਜਾਂਦੇ ਆ। ਇਹ ਵੀ ਹੁੰਦਾ ਨਾ ਬਾਈ ਮੋਂਟੀ ਬਾਈ, ਇਹ ਵੀ ਮੈਂ ਤੁਹਾਡਾ ਕੱਟ ਰਿਹਾ ਤੁਹਾਡੀ ਗੱਲ ਵਿੱਚੋਂ, ਕਈ ਵਾਰੀ ਲੋਕ ਕਹਿੰਦੇ ਨੇ ਕਿ ਜਾਂ ਜੰਗ ਏਜ 'ਚ ਕਹਿ ਲਓ ਵੀ ਆਪਾਂ ਟਰਾਈ ਕਰਕੇ ਦੇਖਦੇ ਇੱਕ ਵਾਰੀ ਖਾਣ ਨਾਲ ਕੀ ਹੁੰਦਾ, ਪਰ ਹਰੇਕ ਚੀਜ਼ ਪਹਿਲੀ ਵਾਰੀ ਹੁੰਦੀ ਹੈ, ਉਸ ਤੋਂ ਬਾਅਦ ਅੱਗੇ ਤੁਰਦੀ ਹੈ। ਇਹ ਵੀ ਚੀਜ਼ ਤੁਸੀਂ ਮੰਨਦੇ ਹੋਵੋਗੇ ਵੀ ਬੰਦਾ ਪਹਿਲੀ ਵਾਰੀ ਇਸ ਕਰਕੇ ਟਰਾਈ ਕਰਦਾ ਵੀ ਮੈਂ ਟਰਾਈ ਕਰਕੇ ਦੇਖਾਂ, ਮੈਂ ਲਾਉਂਦਾ ਨਹੀਂ, ਪਰ ਉਹ ਕਦੋਂ ਲੱਗ ਜਾਂਦਾ ਇਹ ਪਤਾ ਨਹੀਂ ਲੱਗਦਾ। ਭਾਜੀ ਉਹ ਬੰਦੇ ਨੂੰ ਵਹਿਮ ਹੁੰਦਾ ਨਾ ਵੀ ਮੈਂ ਇੱਕ ਅੱਧੀ ਵਾਰੀ ਸਵਾਦ ਦੇਖ ਲੂੰਗਾ, ਮੈਨੂੰ ਕਿਹੜਾ ਕੁਛ ਹੋ ਜਾਣਾ, ਮੈਨੂੰ ਕਿਹੜਾ ਲੱਗ ਜਾਣੀ ਆ। ਉਹ ਜਿੱਦਾਂ ਇੱਕ ਉਹ ਹਾਸੇ ਵਾਲੀ ਗੱਲ ਵੀ ਇੱਕ ਉਹ ਬਜ਼ੁਰਗ ਨੇ ਕਿਹਾ ਸੀ, ਉਹ ਕਹਿੰਦਾ ਕਾਕਾ ਥੋੜੀ ਫੀਮ ਖਾ ਲਾ, ਉਹ ਕਹਿੰਦਾ ਨਹੀਂ ਪਾਪਾ ਮੈਂ ਨਹੀਂ ਖਾਣੀ, ਮੈਂ ਪੱਕਾ ਹੋ ਜਾਊਂਗਾ। ਉਹ ਕਹਿੰਦਾ ਕਮਲਿਆ ਮੈਨੂੰ ਤਾਂ 20 ਸਾਲ ਹੋ ਗਏ ਖਾਂਦੇ ਨੂੰ, ਮੈਂ ਤਾਂ ਪੱਕਾ ਹੋਇਆ ਨਹੀਂ, ਤੂੰ ਇੱਕ ਵਾਰੀ ਨਾ ਹੋ ਜਾਊਂਗਾ। ਉਹ ਮਤਲਬ ਏਦਾਂ ਦੀਆਂ ਗੱਲਾਂ ਬਾਤਾਂ, ਜਿੱਦਾਂ ਬੰਦੇ ਨੂੰ ਜਿਹੜਾ ਵਹਿਮ ਹੁੰਦਾ ਆ ਉਹ ਫਸਾ ਦਿੰਦਾ ਬੰਦੇ ਨੂੰ ਆਪਣੇ ਆਪ ਤੇ, ਜਿਹੜਾ ਕੌਨਫੀਡੈਂਸ ਹੁੰਦਾ ਨਾ ਵੀ ਮੈਂ ਕਿਹੜਾ ਇੱਕ ਵਾਰੀ ਖਾਣ ਦਾ, ਮੈਨੂੰ ਕਿਹੜਾ ਕੁਛ ਹੋ ਜਾਣਾ। ਤੇ ਪਤਾ ਉਦੋਂ ਹੀ ਲੱਗਦਾ ਭਾਜੀ ਜਦੋਂ ਇੰਜਣ ਵੱਜ ਜਾਂਦਾ। ਇਹ ਚੀਜ਼ ਦਾ ਬਾਅਦ ਚੋਂ ਪਤਾ ਲੱਗਦਾ ਜਦੋਂ ਸਵੇਰ ਨੂੰ ਨਸ਼ੇ ਤੋਂ ਬਗੈਰ ਉੱਠਿਆ ਵੀ ਨਹੀਂ ਜਾਂਦਾ ਬੰਦੇ ਤੋਂ। ਅੱਛਾ, ਮਤਲਬ ਕਿ ਲਾ ਲਓ ਵੀ ਕਿੱਦਾਂ ਸ਼ੁਰੂਆਤ ਕਿੱਦਾਂ ਹੁੰਦੀ ਹੈ? ਜਦੋਂ ਮੰਨ ਲਓ ਤੁਸੀਂ ਦੱਸਿਆ ਵੀ ਸਰੂਰ ਹੁੰਦਾ, ਉਸ ਤੋਂ ਬਾਅਦ ਬਹੁਤ ਸਾਰੇ ਕਾਰਨ ਹੁੰਦੇ ਨੇ ਜਿਹੜੇ ਬੰਦੇ ਨੂੰ ਇੱਧਰ ਧੱਕਦੇ ਨੇ, ਪਰ ਜਦੋਂ ਬੰਦਾ ਮੰਨ ਲਓ ਵੀ ਰੂਟੀਨ 'ਚ ਕਰਨਾ ਸ਼ੁਰੂ ਕਰ ਦਿੰਦਾ, ਤਾਂ ਕਿਹੜੀ ਸਟੇਜ ਤੇ ਮੰਨਿਆ ਜਾਵੇ ਵੀ ਹੁਣ ਪੂਰੇ ਤੌਰ ਤੇ ਬੰਦਾ ਆਦੀ ਹੋ ਚੁੱਕਿਆ ਹੁੰਦਾ ਨਸ਼ੇ ਦਾ, ਵੀ ਹੁਣ ਜੇ ਉਹ ਕਰੂਗਾ ਨਸ਼ਾ ਤਾਂ ਹੀ ਜਿੰਦਾ ਰਹੂਗਾ, ਤਾਂ ਹੀ ਉਹ ਜ਼ਿੰਦਗੀ 'ਚ ਉੱਠ ਕੇ ਬੈੱਡ ਤੋਂ ਆਪਣੇ ਕੰਮਕਾਜ ਲਈ ਜਾ ਸਕੂਗਾ, ਅਦਰਵਾਈਜ਼ ਉਹਦਾ ਕੁਝ ਨਹੀਂ ਹੋਣਾ। ਇਹ ਕਿਹੜੀ ਲਾ ਲਓ ਵੀ ਆਪਾਂ ਕਿੰਨੇ ਕੁ ਸਮੇਂ ਦੇ ਵਿੱਚ ਏਦਾਂ ਦਾ ਹੋ ਜਾਂਦਾ ਬੰਦਾ? ਭਾਜੀ ਇਦਾਂ ਆਪਣੀ ਬੋਡੀ ਤੇ ਡਿਪੈਂਡ ਹੁੰਦਾ। ਜਿੱਦਾਂ ਹੁਣ ਕਈ ਬੰਦੇ ਆ ਜਿਹੜੇ ਉਹ ਮਹੀਨੇ ਕੁ ਵਿੱਚ ਹੀ ਪੱਕੇ ਹੋ ਜਾਂਦੇ ਆ, ਕਈ ਬੰਦੇ 3 ਮਹੀਨੇ। ਨਸ਼ੇ ਦਾ ਵੀ ਫਰਕ ਹੁੰਦਾ ਕਿਹੜਾ ਕਰ ਰਿਹਾ? ਹਾਂਜੀ ਨਸ਼ੇ ਦਾ ਵੀ ਫਰਕ ਹੁੰਦਾ ਆ। ਫਿਰ ਬਾਕੀ ਇਹ ਵੀ ਕਈ ਬੰਦੇ 3 ਮਹੀਨੇ ਲੱਗ ਜਾਂਦੇ ਕਈਆਂ ਨੂੰ ਪੱਕੇ ਹੋਣ ਚ। ਹੁਣ ਜਿੱਦਾਂ ਮਤਲਬ ਕਈਆਂ ਦੀ ਬੋਡੀ ਅੰਦਰੋਂ ਸਟਰੋਂਗ ਹੁੰਦੀ ਆ, ਉਹ ਜਿੱਦਾਂ ਮਤਲਬ ਜੇ ਜਿੱਦਾਂ 2-3 ਦਿਨ ਖਾ ਲਿਆ, ਇੱਕ ਦਿਨ ਨਾ ਵੀ ਖਾਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਟਾਈਮ ਲੰਘੀ ਜਾਂਦਾ ਆਪਣੀ ਬੋਡੀ ਉਸ ਚੀਜ਼ ਦੀ ਆਦੀ ਹੋਈ ਜਾਂਦੀ ਹੈ। ਜਿਹੜੇ ਆਪਣੇ ਅੰਦਰ ਚੰਗੀ ਪਾਵਰ ਹੁੰਦੀ ਆ ਬੋਡੀ ਦੇ ਵਿੱਚ, ਉਹ ਜਦੋਂ ਖਤਮ ਹੁੰਦੀ ਜਾਂਦੀ ਆ ਤੇ ਉਹ ਮਾੜੀ ਚੀਜ਼ ਹੈਵੀ ਹੁੰਦੀ ਜਾਂਦੀ ਆ, ਉਦੋਂ ਬੰਦਾ ਪੂਰੀ ਤਰੀਕੇ ਨਾਲ ਇਹਦੇ ਵਿੱਚ ਫਸ ਜਾਂਦਾ। ਫਿਰ ਤਾਂ ਬੰਦੇ ਨੂੰ ਇਦਾਂ ਵੀ ਮੰਜੇ ਤੋਂ ਉੱਠਿਆ, ਬੁਰਸ਼ ਕੀਤਾ, ਬੁਰਸ਼ ਕਰਕੇ ਤਾਂ ਮੁੜ ਕੇ ਉਹਨੂੰ ਇਹ ਹੁੰਦਾ ਵੀ ਮੈਂ ਚਾਹ ਪਾਣੀ ਰੋਟੀ ਪਾਣੀ ਨਾ ਖਾਵਾਂ, ਮੈਂ ਨਸ਼ਾ ਕਰ ਲਵਾਂ। ਕਿਉਂਕਿ ਉਹ ਸਰੀਰ ਵਿੱਚ ਉਦੋਂ ਇੱਕ ਤਾਂ ਉਹਦਾ ਮਾਨਸਿਕ ਤੌਰ ਤੇ ਇੰਨਾ ਕੁ ਕਮਜ਼ੋਰ ਹੋ ਚੁੱਕਿਆ ਹੁੰਦਾ ਨਾ, ਉਹਨੂੰ ਲੱਗਦਾ ਹੁੰਦਾ ਵੀ ਮੈਂ ਨਸ਼ੇ ਤੋਂ ਬਗੈਰ ਕੁਝ ਕਰ ਹੀ ਨਹੀਂ ਸਕਦਾ, ਮੈਂ ਕਦਮ ਹੀ ਨਹੀਂ ਚੱਲ ਸਕਦਾ। ਤੇ ਦੂਜੀ
ਇਹ 'ਚ ਡਿਪਰੈਸ਼ਨ ਵੀ ਭੂਮਿਕਾ ਨਿਭਾਉਂਦਾ ਹੈ। ਜਿੱਦਾਂ ਬਹੁਤ ਸਾਰੇ ਲੋਕਾਂ ਨੂੰ ਸਵਾਲ ਜਦੋਂ ਕੀਤਾ ਜਾਂਦਾ ਹੈ, ਉਹ ਇਹ ਕਹਿੰਦੇ ਨੇ ਕਿ ਸਾਡੀ ਅੱਜ ਦੀ ਜਿਹੜੀ ਪੀੜ੍ਹੀ ਹੈ ਨਾ, ਉਹ ਡਿਪਰੈਸ਼ਨ ਦੀ ਬਹੁਤ ਸ਼ਿਕਾਰ ਹੈ। ਨਾ ਨੌਕਰੀ ਮਿਲ ਰਹੀ ਹੈ, ਨਾ ਕੁਝ ਹੋਰ ਹੋ ਰਿਹਾ ਹੈ, ਨਾ ਆਪਣਾ ਕੋਈ ਕੰਮਕਾਰ ਸੈੱਟ ਆ ਰਿਹਾ ਹੈ, ਮਾਪੇ ਅਲੱਗ ਤੋਂ ਬੋਲਦੇ ਨੇ, ਇਸ ਕਰਕੇ ਵੀ ਬੱਚੇ ਨਸ਼ੇ ਵੱਲ ਨੂੰ ਜਾ ਰਹੇ ਨੇ। ਡਿਪਰੈਸ਼ਨ ਕਿੰਨੀ ਕੁ ਭੂਮਿਕਾ ਨਿਭਾਉਂਦਾ ਹੈ ਨਸ਼ੇ ਵੱਲ ਜਾਣ ਤੋਂ? ਕਿਉਂਕਿ ਡਿਪਰੈਸ਼ਨ ਇਕੱਲਾ ਤਾਂ ਨਹੀਂ ਭੇਜੂਗਾ, ਬੰਦੇ ਦੀ ਜੇਬ 'ਚ ਪੈਸੇ ਵੀ ਹੋਣੇ ਚਾਹੀਦੇ ਨੇ, ਜਾਂ ਫਿਰ ਬੰਦੇ ਨੂੰ ਅਵੇਲੇਬਿਲਟੀ ਵੀ ਹੋਣੀ ਚਾਹੀਦੀ, ਬੰਦੇ ਨੂੰ ਸਾਥ ਵੀ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਤੁਸੀਂ ਤਾਂ ਇਸ ਚੀਜ਼ 'ਚੋਂ ਨਿਕਲੇ ਹੋ ਕਿ ਡਿਪਰੈਸ਼ਨ ਇਸ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਕਿ ਬੰਦਾ ਨਸ਼ਾ ਕਰਨ ਲੱਗ ਜਾਂਦਾ? ਭਾਜੀ ਉਹ ਕੋਈ 100 ਚੋਂ ਇੱਕ ਅੱਧਾ ਹੁੰਦਾ ਮੇਰੇ ਹਿਸਾਬ ਨਾਲ ਜਿਹੜਾ ਡਿਪਰੈਸ਼ਨ ਵਿੱਚ ਜਾ ਕੇ ਨਸ਼ਾ ਕਰਨ ਲੱਗ ਪੈਂਦਾ ਹੈ ਨਾ। ਜ਼ਿਆਦਾ ਮੇਰੇ ਹਿਸਾਬ ਨਾਲ ਵੀ ਸੰਗਤ ਦਾ ਅਸਰ ਪੈਂਦਾ ਆ। ਜੇ ਡਿਪਰੈਸ਼ਨ 'ਚ ਹੋਊਗਾ ਬੰਦਾ ਵੱਧ ਤੋਂ ਵੱਧ ਸ਼ਰਾਬ ਤੱਕ ਚਲੇ ਜਾਊਗਾ, ਪਰ ਏਦਾਂ ਸਿੱਧੀ ਅਵੇਲਟੀ ਹੋ ਜਾਣੀ ਵੱਡੇ ਨਸ਼ੇ ਦੀ, ਉਹ ਤਾਂ ਔਖਾ ਕੰਮ ਹੈ। ਹਾਂ, ਕੋਈ ਬੰਦਾ ਚਲੋ ਗਲਾਸੀ ਇੱਕ ਦੋ ਲਾਉਣ ਲੱਗ ਪੈਂਦਾ ਨਾ, ਡਿਪਰੈਸ਼ਨ ਦੂਰ ਕਰਨ ਨੂੰ, ਕੋਈ ਸਮੋਕ ਕਰਨ ਲੱਗ ਪੈਂਦਾ, ਉਹ ਮਤਲਬ ਉਹ ਚੀਜ਼ਾਂ ਕਾਰਨ ਤਾਂ ਬਣਦੀਆਂ ਇਹ, ਪਰ ਜਿੱਦਾਂ ਪ੍ਰੋਪਰ ਤਰੀਕੇ ਨਾਲ ਕਾਰਨ ਨਹੀਂ ਬਣਦਾ। ਮੁੱਖ ਕਾਰਨ ਨਹੀਂ ਕਹਿ ਸਕਦੇ। ਮੁੱਖ ਕਾਰਨ ਹੈਗਾ ਭਾਜੀ ਜਿੱਦਾਂ ਹਵਾਬਾਜੀ ਜਿਹੜੀ ਹੈ ਨਾ ਬੰਦੇ ਦੇ ਵਿੱਚ ਆ ਜਾਂਦੀ ਆ। ਮੈਂ ਵੱਡੇ ਮੁੰਡਿਆਂ ਨਾਲ ਰਵਾਂ, ਮੇਰੀ ਟੌਰ ਬਣੂਗੀ, ਇਹ ਖਾਂਦੇ ਆ ਮੈਂ ਵੀ ਖਾਵਾਂ, ਇਹ ਜਿਹੜੀਆਂ ਚੀਜ਼ਾਂ ਇਹ ਬੰਦੇ ਨੂੰ ਅਸਲੀ ਵਿੱਚ ਮਰਾਉਂਦੀਆਂ ਆ ਜ਼ਿਆਦਾ। ਜਾਂ ਜਿਨ੍ਹਾਂ ਦੇ ਘਰ ਵਿੱਚ ਕਈ ਜਿੱਦਾਂ ਮਤਲਬ ਘਰ ਦੇ ਵੇਚਦੇ ਆ ਤੇ ਉਹ ਬੱਚਾ ਹਜੇ ਆਪ ਨਹੀਂ ਖਾਂਦਾ, ਹੌਲੀ ਹੌਲੀ ਉਹ ਦੇਖਦਾ ਤੇ ਉਹ ਵੀ ਕਈ ਵੇਲੇ ਕਈ ਪਰਿਵਾਰ ਇਦਾਂ ਦੇ ਵੀ ਮੈਂ ਦੇਖੇ, ਉਹ ਵੀ ਉਹਨਾਂ ਦੇ ਬੱਚੇ ਵੀ ਸ਼ੁਰੂ ਹੋ ਜਾਂਦੇ ਆ, ਲੱਗ ਜਾਂਦੇ ਆ। ਮਾਰਨੇ ਨੇ ਆਪਣੇ ਤੇ ਤਾਂ ਹੋਣੀ ਹੈ, ਆਪਣੇ ਤੇ। ਹਾਂ, ਜੈਸੀ ਕਰਨੀ ਵੈਸੀ ਭਰਨੀ, ਆਪਾਂ ਨੂੰ ਸਾਰਾ ਕੁਝ ਨਾ ਪਤਾ ਆ ਇਹਨਾਂ ਚੀਜ਼ਾਂ ਦਾ। ਮਤਲਬ ਕਾਰਨ ਕਈ ਬਣ ਜਾਂਦੇ ਨਸ਼ਾ ਕਰਨ ਦੇ। ਤੇ ਜ਼ਿਆਦਾ ਜਦੋਂ ਤੁਸੀਂ ਭਾਜੀ ਸੰਗਤ ਹੀ ਜ਼ਿਆਦਾ, ਜਿੱਦਾਂ ਮਤਲਬ ਬਾਕੀ ਆਪਣੀ ਜੀਭ ਤੇ ਵੀ ਕੰਟਰੋਲ ਰੱਖਣਾ ਚਾਹੀਦਾ ਆ। ਹੁਣ ਤੁਸੀਂ ਨਹੀਂ ਖਾਧਾ ਨਸ਼ਾ ਅਜੇ ਤੱਕ, ਤੁਸੀਂ ਮਤਲਬ ਉਦਾਂ ਦੀ ਸੰਗਤ ਵਿੱਚ ਰਹਿ ਹੀ ਨਹੀਂ ਹੋਵੋਗੇ। ਹੁਣ ਜੇ ਮੈਂ ਆਪ ਉਹਨਾਂ ਵਿੱਚ ਜਾ ਕੇ ਬਹਿਣਾ ਹੈ, ਅੱਜ ਮੈਂ ਸਹੀ ਵੀ ਹਾਂ, ਮੈਂ ਇੱਕ ਦਿਨ ਸਹੀ ਰਹਿ ਲੂੰ, 2 ਦਿਨ ਸਹੀ ਰਹਿ ਲੂੰ, 3 ਦਿਨ ਰਹਿ ਲੂੰ, 4 ਦਿਨ ਰਹਿ ਲੂੰ, 5ਵੇਂ ਦਿਨ ਮੈਂ ਉਹਨਾਂ ਦੇ ਨਾਲ ਰਲਣਾ ਹੀ ਰਲਣਾ। ਕਹਿ ਲਈਏ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ, ਕਿਉਂਕਿ ਆਫਰ ਤਾਂ ਕਰਨੀ ਹੁੰਦੀ ਹੈ, ਸਾਡੇ ਆਪਣੇ ਤੇ ਵੀ ਡਿਪੈਂਡ ਕਰਦਾ ਹੁੰਦਾ ਹੈ। ਜਿੱਦਾਂ ਤੁਸੀਂ ਸੰਗਤ ਨਾਲ ਰਹੋਗੇ, ਜੇ ਉਹ ਕਿਤਾਬਾਂ ਪੜ੍ਹਦੇ ਨੇ ਤੁਹਾਨੂੰ ਕਿਤਾਬ ਆਫਰ ਕਰਨਗੇ, ਭਾਈ ਆਹ ਕਿਤਾਬ ਪੜ੍ਹ ਲਾ। ਤੇ ਜੇ ਕੋਈ ਨਸ਼ਾ ਕਰਦਾ ਉਹ ਮੱਲੋ ਮੱਲੀ ਕਹੂਗਾ ਅਸੀਂ ਕਰ ਰਹੇ ਹਾਂ, ਲੈ ਫੜ ਤੂੰ ਵੀ ਇੱਕ ਵਾਰੀ ਟਰਾਈ ਕਰ ਲੈ। ਬੰਦੇ ਨੇ ਕਰ ਲਿਆ ਤਾਂ ਵੀ ਗਿਆ, ਨਾ ਕੀਤਾ ਤਾਂ ਆਪਣੀ ਜਾਨ ਆਪ ਬਚਾ ਲਊਗਾ। ਇਹ ਚ ਸੰਗਤ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਤੁਹਾਡੀ ਚ ਨਿਭਾਈ ਹੈ ਇਸ ਚੀਜ਼ ਨੇ? ਹਾਂਜੀ ਭਾਜੀ, ਹੁਣ ਜਿੱਦਾਂ ਮੈਂ ਪਹਿਲਾਂ ਮੈਂ ਰਹਿੰਦਾ ਹੀ ਉੱਦਾਂ ਦੇ ਮੁੰਡਿਆਂ ਨਾਲ ਹੁੰਦਾ ਸੀ, ਮੇਰੇ ਫੋਨ 'ਚ ਨੰਬਰ ਹੀ ਉੱਦਾਂ ਦੇ ਬੰਦਿਆਂ ਦੇ ਹੁੰਦੇ ਸੀ ਜਿਹੜੇ ਨਸ਼ਾ ਕਰਦੇ ਹੁੰਦੇ ਸੀ। ਕਿਉਂਕਿ ਸੁੱਤੇ ਉੱਠ ਕੇ ਪਹਿਲਾਂ ਦੇਖਣਾ, ਜੇ ਤੇ ਕਿਸੇ ਤੋਂ ਵਧੀਆ ਹੈਗਾ ਆ ਠੀਕ ਆ, ਨਹੀਂ ਤੇ ਜੇ ਦੇਖ ਲਿਆ ਵੀ ਕੱਲ ਉਹ ਤੋਂ ਮਾੜਾ ਮਿਲਿਆ, ਸਵੇਰ ਨੂੰ ਉੱਠ ਕੇ ਪਹਿਲਾਂ ਜਿਹੜੇ ਨੰਬਰ ਹੋਣੇ ਆ ਉਹਨਾਂ ਨੂੰ ਉਹ ਕਿਤੋਂ ਵਧੀਆ ਕਿਹੜਾ ਕਿੱਦਾਂ ਹਨਾ, ਉਹ ਇਹ ਪੁੱਛਣਾ, ਚੀਜ਼ਾਂ ਪੁੱਛ ਕੇ ਤੇ ਫੇਰ ਉਹਨੂੰ ਫੋਨ ਲਾਉਣਾ, ਫੋਨ ਲਾ ਕੇ ਤੇ ਫੇਰ ਸਮਾਨ ਲੈ ਕੇ ਨਸ਼ਾ ਕਰ ਲੈਣਾ। ਫੇਰ ਕੋਈ ਘਰ ਦਾ ਮਾੜਾ ਮੋਟਾ ਕੰਮ ਹੋਣਾ, ਉਹ ਵੀ ਘਰਦਿਆਂ ਨੇ ਰੌਲਾ ਰੂਲਾ ਪਾ ਕੇ ਕਰਾਉਣਾ। ਬਈ ਬੰਦਾ ਜਿਹੜਾ ਹੁੰਦਾ ਉਹ ਨਸ਼ੇ ਦਾ ਇੰਨਾ ਕੁ ਗੁਲਾਮ ਹੋ ਜਾਂਦਾ, ਉਹ ਕੱਸ ਜੋਗਾ ਰਹਿੰਦਾ ਹੀ ਨਹੀਂ। ਤੇ ਅੱਜ ਮੈਂ ਉਹੀ ਆ, ਸਵੇਰ ਨੂੰ 5-5:30 ਵਜੇ ਉੱਠਦਾ ਆ। ਅੱਗੇ ਮੈਨੂੰ ਘਰ ਦੇ ਠਾਲਦੇ ਨਹੀਂ ਹੁੰਦੇ, ਭਾਵੇਂ 9 ਵਜੇ ਤਾਈਂ ਸੁੱਤਾ ਰਵਾਂ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਜਦੋਂ ਉੱਠ ਗਿਆ ਇਹਨੇ ਨਸ਼ਾ ਕਰਨ ਚੱਲ ਜਾਣਾ। ਮਤਲਬ ਇਹ ਚੀਜ਼ਾਂ ਹੋਣ ਲੱਗ ਪੈਂਦੀਆਂ ਘਰਾਂ ਦੇ ਵਿੱਚ। ਤੇ ਇਹ ਚੀਜ਼ਾਂ ਆਪਾਂ ਨੂੰ ਆਪ ਹੀ, ਜਿੱਦਾਂ ਉਹ ਹਾਲਾਤ ਬੰਦੇ ਨੇ ਲੈ ਕੇ ਆਂਦੇ ਹੁੰਦੇ ਆ, ਤੇ ਹੁਣ ਮੈਂ 10.5 ਮਹੀਨਿਆਂ ਤੋਂ ਉਹੀ ਹਾਲਾਤ ਆਪਣੇ ਮਨ ਨੂੰ ਸਟਰੋਂਗ ਕੀਤਾ ਤੇ ਆਪਣੇ ਆਪ ਤੇ ਕੰਟਰੋਲ ਕੀਤਾ ਵੀ ਉਸ ਚੀਜ਼ ਤੋਂ ਮੈਂ ਦਲਦਲ ਵਿੱਚੋਂ ਨਿਕਲ ਕੇ ਮੈਂ ਆਪ ਜ਼ਿੰਦਗੀ ਜੀਣੀ ਆ। ਤੇ ਭਾਵੇਂ ਹਜੇ ਮੈਨੂੰ ਲੋਕ ਅਸੈਪਟ ਕਰਨ ਚਾਹੇ ਨਹੀਂ ਕਰਨ, ਉਸ ਚੀਜ਼ ਨੂੰ ਟਾਈਮ ਲੱਗੇ, ਮੈਨੂੰ ਉਹ ਨਹੀਂ ਮੈਂ ਬੋਦਰ ਕਰਦਾ ਹੈਗਾ। ਮੈਨੂੰ ਇਹ ਆ ਮੈਂ ਆਪਣੀ ਜ਼ਿੰਦਗੀ ਕਿੱਦਾਂ ਵਧੀਆ ਤਰੀਕੇ ਨਾਲ ਜੀਣੀ ਆ, ਜਿਹੜੇ ਮੇਰੇ ਬਚੇ ਹੋਏ ਸਾਹ ਆ ਉਹ ਨਸ਼ੇ ਤੋਂ ਬਗੈਰ ਕਿੱਦਾਂ ਰਹਿਣ, ਉਹਦੇ ਲਈ ਮੈਂ ਐਫਰਟ ਕਰਦਾ ਹਾਂ। ਜਿੱਦਾਂ ਖੇਤੀ ਕਰਦਾ ਹਾਂ, ਇੰਟਰਵਿਊ ਕੋਈ ਲੈਣ ਆ ਗਿਆ, ਭਰਾ ਕੋਈ ਆ ਜਾਂਦਾ ਆ, ਤੇ ਆਪਣਾ ਚੈਨਲ ਮੇਰਾ ਹੈਗਾ, ਮੈਂ ਉੱਤੇ ਵੀ 1-2 ਵੀਡੀਓ ਮੋਂਟੀ ਮਾਨ ਦੇ ਨਾਮ ਤੇ ਪਾ ਦਿੰਦਾ ਹੁੰਦਾ ਹਨਾ। ਮਤਲਬ ਆਪਣੇ ਆਪ ਨੂੰ ਬਿਜ਼ੀ ਰੱਖਣਾ। ਜੇ ਮੈਂ ਵਿਹਲਾ ਰਹੂੰਗਾ ਤੇ ਫੇਰ ਆਲੇ ਦੁਆਲੇ ਜਦੋਂ ਆਪਾਂ ਲੰਘ ਕੇ ਆਏ ਉੱਥੇ 4-5 ਜਣੇ ਬੈਠੇ ਸੀ, ਉਹ ਵੀ ਖਾਣ ਪੀਣ ਵਾਲੇ ਸੀ, ਫੇਰ ਤਾਂ ਆਪਾਂ ਮਤਲਬ ਉਧਰ ਨੂੰ ਜਾਣਾ ਹੀ ਜਾਣਾ ਹਨਾ। ਵਿਹਲੇ ਬੰਦੇ ਨੇ ਕੀ ਕਰਨਾ, ਵਿਹਲੇ ਬੰਦਿਆਂ 'ਚ ਹੀ ਬਹਿਣਾ ਜਾ ਕੇ। ਤੇ ਜੇ ਹੁਣ ਮੇਰੇ ਤੋਂ ਟਾਈਮ ਹੀ ਨਹੀਂ ਹੈਗਾ ਤੇ ਮੈਂ ਸਾਰੀ ਦਿਹਾੜੀ ਆਪਣਾ ਬਿਜ਼ੀ ਆ, ਕਦੇ ਇੱਧਰੋਂ ਆ ਗਏ, ਆਉਣ ਨੂੰ ਚਲ ਗਏ, ਆ ਬਸ ਏਦਾਂ ਹੀ ਜ਼ਿੰਦਗੀ ਸਿਖਾਲੀ ਹੋਈ ਆ, ਆਪਣੇ ਵਧੀਆ ਤਰੀਕੇ ਨਾਲ ਨਿਕਲੀ ਜਾਂਦੀ ਆ। ਬਾਕੀ ਜ਼ਿਆਦਾ ਸੰਗਤ ਜਿਹੜੀ ਆ ਉਹ ਹੁਣ ਉਹਨਾਂ ਬੰਦਿਆਂ ਦੇ ਨਾਲ ਰਹੀਦਾ ਆ ਜਿਹੜੇ ਬੰਦਿਆਂ ਨੇ ਨਸ਼ਾ ਛੱਡਿਆ ਆ ਤੇ ਮੇਰੇ ਨਾਲੋਂ ਵੱਧ ਟਾਈਮ ਹੋ ਗਿਆ, ਉਹਨਾਂ ਦੇ ਨਾਲ ਵੀ ਰਹਿੰਦੇ ਆ, ਕਿਉਂਕਿ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਆ ਵੀ ਅਸੀਂ ਕਿੱਦਾਂ ਇਸ ਚੀਜ਼ ਤੋਂ ਬਚੇ ਰਹੇ, ਕਿਹੜੇ ਮੋੜ ਤੋਂ ਅਸੀਂ ਕਿੱਦਾਂ ਨਿਕਲੇ ਆ, ਕਿਹੜੀ ਚੀਜ਼ ਨੇ ਸਾਨੂੰ ਦੁਬਾਰਾ ਉਸ ਚੀਜ਼ ਵੱਲ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਇਸ ਯਤਨ ਦੇ ਨਾਲ ਉਹਦੇ ਵਿੱਚੋਂ ਨਿਕਲ ਗਏ ਆ। ਇਹ ਚੀਜ਼ਾਂ ਮਤਲਬ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ, ਸ਼ਾਹ ਤੁਸੀਂ ਵੱਜਦੇ ਹੋ ਪਿੰਡ ਦੇ ਵਿੱਚ, ਸੇਠ ਵੱਜਦੇ, ਸੇਠ ਵੱਜਦੇ ਹੋ ਤੁਸੀਂ, ਤੇ ਜਿਹੜੇ ਵੱਡੇ ਤੋਂ ਵੱਡਾ ਵੀ ਸੇਠ ਹੋਊਗਾ, ਜਦੋਂ ਕਹਿੰਦੇ ਪੁੱਤ ਨਸ਼ੇ 'ਚ ਪੈ ਜਾਵੇ ਤਾਂ
ਘਰ ਤੱਕ ਵਿਕ ਜਾਂਦੇ ਨੇ, ਬੰਦਾ ਰੋਡ ਤੇ ਆਉਣ ਵਾਲੇ ਹਾਲਾਤਾਂ 'ਚ ਹੋ ਜਾਂਦਾ ਹੈ। ਤੁਸੀਂ ਦੱਸ ਰਹੇ ਹੋ ਕਿ ਕਰੀਬ ਸਨ 2000 ਦੇ ਵਿੱਚ ਤੁਸੀਂ ਨਸ਼ਾ ਕਰਨਾ ਸ਼ੁਰੂ ਕੀਤਾ, 24 ਆ ਗਿਆ ਤੇ ਤੁਸੀਂ 10 ਮਹੀਨੇ ਪਹਿਲਾਂ ਸ਼ੁਰੂ ਕੀਤਾ, ਬੰਦ ਕੀਤਾ ਦੱਸ ਰਹੇ ਹੋ। ਇਹਦਾ ਮਤਲਬ ਆਪਾਂ ਕੁੱਲ ਮਿਲਾ ਕੇ ਚੱਲੀਏ ਤਾਂ 23 ਸਾਲ ਤੱਕ ਤੁਸੀਂ ਨਸ਼ੇ ਦਾ ਸੇਵਨ ਕੀਤਾ। 23.5 ਸਾਲ ਦੇ ਵਿੱਚ ਮੌਂਟੀ ਨੇ ਆਪਣਾ ਕੀ ਉਜਾੜਿਆ ਹੈ? ਮੌਂਟੀ ਨੇ ਕਿਹੜੇ ਘਾਟੇ ਖਾਦੇ ਨੇ ਜ਼ਿੰਦਗੀ ਦੇ ਵਿੱਚ? ਪੈਸੇ ਦਾ ਕਿੰਨਾ ਉਜਾੜਾ ਕੀਤਾ? ਪੈਸੇ ਦਾ ਭਾਜੀ ਦਾ ਸਾਰਾ ਪਾ ਪੂ ਕੇ ਲਾ ਲਓ ਵੀ ਮੈਂ ਇੱਕ ਦਿਨ ਉਹਦਾ ਸੋਚਦਾ ਸੀਗਾ, ਮੋਟਾ ਹਿਸਾਬ ਲਾਉਂਦਾ ਸੀ ਤੇ ਮੈਨੂੰ ਲੱਗਦਾ ਵੀ 2 ਕਰੋੜ ਰੁਪਏ ਦੇ ਲਾਗੇ ਛਾਗੇ ਦਾ ਨਸ਼ਾ ਕਰ ਲਿਆ, ਕਿਉਂਕਿ 23 ਸਾਲ ਦਾ ਪੀਰੀਅਡ ਬਹੁਤ ਹੁੰਦਾ ਹੈ ਨਾ, ਲੰਬਾ ਹੁੰਦਾ। 40 ਤੋਲੇ ਸੋਨਾ ਜਿਹੜਾ ਉਹ ਵੇਚ ਲਿਆ ਘਰ ਦਾ। ਫੇਰ ਲਾ ਲਓ ਵੀ ਜਦੋਂ ਦਾਣੇ ਹੁੰਦੇ ਸੀਗੇ ਲੈ ਕੇ ਜਾਣੇ, ਜੇ 5 ਟਰਾਲੀਆਂ ਹੋਈਆਂ ਵਿੱਚੋਂ 1 ਟਰਾਲੀ ਗੈਪ ਕਰ ਦੇਣੀ। ਫੇਰ ਜਿੱਦਾਂ ਖਾਦ ਪਾਉਣੀ ਆ, ਜੇ ਲਾ ਲਓ ਵੀ 40 ਬੋਰੇ ਪਾਉਣੇ ਆ ਤੇ ਵਿੱਚੋਂ 5 ਹੀ ਪਾਉਣੇ, 15 ਦੇ ਪੈਸੇ ਖਾ ਜਾਣੇ। ਜੇ ਸਪਰੇਅ ਲੈ ਕੇ ਆਉਣੀ ਆ 15,000 ਦੀ ਲਿਆਂਦੀ ਆ ਦਵਾਈ ਸਪਰੇਅ ਵਾਲੀ, ਤੇ ਵਿੱਚੋਂ 4,000 ਦੀ 3,000 ਦੀ ਪਾਉਣੀ ਆ, ਬਾਕੀ ਉਹ ਪੈਸੇ ਖਾ ਜਾਣੇ। ਮਤਲਬ ਹਰੇਕ ਪਾਸੇ ਬੰਦੇ ਨੂੰ ਇਹ ਹੁੰਦਾ ਮੈਂ ਇੱਧਰੋਂ ਵੀ ਟਾਂਕਾ ਲਾ ਲਵਾਂ, ਇੱਧਰੋਂ ਵੀ ਟਾਂਕਾ ਲਾ ਲਵਾਂ, ਇੱਧਰੋਂ ਵੀ ਮੈਂ ਆਪਣੇ ਘਰਦਿਆਂ ਨਾਲ ਦਗਾ ਕਰੀ ਜਾਣਾ। ਭਾਜੀ ਉਹ ਬੰਦੇ ਦੀ ਮਜਬੂਰੀ ਹੁੰਦੀ ਨਾ, ਬੰਦੇ ਨੂੰ ਉਦੋਂ ਇੰਨੀ ਸੋਚ ਨਹੀਂ ਹੁੰਦੀ ਮੈਂ ਘਰ ਦਾ ਨੁਕਸਾਨ ਕਰਨ ਡਿਆ। ਉਹਨੂੰ ਤੇ ਇਹ ਹੁੰਦਾ ਵੀ ਮੇਰੇ ਢਿੱਡ ਵਿੱਚ ਦੱਸਦਾ ਨਸ਼ਾ ਚੱਲ ਜਾਵੇ, ਮੈਂ ਸਰੂਰ ਕਿੱਦਾਂ ਲੈਣਾ ਉਹ ਬੰਦਾ ਦੇਖਦਾ ਹੁੰਦਾ। ਉਹਨੂੰ ਇਹ ਨਹੀਂ ਮਤਲਬ ਹੁੰਦਾ ਵੀ ਮੇਰੇ ਘਰ ਦੇ ਕੀ ਸੋਚਣਗੇ, ਲੋਕ ਕੀ ਸੋਚਣਗੇ। ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ, ਸਿਰਫ ਪੈਸਾ ਦੇਖਦਾ। ਲੁੱਟ ਖੋ ਕੀਤੀ ਹੈ ਮੌਂਟੀ ਮਾਨ ਨੇ? ਨਹੀਂ, ਬਾਹਰ ਨਹੀਂ ਕਦੇ ਭਾਜੀ ਇਦਾਂ ਦਾ ਕੰਮ ਨਹੀਂ ਕੀਤਾ, ਬਾਹਰ ਕਦੇ ਵੀ ਨਹੀਂ ਜ਼ਿੰਦਗੀ 'ਚ ਕੀਤਾ। ਤੇ ਪਰ ਇਹ ਵਿਚਾਰ ਆਉਂਦਾ ਕਿਉਂਕਿ ਨਸ਼ੇ ਵਾਲੇ ਅੱਜ ਕੱਲ ਦੇਖਦੇ ਆ ਕਿ ਮਿੰਟ ਲਾਉਂਦੇ ਨੇ, ਦਾਤਰ ਕੋਲ ਰੱਖਦੇ ਨੇ, ਮਾਰਦੇ ਨੇ, ਠਾਹ ਦੇਣੀ, ਜੋ ਕੁਝ ਹੁੰਦਾ ਖੋ ਕੇ ਲੈ ਜਾਂਦੇ ਨੇ, ਉਹਦੇ ਨਾਲ ਨਸ਼ਾ ਕਰ ਲੈਂਦੇ ਨੇ। ਏਦਾਂ ਦੇ ਤੁਹਾਡੇ ਗਰੁੱਪ 'ਚ ਬੰਦੇ ਸੀਗੇ? ਜਾਂ ਤੁਹਾਨੂੰ ਕਦੀ ਕਿਸੇ ਨੇ ਕਿਹਾ ਹੀ ਹੋਵੇ? ਤੁਸੀਂ ਤਾਂ ਕਹਿੰਦੇ ਹੋ ਮੈਂ ਨਹੀਂ ਕੀਤਾ, ਤੁਹਾਨੂੰ ਕਦੀ ਕਿਸੇ ਨੇ ਕਿਹਾ ਹੋਵੇ ਵੀ ਭਾਈ ਅੱਜ ਪੈਸੇ ਹੈ ਨਹੀਂਗੇ, ਚੱਲ ਇਹ ਕੰਮ ਕਰਕੇ? ਨਹੀਂ, ਆਈਡੀਆ ਤਾਂ ਬੰਦੇ ਦਿੰਦੇ ਰਹਿੰਦੇ ਹੁੰਦੇ ਸੀ, ਉਹ ਫਲਾਣੇ ਤੋਂ ਇੰਨੇ ਪੈਸੇ ਹੁੰਦੇ ਆ, ਦੇਖੀਏ ਕਰਕੇ। ਉਹ ਮੈਂ ਜਾਓ ਭਰਾਵਾ, ਮਤਲਬ ਤੋੜ ਝੱਲਣੀ ਭਾਈ। ਆਪਣੇ ਇੱਕ ਮਨ ਵਿੱਚ ਵੀ ਚੀਜ਼ਾਂ ਆਉਂਦੀਆਂ ਨਾ, ਪਰ ਇੱਕ ਗੱਲ ਆ, ਕੋਈ ਮਾਣ ਵਾਲੀ ਗੱਲ ਨਹੀਂ ਹੈਗੀ। ਭਾਵੇਂ ਕੋਈ ਰਜਵਾੜੇ ਦਾ ਪੁੱਤ ਹੋਵੇ, ਨਸ਼ਾ ਹਾਲਾਤ ਲੈ ਆਉਂਦਾ ਉਦਾਂ ਦੇ। ਮਤਲਬ ਜੇ ਮੈਂ ਹੁਣ ਚਲੋ 23 ਸਾਲ ਕਰਕੇ ਤਾਂ ਉਹਦੇ ਵਿੱਚੋਂ ਨਿਕਲਿਆ, ਇਹ ਗਲਤੀ ਨਹੀਂ ਕੀਤੀ, ਪਰ ਇਹ ਨਹੀਂ ਮੈਂ ਕਹਿੰਦਾ ਜਿਵੇਂ ਲਗਾਤਾਰ ਕਰਦਾ ਰਹਿੰਦਾ ਤੇ ਸ਼ਾਇਦ ਉਹ ਦਿਨ ਆ ਜਾਂਦੇ। ਇਹ ਤਾਂ ਮਾਲਕ ਦਾ ਸ਼ੁਕਰ ਆ, ਪ੍ਰਮਾਤਮਾ ਦਾ। ਮੈਨੂੰ ਉੱਥੋਂ ਚਲੋ 23 ਸਾਲਾਂ ਬਾਅਦ ਹੀ ਭਾਵੇਂ ਮੋੜ ਤੇ ਲਿਆ, ਮੈਨੂੰ ਇਸ ਜ਼ਿੰਦਗੀ ਦਾ ਵੀ ਉਹਨੇ ਦਿਖਾਲ ਦਿੱਤਾ ਸਵਾਦ ਵੀ ਆਹ ਜ਼ਿੰਦਗੀ ਕਿੱਦਾਂ ਦੀ ਆ ਨਾ। ਉਹ ਨਰਕ ਭਰੀ ਜ਼ਿੰਦਗੀ ਵਿੱਚ ਮੈਂ ਆਪ ਧੱਸਿਆ ਸੀ, ਪਰ ਪ੍ਰਮਾਤਮਾ ਨੇ ਮੈਨੂੰ ਬਾਹੋਂ ਫੜ ਕੇ ਬਾਹਰ ਕੱਢ ਲਿਆ ਉਹਦੇ ਵਿੱਚੋਂ। ਅੱਛਾ, ਸਹੀ ਗੱਲ ਹੈ। ਤੇ ਪੈਸੇ ਦਾ ਤਾਂ ਹੋ ਗਿਆ, ਪੈਸੇ ਦਾ ਤਾਂ ਜਿਹੜਾ ਘਾਟਾ ਖਾਦਾ ਬੰਦਾ ਪੂਰਾ ਕਰ ਲੈਂਦਾ, ਪਰ ਜਿਹੜੀ ਰਿਸ਼ਤਿਆਂ 'ਚ ਰਗੜ ਲੱਗਦੀ ਆ ਉਹ ਕਦੀ ਠੀਕ ਨਹੀਂ ਹੁੰਦੀ। ਉਹ ਤਾਂ ਗੰਢ ਇੱਕ ਵਾਰੀ ਪੈ ਗਈ, ਕਹਿੰਦੇ ਧਾਗਾ ਮੁੜ ਕੇ ਸਿੱਧਾ ਨਹੀਂ ਹੁੰਦਾ। ਰਿਸ਼ਤਿਆਂ 'ਚ ਕਿੰਨੇ ਕੁ ਘਾਟੇ ਖਾਦੇ ਮੌਂਟੀ ਨੇ ਨਸ਼ਾ ਕਰਦਿਆਂ? ਰਿਸ਼ਤਿਆਂ 'ਚ ਭਾਜੀ ਸਾਰੇ ਜਣੇ ਦੂਰ ਹੋਈ ਜਾਂਦੇ ਸੀਗੇ ਤੇ ਬਾਕੀ ਜਿੰਨੇ ਵੀ ਰਿਸ਼ਤੇਦਾਰ ਸੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਇਹਨੇ ਰੱਜਿਆ ਆ, ਨਾਲ ਬਿਠਾਉਣਾ ਕਿਸੇ ਨੇ। ਨਾਲ ਕੀ ਬਿਠਾਉਣਾ ਜੀ, ਅਗਲੇ ਕਹਿੰਦੇ ਅਸੀਂ ਕਿਤੇ ਸ਼ਹਿਰ ਨੂੰ ਵੀ ਇਹਨੂੰ ਨਾਲ ਲੈ ਕੇ ਜਾਂਦੇ, ਅਸੀਂ 4 ਜਣੇ ਸਹੀ ਆ, 5ਵਾਂ ਅੱਖਾਂ ਮੀਟਣ ਡਿਆ ਤਾਂ ਸਾਡੀ ਬੇਇੱਜ਼ਤੀ ਹੋਊਗੀ। ਉਹ ਮਤਲਬ ਗਲਤੀਆਂ ਤੇ ਮੇਰੀਆਂ ਸੀ, ਰਿਸ਼ਤੇਦਾਰਾਂ ਦੀਆਂ ਥੋੜ੍ਹੋ ਸੀ। ਤੇ ਬਾਕੀ ਉਹ ਬਾਣੀ ਕਹਿੰਦੀ ਟੂਟੀ ਗੰਢਣ ਹਾਰ ਗੋਪਾਲ, ਉਹ ਮਤਲਬ ਟੁੱਟੀਆਂ ਨੂੰ ਗੰਢਣ ਵਾਲਾ ਪ੍ਰਮਾਤਮਾ ਆ। ਜੇ ਚੰਗੇ ਹੋਏ ਆ, ਅੱਜ ਚੰਗੇ ਪਾਸੇ ਲੱਗੇ ਆ, ਤੇ ਪ੍ਰਮਾਤਮਾ ਨੇ ਆਪੇ ਹੀ ਸਾਰੇ ਟੁੱਟੀਆਂ ਗੰਢ ਦੇਣੀਆਂ। ਬੜਾ ਬਿਆਨ ਸਰਾਉਂਦੇ ਨੇ ਹੁਣ ਤੁਹਾਨੂੰ? ਹਾਂਜੀ, ਹੁਣ ਫੋਨ ਆਉਂਦੇ, ਉਹ ਮੇਰੀਆਂ ਵੀਡੀਓ ਦੇਖਦੇ ਜਦੋਂ ਮੈਂ ਪਾਉਣਾ ਸਪੈਸ਼ਲ, ਫਿਰ ਮੈਨੂੰ 3-4 ਦਿਨਾਂ ਬਾਅਦ ਫੋਨ ਵੀ ਆਉਂਦਾ, ਆਹ ਤੇਰੀ ਵੀਡੀਓ ਬਹੁਤ ਵਧੀਆ ਸੀ। ਤੇ ਉਹ ਤੋਂ ਮੈਨੂੰ ਪੋਜ਼ਿਟਿਵ એનર્ਜੀ ਮਿਲਦੀ ਆ ਯਾਰ। ਜਿਹੜੇ ਬੰਦੇ ਮੈਨੂੰ ਮਤਲਬ ਦੇਖ ਕੇ ਜਿਨ੍ਹਾਂ ਦੇ ਮਨ ਵਿੱਚ ਮੇਰੇ ਪ੍ਰਤੀ ਨਫ਼ਰਤ ਆ ਜਾਂਦੀ ਹੁੰਦੀ ਸੀ ਵੀ ਇਹ ਕਿਹੜੀ ਜ਼ਿੰਦਗੀ ਵਿੱਚ ਫਸਿਆ ਆ, ਤੇ ਅੱਜ ਉਹ ਮੈਨੂੰ ਦੇਖ ਕੇ ਮੈਨੂੰ ਫੋਨ ਕਰਦੇ ਆ, ਮੈਨੂੰ ਹੋਰ ਐਪਰੀਸ਼ੀਏਟ ਕਰਦੇ ਆ ਕਿ ਵੀ ਚੰਗੇ ਪਾਸੇ ਲੱਗਾ ਆ ਤੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਣ ਡਿਆ ਨਾ। ਕਿਉਂਕਿ ਹੁਣ ਆਪਣੇ ਪਰਿਵਾਰ 'ਚ ਰਹੀਦਾ ਆ, ਵਧੀਆ ਬੰਦਿਆਂ ਦੇ ਵਿੱਚ ਰਹੀਦਾ ਆ, ਵਧੀਆ ਤਰੀਕੇ ਨਾਲ ਜ਼ਿੰਦਗੀ ਜੀਂਦੇ ਆ। ਹੁਣ ਜੀਵਨ ਜਿਹੜਾ ਬੜਾ ਸੁਖਾਲਾ ਚੱਲਣ ਡਿਆ। ਜੀ। ਸੋ 23 ਸਾਲਾਂ ਦੇ ਵਿੱਚ, 23 ਸਾਲ ਤੋਂ ਵੱਧ ਦੇ ਨਸ਼ੇ ਦੇ ਸਮੇਂ ਦੇ ਦੌਰਾਨ ਸਭ ਤੋਂ ਘਟੀਆ ਇੱਕ ਇਨਸੀਡੈਂਟ ਕੋਈ ਦੱਸਣਾ ਹੋਵੇ, ਇੱਕ ਘਟਨਾ ਦੱਸਣੀ ਹੋਵੇ ਜਿਹਨੂੰ ਤੁਹਾਡੇ ਮਨ ਜ਼ਿਹਨ ਚੋਂ ਕੱਢਿਆ ਨਹੀਂ ਜਾ ਸਕਦਾ, ਤਾਂ ਉਹ ਅਟੁੱਟ ਰਹਿਣੀ ਹੈ, ਉਹ ਅਡਿੱਗ ਰਹਿਣੀ ਹੈ, ਉਹ ਕੋਈ ਇਦਾਂ ਦੀ ਘਟਨਾ ਤੁਹਾਡੇ ਮਨ 'ਚ? ਭਾਜੀ ਘਟਨਾ ਮੈਂ ਤੁਹਾਨੂੰ ਦੱਸਦਾ ਨਾ, ਮੈਂ ਸਮੈਕ ਪੀ ਲਈ ਜ਼ਿਆਦਾ, ਉਦੋਂ ਸਮੈਕ ਦਾ ਦੌਰ ਚੱਲਦਾ। ਕਿਹੜਾ ਦੌਰ, ਕਿਹੜੇ ਸੰਨ ਦੀ ਗੱਲ ਹੋਊਗੀ? ਇਹ ਲਾ ਲਓ ਵੀ ਅੱਜ ਤੋਂ 14 ਸਾਲ ਪਹਿਲਾਂ ਦੀ ਗੱਲ ਹੋਊਗੀ। ਤੇ ਮੈਂ ਸਮੈਕ ਪੀ ਲਈ, ਤੇ ਸਮੈਕ ਪੀ ਕੇ ਤੇ ਮਾਤਾ ਮੇਰੀ ਰਾਤ ਨੂੰ 9-10 ਵਜੇ ਨਾ ਮੇਰੇ ਮੂਹਰੇ ਏਦਾਂ ਰੋਟੀ ਪਾ ਕੇ ਰੱਖ ਗਏ, ਤੇ ਰੋਟੀ ਪਾ ਕੇ ਰੱਖ ਗਈ। ਮੈਂ ਜ਼ਿਆਦਾ ਇੰਨੀ ਪੀਤੀ ਸੀ, ਮੈਂ ਉੱਥੇ ਗੱਡ ਹੋ ਗਿਆ। ਤੇ ਰੋਟੀ ਦੇ ਉੱਤੇ? ਹਾਂਜੀ, ਉੱਥੇ ਇਦਾਂ ਹੀ ਡੈਪਿਆਂ ਤੇ ਉਹ ਆਲੇ ਦੁਆਲੇ ਕੀੜੀਆਂ ਚੱਲਣ ਲੱਗ ਪਈਆਂ, ਮੇਰੇ ਸਿਰ 'ਚ ਕੀੜੀਆਂ ਚੱਲਣ, ਮੂੰਹ 'ਚ ਕੀੜੀਆਂ ਆ ਗਈਆਂ। ਮਤਲਬ ਜਿੱਦਾਂ ਤੁਹਾਨੂੰ ਪਤਾ ਪੁਰਾਣੇ ਘਰ ਸੀ, ਤੇ ਕੀੜੀਆਂ ਜਦੋਂ ਮਾਤਾ ਅੱਧੇ ਘੰਟੇ ਬਾਅਦ ਭਾਂਡੇ ਚੱਕਣਾ ਹੀ ਮੈਂ ਗੱਡ ਹੋਇਆ ਪਿਆ ਸੀ। ਤੇ ਮਾਤਾ ਨੇ ਜਾ ਕੇ ਡੈਡੀ ਨੂੰ ਉਠਾਲਿਆ, ਡੈਡੀ ਨੇ ਜਾ ਕੇ ਚਾਚੇ ਨੂੰ ਉਠਾਲਿਆ,
ਤੇ ਉਹਨਾਂ ਨੇ ਫਿਰ ਭਰਾਵਾ ਮੇਰੇ ਤੇ 3 ਡਾਂਗਾ ਤੋੜੀਆਂ ਉਦੋਂ। ਤੇ ਮੈਂ ਜਿੱਦਾਂ ਮਤਲਬ ਆ ਮੇਰੇ ਲਾਸ਼ਾਂ ਇੰਨੀਆਂ ਪਈਆਂ ਸੀ। ਆ ਮੇਰਾ ਫਰੈਂਡ ਹੈ ਇੱਕ, ਹੁਣ ਬਾਹਰ ਗਿਆ, ਪੰਮਾ ਉਹਦਾ ਨਾਂ, ਉਹ ਇੰਗਲੈਂਡ ਵਿੱਚ ਆ। ਤੇ ਉਹ ਸਵੇਰ ਨੂੰ ਮੈਨੂੰ ਦੇਖਣ ਆਇਆ ਤਾਂ ਉਹਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਮੇਰੀ ਢੂਈ ਦੇਖ ਕੇ। ਇੰਨਾ ਜ਼ਿਆਦਾ ਕੁੱਟਿਆ ਮੈਨੂੰ, ਚੱਕ ਚੱਕ ਕੇ ਫੜ ਕੇ ਬਾਲਾਂ ਕੰਧਾਂ 'ਚ ਮਾਰਦੇ ਸੀ ਏਦਾਂ ਫੜ ਕੇ। ਉਹ ਮਤਲਬ ਪਰ ਮੈਂ ਉਹਨਾਂ ਦੇ ਅੰਦਰ ਦਰਦ ਸੀ, ਦਰਦ ਉਹ ਸੁਧਾਰਨਾ ਚਾਹੁੰਦੇ ਸੀ, ਪਰ ਮੈਂ ਕੁੱਤੇ ਦੀ ਪੂਛ ਫੇ ਉਹ ਜਦੋਂ 1-2 ਦਿਨ ਉੱਥੇ ਔਖੇ ਸੌਖੇ ਕੱਢ ਲੈ, ਮੁੜ ਕੇ ਫੇਰ ਉਧਰਲੇ ਪਾਸੇ ਜਿੱਦਾਂ ਹੀ ਪੈਰਾਂ ਤੇ ਆਏ ਫੇਰ ਚੱਕ ਲਿਆ ਕੰਮ। ਮਤਲਬ ਬੰਦਾ ਯਾਰ ਬਹੁਤ ਘਰਦਿਆਂ ਨੂੰ ਦੁਖੀ ਕਰਦਾ, ਬਹੁਤ ਮਤਲਬ ਤੰਗ ਕਰਦਾ। ਕਿਸੇ ਦਾ ਜੀ ਕਰਦਾ ਵੀ ਜਦੋਂ ਪੁੱਤ ਭਰ ਜਵਾਨੀ ਵਿੱਚ ਪਾਲ ਪੋਸ ਕੇ ਕੀਤਾ ਹੋਵੇ ਤਾਂ ਉਹਨੂੰ ਹੱਥੀ ਕੁੱਟਿਆ ਜਾਵੇ। ਮਤਲਬ ਉਹ ਬੰਦੇ ਦੀਆਂ ਗਲਤੀਆਂ ਹੁੰਦੀਆਂ, ਉਹ ਵੀ ਜਵਾਨ ਪੁੱਤ ਨੂੰ, ਕਹਿੰਦੇ ਜਵਾਨ ਪੁੱਤ, ਕੱਲਾ ਪੁੱਤ ਨਾਲ ਕੱਲਾ। ਮਤਲਬ ਹਾਲਾਤ ਬੰਦਾ ਇਦਾਂ ਦੇ ਲੈ ਆਉਂਦਾ ਆਪਣੇ ਵੀ ਘਰ ਦੇ ਵਿੱਚ ਦੁਖੀ ਹੋ ਕੇ ਕਰਨ ਕੀ ਯਾਰ, ਮਰਦਾ ਥੋੜੋ ਦੇਖ ਹੁੰਦਾ ਰੋਜ਼ ਵੀ ਰੋਜ਼ ਪੁੱਤ ਅੱਖਾਂ ਮੂਹਰੇ, ਉਹਨੂੰ ਪਤਾ ਵੀ ਨਸ਼ੇ ਨੇ ਤਾਂ ਮਾਰਨਾ ਹੀ ਆ ਬੰਦੇ ਨੂੰ। ਸਹੀ ਗੱਲ। ਅੱਜ ਤੱਕ ਭਾਜੀ ਜਿੰਨੇ ਵੀ ਬੰਦੇ ਮਰੇ ਤੁਸੀਂ ਦੇਖੇ ਹੋਊਗੇ, ਨਸ਼ਾ ਕਰਨ ਵਾਲਾ ਜ਼ਰੂਰ ਮਰਿਆ ਹੋਊਗਾ, ਨਸ਼ਾ ਛੱਡਣ ਲੱਗੇ ਕੋਈ ਬੰਦਾ ਨਹੀਂ ਅੱਜ ਤੱਕ ਮਰਿਆ। ਸਹੀ ਗੱਲ ਹੈ, ਪਰ ਫੇਰ ਵੀ ਛੱਡਦੇ ਕਿਉਂ ਨਹੀਂ ਭਾਜੀ? ਉਹ ਵਹਿਮ ਵਿੱਚ ਫਸੇ ਹੁੰਦੇ, ਸਾਡੇ ਤੋਂ ਤੋੜ ਨਹੀਂ ਝੱਲੀ ਜਾਣੀ, ਅੰਗ ਖੜ ਜਾਣਾ ਸਾਡਾ। ਆ ਤੁਹਾਡੇ ਸਾਹਮਣੇ ਆ, ਮੇਰੇ ਨਾਲ ਦੌੜ ਲਾ ਲਓ, ਜੇ ਮੈਨੂੰ ਯਕੀਨ ਆ ਤੁਸੀਂ ਪਹਿਲਾਂ ਥੱਕ ਜਾਣਾ, ਮੈਂ ਨਹੀਂ ਥੱਕੂਗਾ। ਅੱਛਾ ਯਾਰ ਬੰਦਾ ਅੰਦਰੋਂ ਰਿਕਵਰ ਹੋਣ ਲੱਗ ਪੈਂਦਾ ਹੌਲੀ ਹੌਲੀ ਆਪਣੀ। ਨਾਲੇ ਪੋਜ਼ਿਟਿਵਿਟੀ ਵੀ ਕੰਮ ਕਰਦੀ ਹੈ ਬੰਦੇ ਦੇ ਸਰੀਰ ਦੇ ਅੰਦਰ, ਜਿੰਨੀ ਸਕਾਰਾਤਮਕਤਾ ਹੋਊਗੀ ਉਹ ਕੰਮ ਕਰਦੀ ਹੈ ਭਾਜੀ। ਪੋਜ਼ਿਟਿਵ ਚੀਜ਼ ਹੋਣੀ ਬਹੁਤ ਜ਼ਰੂਰੀ ਆ, ਉਹੀ ਤੁਹਾਡਾ ਨਸ਼ਾ ਛਡਾਉਂਦੀ ਆ। ਹੁਣ ਮੈਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੀ ਗੱਲ ਦੱਸਦਾ। ਦਿਹਾੜੀ ਵਿੱਚ ਕੋਈ ਜ਼ਰੂਰੀ ਥੋੜਾ ਮੇਰੇ ਨਾਲ ਸਾਰਾ ਕੁਝ ਪੋਜ਼ਿਟਿਵ ਹੀ ਹੁੰਦਾ, ਮੇਰੇ ਨਾਲ ਨੈਗੇਟਿਵ ਚੀਜ਼ਾਂ ਵੀ ਹੁੰਦੀਆਂ ਉਹ, ਪਰ ਮੈਂ ਨੈਗੇਟਿਵ ਚੀਜ਼ਾਂ ਨੂੰ ਲੀਵ ਇਟ ਕਰ ਦਿੰਦਾ, ਪਿੱਛੇ ਛੱਡ ਦਿੰਦਾ ਅੱਜ ਤੱਕ। ਚਲੋ ਮੈਂ ਹੁਣ ਇੱਕ ਵਾਰ ਮੁੜ ਤੋਂ ਤੁਹਾਨੂੰ ਉਹੀ ਚੀਜ਼ ਪੁੱਛ ਲੈਣਾ ਕਿ ਹੁਣ ਤਾਂ ਤੁਸੀਂ ਦੱਸ ਰਹੇ ਹੋ ਕਿ 10 ਮਹੀਨਿਆਂ ਤੋਂ ਉੱਤੇ ਨਸ਼ਾ ਛੱਡੇ ਨੂੰ ਹੋ ਚੁੱਕੇ ਨੇ, ਤੁਸੀਂ ਮੁੜ ਤੋਂ ਸੁਚਾਰੂ ਰੂਪ ਨਾਲ ਜ਼ਿੰਦਗੀ ਚਲਾ ਰਹੇ ਹੋ, ਆਪਣੇ ਪਰਿਵਾਰ ਨੂੰ ਦੇਖ ਰਹੇ ਹੋ, ਪਰ ਹੁਣ ਇਸ ਜ਼ਿੰਦਗੀ ਦੇ ਦੌਰਾਨ ਪਿਛਲੇ 10 ਮਹੀਨਿਆਂ ਦੇ ਵਿੱਚ ਕੋਈ ਇਦਾਂ ਦਾ ਦੋਸਤ, ਕੋਈ ਪੁਰਾਣਾ ਮਿੱਤਰ ਉਹਨੇ ਆਫਰ ਕੀਤਾ ਹੋਵੇ ਵੀ ਆ ਜਾ ਭਾਈ ਚੱਲੀਏ ਫਲਾਨੀ ਜਗ੍ਹਾ, ਬੜਾ ਵਧੀਆ ਸਮਾਨ ਮਿਲਦਾ? ਮੈਂ ਤੁਹਾਨੂੰ ਦੱਸਦਾ ਭਾਜੀ ਹਾਸੇ ਨਾਲ, ਉਹ ਬੰਦੇ ਦਾ ਨਾਮ ਵੀ ਲੈ ਦੇਵਾਂ? ਕੋਈ ਨਾ, ਉਹ ਸਾਨੂੰ ਨਹੀਂ ਕੋਈ ਇਸ਼ੂ। ਮੈਂ ਪਤਾ ਕੀ ਚੱਕਰ ਹੋਇਆ, ਮੈਂ ਆਉਂਦਾ ਸੀਗਾ ਅੰਮ੍ਰਿਤਸਰ ਤੋਂ ਇੱਧਰ ਨੂੰ ਜਲੰਧਰ ਨੂੰ, ਹਾਂਜੀ, ਰਾਹ ਵਿੱਚ ਰਈਏ ਚ ਨਾ ਮੇਰਾ ਜੀ ਕੀਤਾ, ਮੈਂ ਕਿਹਾ ਉੱਥੇ ਬ੍ਰੈਸਟਾ ਤੇ ਕਾਫੀ ਪੀਨੇ ਆ। ਅੱਛਾ। ਤੇ ਮੈਂ ਨਾ ਮੈਨੂੰ ਲੱਗਾ ਵੀ ਬ੍ਰੈਸਟਾ ਖਰੇ ਪਿੱਛੇ ਲੰਘ ਗਿਆ, ਤੇ ਮੈਂ ਰਈਏ ਵਾਲੇ ਪੁਲ ਦੇ ਥੱਲੇ ਨਾ ਰੁਕ ਕੇ ਮੈਂ ਬੰਦੇ ਇੱਕ ਨੂੰ ਤਾਕੀ ਖੋਲੀ ਗੱਡੀ ਦੀ, ਸ਼ੀਸ਼ਾ ਡਾਊਨ ਕੀਤਾ, ਮੈਂ ਕਿਹਾ ਭਾਜੀ ਵੀ ਇੱਥੇ ਬ੍ਰੈਸਟਾ ਕਿੱਥੇ ਆ? ਉਹ ਸਵੇਰ ਦਾ ਟਾਈਮ ਸੀ 9 ਵਜੇ ਦਾ। ਮੈਨੂੰ ਕਹਿੰਦਾ ਕੀ ਗੱਲ ਟੁੱਟਾ ਲੱਗਦਾ? ਉਦੋਂ ਮੈਨੂੰ ਛੱਡੇ ਨੂੰ ਵੀ 2.5 ਮਹੀਨੇ ਹੋਏ ਸੀ, ਮਤਲਬ ਜਦੋਂ ਚਿਹਰੇ ਉੱਤੇ ਇੰਨੀ ਰੌਣਕ ਨਹੀਂ ਸੀ ਉਦੋਂ ਆਈ ਹਰੇ। ਤੇ ਮੈਨੂੰ ਕਹਿੰਦਾ ਟੁੱਟਾ ਲੱਗਦਾ, ਮੈਂ ਕਿਹਾ ਨਹੀਂ ਭਾਜੀ ਮੈਂ ਕਲੀਨ ਆ, ਮੈਂ ਨਸ਼ਾ ਨਹੀਂ ਕਰਦਾ, ਹੁਣ ਮੈਨੂੰ 2.5 ਮਹੀਨੇ ਹੋ ਗਏ। ਉਹ ਭਰਾਵਾ ਉਹਨੇ ਗੱਡੀ ਖੋਲੀ, ਮੇਰੇ ਨਾਲ ਬਹਿ ਕੇ ਆਣ ਕੇ, ਉਹਦੇ ਏਦਾਂ ਬੈਗ ਪਾਇਆ ਸੀ, ਬੈਗ ਵਿੱਚੋਂ ਏਦਾਂ ਏਡੀਆਂ ਬਿੱਟਾਂ ਉਹਦੇ ਕੋਲ ਬੰਨੀਆਂ ਪਈਆਂ ਸੀ 25-25 ਮਿਲੀਆਂ ਦੀਆਂ। ਕਿਹੜੀ ਚੀਜ਼? 20-25 ਦੀਆਂ ਚਿੱਟੇ ਦੀਆਂ। ਅੱਛਾ। ਮੈਨੂੰ ਕਹਿੰਦਾ ਲੈ ਫੜ ਲਾ, ਫ੍ਰੀ ਲਾ, ਪੰਨੀ ਵੀ ਦਿੰਦਾ ਤੈਨੂੰ, ਟੀਕੇ ਨਾਲ ਲਾਉਣਾ ਕਿ ਪੰਨੀ ਨਾਲ ਲਾਉਣਾ? ਅੱਛਾ। ਉਹ ਮੈਂ ਹੱਥ ਜੋੜਾਂ, ਮੈਂ ਕਿਹਾ ਭਾਜੀ ਵੀ ਮੈਂ ਨਹੀਂ ਨਸ਼ਾ ਕਰਦਾ ਹੈਗਾ, ਮੈਨੂੰ 2.5 ਮਹੀਨੇ ਹੋ ਗਏ, ਮੈਂ ਤਾਂ ਖਰੇ ਰੱਬ ਹੀ ਇਮਤਿਹਾਨ ਲੈਣ ਡਿਆ ਸੀ। ਤੇ ਉਹ ਭਰਾਵਾ ਆਪਣੀਆਂ ਗੱਲਾਂ ਦੱਸਣ ਲੱਗ ਪਿਆ, ਮੇਰਾ ਨਾਮ ਆ, ਮੈਨੂੰ ਇਦਾਂ, ਮੇਰੇ ਤੋਂ ਪੁਲਿਸ ਵਾਲੇ ਵੀ ਡਰਦੇ ਆ, ਮੈਂ ਲਾਤੀ ਵੀ ਇਹਨਾਂ ਨੂੰ ਗਾਲਾਂ ਕੱਢ ਕੇ ਆਇਆ, ਇਦਾਂ ਦੀਆਂ ਗੱਲਾਂ ਕਰਨ ਲੱਗ ਪਿਆ ਗੱਡੀ 'ਚ ਬਹਿ ਕੇ। ਤੇ ਉਹਨੇ ਮੁੜ ਕੇ ਭਰਾਵਾ ਮੈਂ ਮਾਲਕ ਅੱਗੇ ਅਰਦਾਸ ਕੀਤੀ, ਮੈਂ ਕਿਹਾ ਪ੍ਰਮਾਤਮਾ ਮੈਨੂੰ ਹੁਣ ਮਸੀਹ ਤੂੰ ਇਸ ਦਲਦਲ ਵਿੱਚੋਂ ਕੱਢਿਆ, ਵੀ ਇਹਨੂੰ ਹੁਣ ਗੱਡੀ 'ਚੋਂ ਲਾ ਦੇ ਕਿਸੇ ਤਰੀਕੇ ਨਾਲ। ਫਿਰ ਕਿੱਦਾਂ ਕੀਤਾ? ਫਿਰ ਮੈਂ ਕਿਹਾ ਭਾਜੀ ਜਾ ਯਾਰ, ਮੈਂ ਨਹੀਂ ਇਹ ਚੀਜ਼ ਨੂੰ, ਲੈ ਲਾ ਆ ਫ੍ਰੀ ਦਿੰਦਾ ਤੈਨੂੰ, ਨੰਬਰ ਲੈ ਲਾ ਮੇਰੇ ਤੋਂ, ਗਾਂ ਵੀ ਲੋੜ ਪੈ ਜਾਂਦੀ ਆ। ਮੈਂ ਕਿਹਾ ਭਾਜੀ ਇਦਾਂ ਮੈਂ ਹੱਥ ਜੋੜਿਆ ਉਹਨੂੰ, ਭਰਾਵਾ ਫੇਮ ਮਸੀ ਕਿਤੇ ਗੱਡੀ ਚੋਂ ਨਿਕਲਿਆ, ਤੇ ਬਾਅਦ ਚ ਉਤਰਾ ਕਰੀਏ, ਉਹ ਨੰਬਰ ਲੈ ਲਾ ਮੇਰਾ, ਗਾਂ ਵੀ ਲੋੜ ਪੈ ਜਾਂਦੀ ਆ। ਅੱਛਾ। ਮਤਲਬ ਇਦਾਂ ਦੇ ਹਾਲਾਤ ਆ ਪੰਜਾਬ ਵਿੱਚ ਬਣੇ ਪਏ, ਸ਼ਰੇਆਮ ਬੰਦੇ ਨੂੰ ਰਾਹ ਪੁੱਛਣ ਲੱਗੇ ਤੇ ਉਹ ਬੰਦਾ ਤੁਹਾਨੂੰ ਜੱਜ ਕਰਕੇ ਤੇ ਇਹ ਪੁੱਛਣ ਲੱਗ ਪਵੇ ਵੀ ਨਸ਼ਾ ਆਲੇ ਫੜ ਫ੍ਰੀ ਕਰਾਉਣਾ ਤੈਨੂੰ, ਜਦੋਂ ਉਹਨੂੰ ਪਤਾ ਲੱਗਾ ਵੀ ਇਹਨੂੰ ਛੱਡੇ ਨੂੰ 2-2.5 ਮਹੀਨੇ ਹੋ ਗਏ ਆ। ਹੋਣੀਆਂ ਏਦਾਂ ਬੈਗ ਦੇ ਵਿੱਚ ਸ਼ਰੇਆਮ ਪਾ ਕੇ ਉੱਥੇ ਚੌਂਕ ਰਈਏ ਵਾਲੇ ਪੁਲ ਦੇ ਥੱਲੇ ਖੜਾ। ਪੁਲਿਸ ਨੂੰ ਨਹੀਂ ਦੀਦੇ ਇਹ? ਨਹੀਂ ਦੀਦੇ ਆ ਭਾਜੀ, ਉਹ ਜਿਹੜੀਆਂ ਐਨਕਾਂ ਨਹੀਂ ਹੁੰਦੀਆਂ ਨੋਟਾਂ ਵਾਲੀਆਂ ਥੱਦੀ ਵਾਲੀਆਂ, ਉਹ ਐਨਕਾਂ ਨਹੀਂ ਦੀਣ ਦਿੰਦੀਆਂ। ਅੱਛਾ। ਦੀਦਾ ਸਾਰਾ ਕੁਝ ਹੀ ਆ। ਤੇ ਤੁਸੀਂ ਤਾਂ ਹੁਣ ਨਸ਼ਾ ਕਰਦੇ ਰਹੇ ਹੋ, ਤੁਹਾਨੂੰ ਤਾਂ ਬਹੁਤ ਸਾਰੇ ਟਿਕਾਣਿਆਂ ਦਾ ਵੀ ਖੂਫੀਆ ਦਾ ਪਤਾ ਹੋਊਗਾ, ਕਿੱਥੇ ਕਿੱਥੇ ਵਿਕਦਾ, ਕਿੱਦਾਂ ਵਿਕਦਾ। ਤੁਸੀਂ ਨਹੀਂ ਕਦੀ ਸੋਚਿਆ ਵੀ ਇਹਨਾਂ ਦਾ ਭਾਂਡਾ ਭੰਨਿਆ ਜਾਵੇ? ਭਾਜੀ ਭਾਂਡਾ ਤਾਂ ਬੰਦਾ ਤਾਂ ਭੰਨੇ ਨਾ ਵੀ ਜਾਂ ਪੱਕੇ ਤੌਰ ਤੇ ਕੋਈ ਕਾਰਵਾਈ ਹੋਣੀ ਹੋਵੇ। ਤੁਹਾਨੂੰ ਨਹੀਂ ਯਕੀਨ ਨਹੀਂ ਮੰਨਦੇ ਭਾਜੀ? 1% ਮੈਨੂੰ ਕੀ, ਕਿਸੇ ਪੰਜਾਬੀ ਨੂੰ ਵੀ ਹੈ ਨਹੀਂ ਯਾਰ। ਕੋਈ ਵੀ ਆਫੀਸਰ ਆਉਂਦਾ ਆ ਹਨਾ, ਕੋਈ ਆਫੀਸਰ ਆਉਂਦਾ ਆ, ਉਹ ਜਦੋਂ ਚੇਂਜ ਹੋ ਕੇ ਆਉਂਦਾ ਆ ਤਾਂ ਉਹ ਆਣ ਕੇ ਕਹਿੰਦਾ ਵੀ ਆਲੇ ਦੁਆਲੇ ਵਾਲੇ ਇਲਾਕਿਆਂ ਨੂੰ ਵੀ ਜਿਹੜੇ ਮੋਹਤਵਾਰ ਬੰਦੇ ਹੁੰਦੇ ਉਹਨਾਂ ਨੂੰ ਸੱਦਦਾ, ਆਪਣੇ ਕੋਲ ਥਾਣੇ ਸੱਦ ਲੈਂਦਾ।
ਥਾਣੇ ਸੱਦ ਕੇ ਕਹਿੰਦਾ ਵੀ ਹਾਂਜੀ ਵੀ ਨੰਬਰ ਦਿਓ ਸਾਨੂੰ ਤੇ ਦੱਸੋ ਨਾਂ ਲਿਖਾਓ ਕਿਹੜਾ ਪਿੰਡ 'ਚ ਨਸ਼ੇ ਵੇਚਦਾ। ਉਹ ਨਾਮ ਲਿਖ ਦਿੰਦੇ ਆ, ਉਹ ਨਾਮ ਲਿਖ ਦਿੰਦੇ ਆ। ਉਹ ਜਿਹੜੇ ਪੁਰਾਣੇ ਹੁੰਦੇ ਆ ਵੇਚਦੇ, ਉਹਨਾਂ ਨੂੰ ਪਤਾ ਹੁੰਦਾ ਪਹਿਲਾਂ ਜਿਹਨੇ ਚੇਂਜ ਹੋਣਾ ਹੁੰਦਾ, ਉਹ ਦੱਸ ਜਾਂਦਾ ਵੀ ਅੱਜ ਤੋਂ ਇੰਨੇ ਪੈਸੇ ਆਉਂਦੇ, ਤੋਂ ਇੰਨੇ ਆਉਂਦੇ ਆ। ਤੇ ਜਦੋਂ ਜਿਹੜਾ ਨਵਾਂ ਆਉਂਦਾ ਆ, ਨਵਾਂ ਵੇਚਣ ਲੱਗ ਜਾਂਦਾ, ਉਹਦਾ ਫਿਰ ਪਿੰਡ ਵਾਲੇ ਦੱਸ ਜਾਂਦੇ ਆ, ਫਿਰ ਉਹਦਾ ਵੀ ਕਾਰਵਾਈ ਕਿਸੇ ਤੇ ਕੋਈ ਨਹੀਂ ਹੁੰਦੀ, ਰਜਿਸਟਰ ਤੇ ਚੜ ਜਾਂਦਾ, ਉਹ ਵੀ ਫਿਰ ਪੱਕੀਆਂ ਤੇ ਪੈ ਜਾਂਦਾ। ਤੇ ਆ ਜਿਹੜੀਆਂ ਜ਼ਮੀਨਾਂ ਇਹ ਪ੍ਰਾਪਰਟੀਆਂ ਨਾਲ ਜ਼ਬਤ ਕਰਦੇ, ਸਾਰਾ ਕੁਝ ਕਰਦੇ ਆ, ਇਹ ਸਾਰੇ ਲੋਕ ਦਿਖਾਵੇ ਆ, ਲੋਕਾਂ ਮੂਹਰੇ ਨੰਬਰ ਬਣਾਉਣ ਨੂੰ। ਤੁਸੀਂ ਉਹਨਾਂ ਨੂੰ ਇੰਨੇ ਹੋਣ ਜੋਗੇ ਕਰਦੇ ਕਿਉਂ, ਐਡੇ ਕਰਦੇ ਕਿਉਂ, ਪਾਲਣ ਕਿਉਂ ਦਿੰਦੇ ਹੋ? ਹਾਂ, ਪਾਲਣ ਕਿਉਂ ਦਿੰਦੇ? ਉਹ ਤੁਹਾਡੀ ਛਤਰਛਾਇਆ ਹੇਠ ਪਾਲਦੇ ਆ। ਤੇ ਜਦੋਂ ਉਦੋਂ ਤੋਂ ਤੁਸੀਂ ਹਿੱਸੇ ਲਈ ਜਾਂਦੇ ਆ, ਤੇ ਜਦੋਂ ਉਹ ਫਿਰ ਵੱਡੇ ਮਹਿਲ ਖੜੇ ਕਰ ਲੈਂਦੇ ਆ, ਉਹ ਤੁਹਾਨੂੰ ਵੀ ਅੱਖਾਂ ਦਿਖਾਲਣ ਲੱਗ ਪੈਂਦੇ ਆ। ਜਿਹੜਾ ਤੇ ਨਾਲ ਸੈਟਿੰਗ ਤੇ ਚੱਲੀ ਜਾਂਦਾ, ਉਹ ਤਾਂ ਭਾਵੇਂ ਸਾਰੀ ਉਮਰ ਚੱਲੀ ਜਾਵੇ, ਤੇ ਜਿਹੜਾ ਲੱਗਦਾ ਵੀ ਹੁਣ ਇਹ 3-5 ਕਰਨ ਲੱਗਾ, ਉਹ ਤੇ ਫਿਰ ਇਦਾਂ ਦੀ ਕਾਰਵਾਈ ਵੀ। ਪਰ ਇਹ ਮੋਂਟੀ ਭਾਈ ਕਿਹਾ ਜਾਂਦਾ ਹੈ ਕਿ ਜਿਹੜੇ ਕਿਸੇ ਦੇ ਪੁੱਤਾਂ ਨੂੰ ਮਾਰਦੇ ਨੇ ਬਚਦੇ ਆਪ ਵੀ ਨਹੀਂ। ਪਰ ਤੁਸੀਂ ਤਾਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ, ਮਹਿਲ ਪੈਂਦੇ ਦੇਖੇ ਨੇ ਜਾਂ ਫਿਰ ਉੱਜੜਦੇ ਵੀ ਦੇਖੇ ਨੇ ਜਿਹੜੇ ਇਦਾਂ ਨਸ਼ਾ ਵੇਚਦੇ ਨੇ ਲੋਕਾਂ ਨੂੰ? ਭਾਜੀ ਇੱਕ ਮੈਂ ਤੁਹਾਨੂੰ ਦੱਸਦਾ ਵੀ ਇੱਕ ਪੰਕਤੀ ਆ, ਤਪੋਂ ਰਾਜ ਰਾਜੋ ਨਰਕ। ਤਪੱਸਿਆ ਕਰਦੇ ਹੋਏ ਰਾਜ ਭਾਗ ਮਿਲਦੇ ਆ, ਤੇ ਰਾਜ ਭਾਗ ਕਰਦੇ ਹੋਏ ਏਦਾਂ ਦੀਆਂ ਬੰਦਾ ਗਲਤੀਆਂ ਕਰ ਦਿੰਦਾ, ਉਹ ਨਰਕਾਂ 'ਚ ਫਿਰ ਜਾਣਾ ਪੈਂਦਾ। ਇਹ ਸੱਚਾਈ ਆ। ਇਹ ਉਹ ਮਤਲਬ ਜਿੱਦਾਂ ਦਾ ਤੁਸੀਂ ਬੀਜਣਾ ਨਾ, ਉਦਾਂ ਦਾ ਤੁਹਾਨੂੰ ਵੱਢਣਾ ਹੀ ਪੈਣਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾ ਦਵਾਂ, 1-2 ਮਿੰਟ? ਜ਼ਰੂਰ। ਇੱਕ ਵਾਰੀ ਨਾ ਬੀਰਬਲ ਨੇ ਅਕਬਰ ਨੂੰ ਕਿਹਾ, ਕਹਿੰਦਾ ਵੀ ਇੱਕ ਮੈਨੂੰ 3 ਜਨਮਾਂ ਦਾ ਰੱਜਾ ਬੰਦਾ ਲਿਆ ਦੇ, ਇੱਕ 3 ਜਨਮਾਂ ਦਾ ਭੁੱਖਾ ਲਿਆ ਦੇ। ਉਹ ਬੀਰਬਲ ਸੀਗਾ ਦਿਮਾਗੀ, ਉਹ ਗਿਆ ਤੇ ਸ਼ਾਮ ਤੱਕ 2 ਬੰਦੇ ਲੈ ਆਇਆ। ਕਹਿੰਦਾ ਜੀ ਇਹ 3 ਜਨਮਾਂ ਦਾ ਰੱਜਾ ਆ, ਤੇ ਆਹ ਵਾਲਾ 3 ਜਨਮਾਂ ਦਾ ਭੁੱਖਾ ਆ। ਉਹ ਕਹਿੰਦਾ ਵੀ ਤੈਨੂੰ ਕਿੱਦਾਂ ਪਤਾ ਇਹ 3 ਜਨਮਾਂ ਦਾ ਰੱਜਾ ਆ ਤੇ ਆਹ ਭੁੱਖਾ ਆ? ਕਹਿੰਦਾ ਦੇਖੋ ਜੀ, ਇਹ ਹੈਗਾ ਦੁਕਾਨਦਾਰ ਆ ਬਹੁਤ ਵਧੀਆ, ਜਿਹੜਾ ਮੈਂ ਕਹਿੰਦਾ 3 ਜਨਮਾਂ ਦਾ ਰੱਜਾ ਆ ਨਾ, ਇਹ ਦਾਨ ਪੁੰਨ ਵੀ ਕਰਦਾ ਆ। ਜੇ ਪਿਛਲੇ ਜਨਮ ਵਿੱਚ ਇਹਦੇ ਕੋਲ ਕੁਝ ਹੁੰਦਾ ਹੋਇਆ ਤੇ ਇਹਨੇ ਤਾਂ ਹੀ ਗਾਂਹ ਲਈ ਕੀਤਾ। ਜੇ ਇਹਨੂੰ ਢਿੱਡ ਭਰਨ ਦੇ ਲਾਲੇ ਪੈ ਰਹਿੰਦੇ ਨੇ, ਗਾਂਹ ਲਈ ਕਿੱਥੋਂ ਕਰਨਾ ਸੀ? ਇਹ ਤੋਂ ਪਿਛਲੇ ਜਨਮ 'ਚ ਸੀਗਾ, ਇਹਨੇ ਉਦੋਂ ਕੀਤਾ ਤੇ ਇਹਨੂੰ ਹੁਣ ਮਿਲਿਆ ਆ, ਇਹ ਹੁਣ ਵੀ ਕਰਦਾ, ਇਹਨੂੰ ਗਾਂਹ ਵੀ ਮਿਲਣਾ। ਤੇ ਆਹ ਜਿਹੜਾ 3 ਜਨਮਾਂ ਦਾ ਇਹ ਭੁੱਖਾ ਆ। ਇਹ ਕਹਿੰਦਾ ਤੈਨੂੰ ਕਿੱਦਾਂ ਪਤਾ ਭੁੱਖਾ ਆ? ਕਹਿੰਦਾ ਜੀ ਇਹ ਘਾਈ ਆ, ਘਾਹ ਖੋਦਦਾ। ਕਹਿੰਦਾ ਇਹਨੂੰ ਸਾਰੀ ਦਿਹਾੜੀ ਢਿੱਡ ਭਰਨ ਦੇ ਲਾਲੇ ਪੈ ਰਹਿੰਦੇ, ਘਾਹ ਖੋਦਦਾ, ਘੋੜੇ ਵਾਲਿਆਂ ਨੂੰ ਵੇਚ ਕੇ ਆਪਣਾ ਪਰਿਵਾਰ ਪਾਲਦਾ, ਰੱਬ ਦਾ ਨਾਂ ਇਹਨੇ ਕਦੇ ਮੂੰਹ ਤੇ ਨਹੀਂ ਧਰਿਆ। ਤੇ ਜੇ ਤੋਂ ਪਿਛਲੇ ਜਨਮ ਵਿੱਚ ਕੁਝ ਹੁੰਦਾ ਤੇ ਇਹਨੇ ਗਾਂਹ ਲਈ ਵੀ ਕਰਨਾ ਸੀ। ਇਹਦੇ ਤੋਂ ਪਿਛਲੇ ਜਨਮ 'ਚ ਹੈ ਨਹੀਂ ਸੀ, ਇਹਨੇ ਗਾਂਹ ਲਈ ਨਹੀਂ ਕੀਤਾ, ਇਹਨੂੰ ਹੁਣ ਨਹੀਂ ਮਿਲਿਆ, ਇਹ ਹੁਣ ਵੀ ਨਹੀਂ ਕਰਦਾ, ਇਹਨੂੰ ਗਾਂਹ ਵੀ ਨਹੀਂ ਮਿਲਣਾ। ਮਤਲਬ ਜਿੱਦਾਂ ਦਾ ਅਸੀਂ ਬੀਜੀ ਜਾਂਦੇ ਆ, ਉਦਾਂ ਦਾ ਅਸੀਂ ਵੱਢਣਾ ਪੈਣਾ ਸਾਨੂੰ। ਇਹ ਸੱਚਾਈ ਆ। ਮਤਲਬ ਜੇ ਅੱਜ ਤੁਸੀਂ ਕਿਸੇ ਦੇ ਧੀ ਪੁੱਤ ਨੂੰ ਨਸ਼ਾ ਦਿੰਦੇ ਆ, ਇਹ ਜ਼ਰੂਰੀ ਨਹੀਂ ਵੀ ਤੁਹਾਡੇ ਬੱਚੇ ਬਚੇ ਰਹਿ ਜਾਣਗੇ। ਨਸ਼ਾ ਛੱਡਣ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਜਾਂ ਕਿਹਨੇ ਸੱਟ ਮਾਰੀ, ਕਿਹੜੀ ਗੱਲ ਨੇ ਤੁਹਾਡੇ ਦਿਮਾਗ ਤੇ ਸੱਟ ਮਾਰੀ ਕਿ ਨਹੀਂ ਬਸ ਬਹੁਤ ਹੋ ਗਿਆ, ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ? ਕਿਹੜੀ ਘਟਨਾ ਸੀ ਉਹ? ਭਾਜੀ ਰਾਸ਼ਟਰਪਤੀ ਅਵਾਰਡ ਮਿਲਿਆ ਮੇਰੇ ਸਰ ਸੀਗੇ ਜਸਵੀਰ ਸਿੰਘ ਸੰਧੂ, ਤੇ ਹੁਣ ਵੀ ਉਹ ਬਹੁਤ ਸੇਵਾ ਕਰਦੇ ਆ। ਤੇ ਉਹਨਾਂ ਦੀ ਮੈਨੂੰ ਇੱਕ ਗੱਲ ਹੈ ਨਾ ਮਨ 'ਚ ਘੁੰਮਦੀ ਹੁੰਦੀ ਸੀ, ਬਈ ਇਨਸਾਨ ਦੇ 2 ਕਿਰਦਾਰ ਹੁੰਦੇ, ਇੱਕ ਕਾਂ ਵਾਲਾ, ਇੱਕ ਹੰਸ ਵਾਲਾ। ਇਹ ਤੁਸੀਂ ਤੈਅ ਕਰਨਾ ਤੁਸੀਂ ਕਿਹੜੇ ਕਿਰਦਾਰ ਵਿੱਚ ਆਪਣੀ ਜ਼ਿੰਦਗੀ ਜਿਉਣੀ ਹੈ। ਤੇ ਉਹ ਗੱਲ ਘੁੰਮਦੀ ਹੁੰਦੀ ਸੀ, ਕਿਉਂਕਿ ਸਾਨੂੰ ਸਾਫ਼ ਦੱਸਦਾ ਸੀ ਵੀ ਸਾਡੀ ਜਿਹੜੀ ਜ਼ਿੰਦਗੀ ਇਸ ਵੇਲੇ ਕਾਂ ਵਾਲੀ ਆ, ਕਾਲੇ ਕਾਂ ਵਾਲੀ ਆ। ਤੇ ਫਿਰ ਇੱਕ ਜਿਹੜੀ ਸੀਗੀ ਗੱਲਬਾਤ, ਉਹ ਇਦਾਂ ਵੀ ਮੇਰੀ ਜਿਹੜੀ ਵਾਈਫ ਜਦੋਂ ਬਾਹਰੋਂ ਆਈ ਆ, ਤੇ ਕਿੱਥੇ ਘਰ ਵਾਲੀ ਨੇ ਆਣ ਕੇ ਤੁਹਾਡੇ ਨਾਲ ਬੱਚਿਆਂ ਨੇ ਆਣ ਕੇ ਕਿੰਨੇ ਪਿਆਰ ਨਾਲ ਮਿਲਣਾ ਵਰਤਣਾ, ਉਹ ਸਾਡੇ ਘਰ 'ਚ ਆਉਂਦੇ ਕਲੇਸ਼ ਪੈ ਗਿਆ। ਤੇ ਉਸ ਚੀਜ਼ ਨੇ ਵੀ ਸੱਟ ਮਾਰੀ। ਯਾਰ ਇਹਨਾਂ ਚੀਜ਼ਾਂ ਤੋਂ ਖਹਿੜਾ ਛਡਾਉਣਾ। ਹੁਣ ਘਰ ਵਾਲੀ ਨੇ ਭੂਮਿਕਾ ਨਿਭਾਈ ਕਹਿ ਸਕਦੇ ਆ ਤੁਹਾਡੇ ਨਸ਼ਾ ਛੱਡਣ 'ਚ? ਭਾਜੀ ਮੈਂ ਕਹਿੰਦਾ ਵੀ ਉੱਦਾਂ ਦੀ ਵਾਈਫ ਰੱਬ ਸਭ ਨੂੰ ਦੇਵੇ। ਮੈਂ ਤੈਨੂੰ ਮਨੂੰ ਇਹ ਮਾਲਕ ਅੱਗੇ ਅਰਦਾਸ ਕਰਦਾ, ਕਿਉਂਕਿ ਉਹਨੂੰ ਸਾਰਿਆਂ ਨੇ ਕਿਹਾ ਸੀ ਜਦੋਂ ਕੈਨੇਡਾ ਗਿਆ ਸੀ, ਬੱਚਿਆਂ ਦਾ ਵੀਜ਼ਾ ਲੱਗ ਗਿਆ ਸੀ ਨਾ ਦਾਦਾ ਸਾਹਿਬ। ਕਿਹੜੇ ਸਾਲ 'ਚ? ਸਾਲ ਪਹਿਲੇ। ਅੱਛਾ, ਸਾਲ ਪਹਿਲੇ। ਤੇ ਜਦੋਂ ਬੱਚੇ ਕੈਨੇਡਾ ਗਏ ਨਾ, ਤੇ ਉੱਥੇ ਉਹਨੂੰ ਰਿਸ਼ਤੇਦਾਰਾਂ ਨੇ ਕਿਹਾ ਵੀ, ਸਾਰਿਆਂ ਨੇ, ਚਾਚਿਆਂ ਨੇ ਵੀ ਕਿਹਾ ਵੀ ਉਹਨੇ ਨਹੀਂ ਸੁਧਰਨਾ ਹੈਗਾ, ਕਿਉਂਕਿ ਆਸ ਹੀ ਨਹੀਂ ਸੀ ਕਿਸੇ ਨੂੰ ਵੀ ਇਹ ਸੁਧਰ ਜੂਗਾ। ਬਈ ਤੂੰ ਇੱਥੇ ਰਹਿ ਕੇ ਆਪਣੇ ਬੱਚੇ ਪਾਲ ਲਾ। ਭੂਆ ਹੁਣਾਂ ਨੇ ਕਿਹਾ, ਦਾਦਾ ਜੀ ਨੇ ਕਿਹਾ ਵੀ ਤੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾ ਲਾ, ਉਹਨੇ ਨਹੀਂ ਸੁਧਰਨਾ। ਉਹ ਤੋਂ ਆਸ, ਮੇਰੇ ਤੇ ਆਸ ਹੀ ਨਹੀਂ ਸੀ ਕਿਸੇ ਨੂੰ ਵੀ ਨਹੀਂ ਆਸ ਸੀ। ਤੇ ਮੈਨੂੰ ਆਪ ਨਹੀਂ ਸੀ ਆਸ ਮੈਂ ਜ਼ਿੰਦਗੀ 'ਚ ਨਸ਼ਾ ਛੱਡ ਜੂਗਾ। ਮੈਨੂੰ ਵੀ ਇਹ ਲੱਗਦਾ ਹੁੰਦਾ ਵੀ ਜਿੰਨਾ ਚੱਕਰ ਹੁਣ ਜੀਣਾ, ਨਸ਼ੇ ਤੋਂ ਬਗੈਰ ਨਹੀਂ ਮੈਂ ਜੀ ਸਕਦਾ। ਪਰ ਜਦੋਂ ਮੈਂ ਯਤਨ ਕੀਤਾ ਤੇ ਉਸ ਚੀਜ਼ ਨਿਕਲ ਆਇਆ, ਹੰਭਲਾ ਮਾਰਿਆ। ਫਿਰ ਉਹਨਾਂ ਨੇ ਕਿੱਦਾਂ ਯੋਗਦਾਨ ਤੁਹਾਡੀ ਜ਼ਿੰਦਗੀ 'ਚ ਪਾਇਆ ਇਸ ਗੱਲ ਨੂੰ ਲੈ ਕੇ, ਨਸ਼ਾ ਛੱਡਣ ਨੂੰ ਲੈ ਕੇ? ਤੇ ਉਹ ਦੇਖੋ, ਉਹ ਜਦੋਂ ਨਾ ਉਹਨੂੰ ਇਹ ਗੱਲ ਕਹੀ, ਉਹਨੇ ਇਹ ਨਹੀਂ ਸੋਚਿਆ ਵੀ ਮੈਂ ਚਲੋ ਇੱਥੇ ਰਹਿ ਕੇ ਬੱਚਿਆਂ ਦੀ ਜ਼ਿੰਦਗੀ ਬਣਾ ਲਵਾਂ ਆਪਣੇ। ਉਹ ਵਾਪਸ ਤਾਂ ਆ ਗਈ। ਉਹ ਕਹਿੰਦੀ ਵੀ ਜੇ ਮੈਂ ਨਾ ਗਈ ਤੇ ਇਹਨੇ ਨਸ਼ਾ ਵੱਧ ਕਰਨ ਲੱਗ ਪੈਣਾ, ਹਜੇ ਤਾਂ ਮੈਂ ਮਾੜਾ ਮੋਟਾ ਕੰਟਰੋਲ ਰੱਖਦੀ ਆ ਤੇ ਇਹਨੇ ਖਤਮ ਹੋ ਜਾਣਾ।
ਉਹ ਮੇਰੇ ਕਰਕੇ ਉੱਥੋਂ ਕੈਨੇਡਾ ਛੱਡ ਕੇ ਆ ਗਏ। ਤੇ ਉਹ ਫੇ ਇਦਾਂ ਦੀ ਘਰ ਵਾਲੀ ਤਾਂ ਆਪੇ ਹੀ ਬੰਦੇ ਨੇ ਕਹਿਣਾ ਪ੍ਰਮਾਤਮਾ ਸਭ ਨੂੰ ਦੇਵੇ। ਤੁਹਾਡਾ ਨਸ਼ਾ ਛਡਾਉਣ ਦੇ ਲਈ ਉਹ ਵਾਪਸ ਆਏ। ਤੁਹਾਡਾ ਨਸ਼ਾ ਕਰਦੇ ਹੀ ਉਸ ਸਮੇਂ ਜਦ ਵਿਆਹ ਹੋ ਗਿਆ, ਤੁਹਾਡਾ ਕਿੰਨਾ ਸਮਾਂ ਹੋ ਗਿਆ ਵਿਆਹ ਹੋਏ ਨੂੰ? ਵਿਆਹ ਹੋਏ ਨੂੰ ਭਾਜੀ ਮੇਰੇ ਹੋ ਗਏ ਸੁੱਖ ਨਾਲ 10-11 ਸਾਲ ਹੋ ਗਏ। ਅੱਛਾ, ਤੁਸੀਂ ਉਸਲੇ ਵੀ ਨਸ਼ਾ ਕਰਦੇ ਸੀ? ਹਾਂਜੀ ਹਾਂਜੀ, ਉਦੋਂ ਮੈਂ ਚਿੱਟਾ ਪੀਂਦਾ ਹੁੰਦਾ ਸੀ। ਅੱਛਾ। ਤੇ ਸਵੇਰ ਨੂੰ ਵੀ ਮੈਂ ਜਦੋਂ ਵਿਆਹਣ ਚੱਲੇ ਸੀ, ਮੈਨੂੰ ਮਾਮੇ ਹੁਣੀ ਨਲਾਉਣ ਚੱਲੇ ਸੀ, ਤੇ ਉਦੋਂ ਵੀ ਮੈਂ ਪਹਿਲਾਂ ਮੈਂ ਕਿਹਾ ਮੈਨੂੰ ਪਹਿਲਾਂ ਨਹਾ ਲੈਣ ਦਿਓ, ਤੁਸੀਂ ਜਿਹੜਾ ਸ਼ਗਨ ਕਰਨਾ ਪਾਣੀ ਉੱਤੇ ਨਹੀਂ ਪਾਈਦਾ ਭਾਣਜੇ ਦੇ ਪਾਉਂਦੇ ਹੁੰਦੇ, ਉਹ ਬਾਅਦ ਚੋਂ ਕੱਪ ਪਾ ਲਈਓ। ਮੈਂ ਪਹਿਲਾਂ ਅੰਦਰ ਬੜਿਆ ਦਾਦਾ ਆਪਣਾ ਟਿਕ ਟਿਕ ਕਰਕੇ ਲਾਇਆ ਸਮਾਨ ਸਮੂਨ ਲਾ ਕੇ, ਮੈਂ ਕਿਹਾ ਹੁਣ ਆ ਜਾਓ ਮੇਰਾ ਕੰਮ ਹੋ ਗਿਆ। ਮੈਨੂੰ ਪਤਾ ਸੀ ਸਾਰੀ ਦਿਹਾੜੀ ਮੁੜ ਕੇ ਲਾ ਨਹੀਂ ਹੋਣਾ, ਉੱਤੇ ਕੈਮਰੇ ਵਾਲਿਆਂ ਨੇ ਨਹੀਂ ਛੱਡਣਾ। ਤੇ ਫਿਰ ਵਿਆਹ ਵਾਲੇ ਦਿਨ ਵੀ ਤੁਸੀਂ ਨਸ਼ਾ ਕਰਕੇ ਵਿਆਹਣ ਗਏ? ਹਾਂਜੀ ਹਾਂਜੀ, ਜਿਹੜਾ ਸੱਚ ਹੈ ਯਾਰ, ਜੇ ਮੈਂ ਆਪਣੇ ਤੋਂ ਗੰਦਗੀ ਨਹੀਂ ਕੱਢੂੰਗਾ ਅੰਦਰੋਂ ਤੇ ਮੈਂ ਗਾਂ ਕਿੱਦਾਂ ਸਹੀ ਰਹੂੰਗਾ। ਆ ਮੈਨੂੰ ਭਾਵੇਂ ਹੁਣ ਕੋਈ ਮਾੜਾ ਕਹੀ ਜਾਵੇ, ਕੋਈ ਗਾਲਾਂ ਕੱਢੀ ਜਾਵੇ, ਆਪਾਂ ਨੂੰ ਨਹੀਂ ਕੋਈ ਪਰਵਾਹ ਕਿਸੇ ਦੀ। ਸਾਨੂੰ ਤੇ ਇਹ ਆ ਵੀ ਆਪਣਾ ਮਨ ਹੌਲਾ ਰੱਖਣਾ। ਤੁਹਾਡੀ ਪਤਨੀ ਨੇ ਤੁਹਾਡੇ ਨਾਲ ਉਸ ਸਮੇਂ ਤੋਂ ਲੈ ਕੇ ਨਿਭਾਈ ਹੈ। ਤੁਸੀਂ ਬੇਸ਼ੱਕ ਨਸ਼ਾ ਕਰਦੇ ਸੀ, ਨਸ਼ਾ ਕਰਦੇ ਰਹੇ ਹੋ, ਨਸ਼ਾ ਹੁਣ ਛੱਡ ਵੀ ਦਿੱਤਾ ਹੈ, ਯੋਗਦਾਨ ਤੁਸੀਂ ਉਹਨਾਂ ਦਾ ਦੱਸ ਦਿਓ। ਉਹਨਾਂ ਨੇ ਨਾਲ ਖੜੇ ਹੋ ਕੇ ਯੋਗਦਾਨ ਕੀਤਾ? ਹਾਂਜੀ ਹਾਂਜੀ ਭਾਜੀ, ਪੂਰਾ ਹਜੇ ਤਾਈਂ ਵੀ ਪੂਰਾ ਸਾਥ ਦਿੰਦੀ ਆ ਜਿੱਦਾਂ ਵੀ ਮੈਂ ਜੋ। ਹੁਣ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਜੇ ਹੁਣ ਦਾ ਆਪਾਂ ਜਾਣਨਾ ਹੋਵੇ ਕਿ ਹੁਣ ਤੁਸੀਂ ਨਸ਼ਾ ਛੱਡ ਚੁੱਕੇ ਹੋ, ਤੇ ਹੁਣ ਤੁਹਾਨੂੰ ਕਿੱਦਾਂ ਦਾ ਰਿਐਕਸ਼ਨ ਦੇਖਣ ਨੂੰ ਮਿਲਦਾ ਆਪਣੇ ਬੱਚਿਆਂ ਦਾ, ਆਪਣੇ ਮਾਂ-ਪਿਓ ਦਾ, ਜਿਨ੍ਹਾਂ ਨੇ ਤੁਹਾਡੇ ਤੇ ਡਾਂਗਾ ਤੋੜ ਦਿੱਤੀਆਂ, ਤੁਹਾਡੇ ਚਾਚਾ ਜੀ ਹੁਣੀ, ਤੇ ਤੁਹਾਡੀ ਪਤਨੀ ਦਾ? ਭਾਜੀ ਅੱਗੇ ਜਿੱਦਾਂ ਨਾ ਅੰਦਰੋਂ ਜਿੱਦਾਂ ਮਰਜ਼ੀ ਉਹ ਕਰੀ ਜਾਂਦੇ ਸੀਗੇ ਰਿਐਕਟ, ਪਰ ਉੱਤੋਂ ਵੀ ਦੁਖੀ ਸੀਗੇ ਅੰਦਰੋਂ। ਕਈ ਵੇਲੇ ਜਿੱਦਾਂ ਬੰਦਾ ਸੋਚ ਲੈਂਦਾ, ਪਰ ਅੰਦਰੋਂ ਘੁੱਟ ਹੋਏ ਰਹਿੰਦੇ ਆ ਨਾ, ਤੇ ਦੁਖੀ ਹਰ ਵੇਲੇ ਸੋਚੀ ਜਾਣਾ ਵੀ ਇਹ ਸਾਡਾ ਉਜਾੜਾ ਪਾਉਣ ਡਿਆ ਆ, ਇਹ ਕਿੱਦਾਂ ਮਰ ਨਾ ਜਾਵੇ, ਇੱਦਾਂ ਨਾ ਹੋ ਜਾਵੇ। ਹੁਣ ਉਹ ਅੰਦਰੋਂ ਵੀ ਸੌਖੇ ਆ, ਬਾਹਰੋਂ ਵੀ ਸੌਖੇ ਆ। ਮਤਲਬ ਉਹਨਾਂ ਦੇ ਜਿਹੜੇ ਲੈਂਗੁਏਜ ਆ ਉਹ ਵੀ ਸਹੀ ਆ, ਸਾਰਾ ਕੁਝ ਸਹੀ ਆ। ਮਤਲਬ ਹੌਲੀ ਹੌਲੀ ਚੀਜ਼ਾਂ ਚੇਂਜ ਹੁੰਦੀਆਂ ਜਾਂਦੀਆਂ, ਬਦਲਦੀਆਂ ਜਾਂਦੀਆਂ। ਜਿਹੜੇ ਬੰਦੇ ਤੁਹਾਡੇ ਤੋਂ ਦੂਰ ਚਲ ਜਾਂਦੇ ਉਹ ਵੀ ਨੇੜੇ ਆਉਣ ਲੱਗ ਪਏ। ਇੱਕ ਬੰਦੇ ਦਾ ਤੁਸੀਂ ਮੰਨ ਸਕਦੇ ਆ, ਮੈਨੂੰ 18 ਸਾਲਾਂ ਬਾਅਦ 3 ਦਿਨ ਪਹਿਲਾਂ ਫੋਨ ਆਇਆ। ਉਹਨੇ ਇੰਸਟਾ ਤੇ ਮੇਰੀ ਵੀਡੀਓ ਵਾਇਰਲ ਦੇਖੀ, ਇੱਕ ਵੀਡੀਓ ਵਾਇਰਲ ਹੋਈ ਮੇਰੀ, ਤੇ ਉਹਨੇ ਉੱਥੋਂ ਮੈਂ ਇੰਸਟਾ ਤੇ ਨੰਬਰ ਪਾਇਆ, ਉੱਥੋਂ ਮੇਰਾ ਚੱਕ ਕੇ ਨੰਬਰ ਤੇ ਮੈਨੂੰ ਚੇਤਾ ਕਰਾਇਆ ਵੀ ਮੈਂ ਉਹ ਆ ਜਿੱਤੋਂ ਤੂੰ ਉਦੋਂ 3 ਦਿਨ ਰਹਿ ਕੇ ਗਿਆ ਸੀ ਤੁਸੀਂ। ਅੱਛਾ। ਹਾਂ, ਤੇ ਨਸ਼ੇ ਦੇ ਸਮੇਂ 'ਚ? ਨਸ਼ੇ ਦੇ ਸਮੇਂ 'ਚ 18 ਸਾਲਾਂ ਬਾਅਦ। ਹੁਣ ਉਹ ਪਿੰਡ ਦਾ ਸਰਪੰਚ ਆ, ਜ਼ਿੰਮੇਵਾਰ ਬੰਦਾ। ਉਹ ਕਿੱਥੇ ਅਸੀਂ ਆਮ ਜਿਹਾ ਉਦੋਂ ਇਦਾਂ ਹੀ ਤੁਰੇ ਫਿਰਦੇ ਹੁੰਦੇ। ਮਤਲਬ ਆ ਜਿਹੜੇ ਮੌਂਟੀ ਨੂੰ ਅੱਜ ਚੇਤੇ ਆਉਂਦੀ ਹੈ ਉਹ ਚੀਜ਼, ਜਦੋਂ ਡਾਂਗਾ ਤੋੜੀਆਂ ਗਈਆਂ ਸੀ ਸਰੀਰ ਦੇ ਉੱਪਰ ਵੀ, ਇੱਕ ਸਮਾਂ ਉਹ ਵੀ ਸੀ ਤੇ ਇੱਕ ਸਮਾਂ ਅੱਜ ਦਾ ਹੈ। ਅੱਜ ਉਸ ਸਥਿਤੀ ਨੂੰ ਸੋਚ ਕੇ, ਘੜੀ ਨੂੰ ਸੋਚ ਕੇ ਦਿਮਾਗ 'ਚ ਕੀ ਆਉਂਦਾ? ਭਾਜੀ ਉਹ ਇਹੀ ਆਉਂਦਾ ਵੀ ਜੇ ਮੈਂ ਉਦੋਂ ਹੀ ਸੁਧਰ ਜਾਂਦਾ ਤੇ ਅੱਜ ਨੂੰ ਮੈਂ ਕਿਤੇ ਦੀ ਕਿਤੇ ਪਹੁੰਚਿਆ ਹੁੰਦਾ, ਕਿਉਂਕਿ ਮੈਂ ਰਾਈਟਰ ਆ, ਮੈਂ ਲਿਖਦਾ ਆ। ਵੈਸੇ ਕੋਈ ਏਮ ਸੀ ਜ਼ਿੰਦਗੀ ਦਾ? ਮੈਂ ਤੁਹਾਡਾ ਜ਼ਿੰਦਗੀ ਦੇ ਵਿੱਚ ਕੋਈ ਸੋਚਿਆ ਸੀ ਕਿ ਆਹ ਬਣਨਾ? ਨਸ਼ੇ 'ਚ ਤਾਂ ਪੈ ਗਏ 14 ਸਾਲਾਂ ਦੀ ਉਮਰ 'ਚ। ਭਾਜੀ ਉਦੋਂ ਤੇ ਏਮ ਇਹੀ ਹੁੰਦਾ ਸੀ ਵੀ ਸਵੇਰ ਨੂੰ ਨਸ਼ਾ ਕਿੱਥੋਂ ਕਰਨਾ ਤੇ ਸ਼ਾਮ ਨੂੰ ਕਿੱਥੋਂ ਕਰਨਾ। ਉਦੋਂ ਬੰਦੇ ਦਾ ਕੋਈ ਏਮ ਨਹੀਂ ਹੁੰਦਾ। ਨਹੀਂ, ਬਚਪਨ ਦੇ ਵਿੱਚ ਜੇ ਕਹਿ ਲਈਏ, ਬੰਦਾ ਕੋਈ ਕਹਿੰਦਾ ਡਾਕਟਰ ਬਣਨਾ, ਪਾਇਲਟ ਬਣਨਾ, ਕੋਈ ਕਹਿੰਦਾ ਮੈਂ ਖੇਤੀ 'ਚ ਵੱਡਾ ਕਿਸਾਨ ਬਣਨਾ। ਤੇ ਉਹ ਭਾਜੀ ਏਦਾਂ ਆ ਵੀ ਉਦੋਂ ਛੋਟੀ ਜਿਹੀ 12-13 ਸਾਲਾਂ ਦੀ, 14 ਸਾਲਾਂ ਦੀ ਉਮਰ 'ਚ ਬੰਦੇ ਨੂੰ ਕੀ ਮਤਲਬ ਜਿੱਦਾਂ ਦਿਮਾਗ ਵਿੱਚ ਇਹ ਗੱਲ ਹੋਣੀ। ਤੇ ਜੇ ਸਾਨੂੰ ਕਿਤੇ ਮੈਡਮ ਨੇ ਏਦਾਂ ਕਿਤੇ ਖੜੇ ਕਰ ਵੀ ਲੈਣਾ ਕਲਾਸ ਵਿੱਚ, ਹਾਂਜੀ ਵੀ ਦੱਸੋ ਤੂੰ ਕੀ ਬਣਨਾ, ਤੂੰ ਕੀ ਬਣਨਾ, ਤਾਂ ਅਸੀਂ ਕਹਿੰਦੇ ਹੁੰਦੇ ਡੈਡੀ ਬਣਨਾ ਜੀ। ਅੱਛਾ। ਸਾਡੇ ਏਦਾਂ ਮਤਲਬ ਹਾਸੇ ਮਖੌਲ ਜੇ ਚੱਲੀ ਜਾਣੇ, ਉਦੋਂ ਅਸੀਂ ਏਦਾਂ ਕਹਿ ਦੇਣਾ ਮੈਡਮ ਨੂੰ ਵੀ ਅਸੀਂ ਡੈਡੀ ਬਣਨਾ ਵੱਡੇ ਹੋ ਗਏ। ਸਹੀ ਆ, ਸਹੀ ਆ। ਅੱਛਾ, ਇਹ ਕੁਝ ਹੁੰਦਾ ਰਿਹਾ। ਹੁਣ ਜੇ ਆਪਾਂ ਸੇਧ ਦੇਣੀ ਹੋਵੇ ਉਹ ਨੌਜਵਾਨਾਂ ਨੂੰ ਜਿਹੜੇ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ, ਉਹ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੋ ਗੀਤਾਂ ਵਿੱਚ ਦਿਖਾਇਆ ਜਾ ਰਿਹਾ ਹੈ, ਫੀਮ, ਕਾਲੀ ਨਾਗਣੀ ਕਿਹਾ ਜਾਂਦਾ ਹੈ, ਜਾਂ ਸ਼ਰਾਬ ਦੀ ਗੱਲ ਕੀਤੀ ਜਾਂਦੀ ਹੈ ਕਿ ਸਰੂਰ ਦਿੰਦੀ ਹੈ, ਫਲਾਨਾ ਕਰਦੀ ਹੈ, ਜਿੰਨਾ ਚਿਰ ਸਰੂਰ ਨਾ ਹੋਵੇ ਮੈਂ ਇਹ ਨਹੀਂ ਕਰਦਾ, ਉਹ ਨਹੀਂ ਕਰਦਾ, ਉਹ ਨੌਜਵਾਨਾਂ ਨੂੰ ਕੀ ਸੇਧ ਦੇਣੀ ਚਾਹੋਗੇ ਜਿਹੜੇ ਜਾਂ ਤਾਂ ਨਸ਼ਿਆਂ ਦੇ ਵਿੱਚ ਪੈਰ ਧਰਾਵਾ ਕਰ ਚੁੱਕੇ ਨੇ ਜਾਂ ਫਿਰ ਹਾਲੇ ਸੋਚ ਰਹੇ ਨੇ ਕਿ ਇੱਕ ਵਾਰੀ ਸਵਾਦ ਜ਼ਰੂਰ ਚੱਖਣਾ? ਭਾਜੀ ਇੱਦਾਂ ਮੈਨੂੰ ਲੱਗਦਾ ਆ ਵੀ ਪੰਜਾਬ ਦੀ ਜਵਾਨੀ ਨੂੰ ਵਿਗਾੜਨ ਵਿੱਚ 80% ਰੋਲ ਜਿਹੜਾ ਸਾਡੇ ਉਹਨਾਂ ਗਾਣਿਆਂ ਦਾ 85% ਜਦੋਂ ਆ ਗਾਣਾ ਉਦਾਂ ਦਾ ਆਉਂਦਾ ਨਾ, ਕੋਈ ਚੱਕ ਲੋ ਰਿਵਾਲਵਰ ਰਫਲਾਂ ਤੇ ਕਬਜ਼ਾ ਲੈਣਾ, ਤੇ ਭਾਵੇਂ ਮਾਨ ਸਾਹਿਬ ਨੇ ਚਲੋ ਉਸ ਸਮੇਂ ਦੇ ਹਿਸਾਬ ਨਾਲ ਗਾਤਾ ਆਪਣਾ, ਚਲੋ ਗੋਤੀਆ ਭਰਾ ਆ ਹੈਗਾ ਹੀ, ਤਾਂ ਉਹ ਵੀ ਵਾਇਲੇਸ਼ਨ ਹੀ ਆ, ਵੈਸੇ ਵਾਇਲੈਂਸ ਹੈ ਉਹ। ਮਤਲਬ ਉਹ ਚੀਜ਼ਾਂ ਜਿਹੜੀਆਂ ਨਾ ਚਲੋ ਉਦੋਂ ਚੱਲ ਵੀ ਗਈ ਉਹ ਚੀਜ਼ਾਂ। ਹੋਰ ਵੀ ਕਲਾਕਾਰਾਂ ਨੇ ਬਹੁਤ ਗਾਏ ਆ ਵੀ ਬੰਦਾ ਮਾਰ ਕੇ ਮੈਂ ਤਾਂ ਰੋਟੀ ਖਾਣਾ ਜੀ, ਐਂ ਕਰਦਾ ਉਹ ਕਰਦਾ। ਉਹ ਚੀਜ਼ਾਂ ਵਿੱਚ ਜਿਹੜੀ ਨਵੀਂ ਮੜੀਰ ਹੁੰਦੀ ਆ ਫਿਰ ਹਵਾ 'ਚ ਆ ਜਾਂਦੀ ਆ, ਉਹ ਫੀਲਿੰਗ ਜੀ ਚੱਕ ਜਾਂਦੀ ਆ। ਤੇ ਉਹ ਮਤਲਬ ਜਿੱਦਾਂ ਇੱਕ ਗੱਲ ਹੋਰ ਤੁਹਾਨੂੰ ਦੱਸਾਂ ਭਾਜੀ, ਜਿਹੜਾ ਨਸ਼ਾ ਹੋਇਆ ਜਾਂ ਬਦਮਾਸ਼ੀ ਹੋਈ, ਇਹਦੇ ਦੋ ਹੀ ਅੰਤ ਆ, ਜਾਂ ਜੇਲ੍ਹ ਜਾਂ ਮੌਤ। ਤੀਜਾ ਇਹਦਾ ਕੋਈ ਰਾਹ ਹੈ ਨਹੀਂਗਾ।
ਇਸ ਚੀਜ਼ ਦਾ ਤੀਸਰਾ ਰਾਸਤਾ ਹੀ ਕੋਈ ਹੈ ਨਹੀਂ। ਇਹ ਹੁਣ ਨਵੇਂ ਭਰਾ ਜਿਹੜੇ ਆਪਣੇ ਨਵੇਂ ਮੁੰਡੇ ਆ, ਤੁਸੀਂ ਤੈਅ ਕਰਨਾ ਵੀ ਅਸੀਂ ਇਹਨਾਂ ਦੋਵਾਂ ਰਾਸਤਿਆਂ ਉੱਤੇ ਜਾਣਾ, ਜਾਂ ਆਪਣੀ ਜ਼ਿੰਦਗੀ ਵਿੱਚ ਪੜ੍ਹ ਲਿਖ ਕੇ ਵਧੀਆ ਡਾਕਟਰ, ਵਧੀਆ ਸਿਆਸਤਦਾਨ, ਵਧੀਆ ਲਾ ਲਓ ਵੀ ਇੰਜੀਨੀਅਰ ਬਣਨਾ, ਜਾਂ ਵਧੀਆ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਵਧੀਆ ਰੋਲ, ਵਧੀਆ ਭੂਮਿਕਾ ਨਿਭਾਉਣੀ ਆ। ਇਹਦਾ ਤੁਸੀਂ ਆਪ ਤੈਅ ਕਰਨਾ। ਆਪਾਂ ਦੂਜੇ ਨੂੰ ਬਦਲ ਨਹੀਂ ਸਕਦੇ ਹੈਗੇ, ਆਪਾਂ ਆਪਣੇ ਆਪ ਨੂੰ ਬਦਲ ਸਕਦੇ ਹਾਂ। ਇਸ ਲਈ ਆਪਣੇ ਆਪ ਉੱਤੇ ਕੰਟਰੋਲ ਰੱਖੋ ਵੀ ਅਸੀਂ ਮਾੜੇ ਪਾਸੇ ਨਹੀਂ ਜਾਣਾ। ਜੇ ਕੋਈ ਆਫਰ ਵੀ ਕਰਦਾ ਹੈ ਤਾਂ ਆਪਣੀ ਸੋਝੀ ਵਰਤੋ, ਆਪਣੀ ਸੋਝੀ ਵਰਤੋ। ਤੇ ਹੁਣ ਤੁਹਾਡੀ ਜ਼ਿੰਦਗੀ ਦੇ ਇਸ ਪੜਾਅ ਤੇ ਆਉਣੇ, ਜਿਹੜੀ ਤੁਸੀਂ ਗੱਲ ਕੀਤੀ ਕਿ ਮੈਂ ਲਿਖਦਾ ਵੀ ਰਿਹਾ, ਤੁਸੀਂ ਲਿਖਦੇ ਹੋ, ਸਾਰੀਆਂ ਗੱਲਾਂ ਹੋ ਗਈਆਂ, ਨਸ਼ੇ ਦੀਆਂ ਹੋ ਗਈਆਂ, ਪਰ ਤੁਸੀਂ ਲਿਖਦੇ ਹੋ, ਕਿਹੋ ਜਿਹਾ ਲਿਖਦੇ ਹੋ, ਕੀ ਸੁਣਨਾ ਕੀ ਪਸੰਦ ਹੈ? ਮੌਂਟੀ ਮਾਨ ਨੂੰ ਲਿਖਣਾ ਕਿਹੋ ਜਿਹਾ ਪਸੰਦ ਹੈ? ਜੇ ਕੋਈ ਲਿਖਤ ਹੈ ਸੋਹਣੀ ਜੀ, ਉਹ ਵੀ ਜ਼ਰੂਰ ਸੁਣਾ ਦਿਓ। ਹਾਂਜੀ ਭਾਜੀ, ਮੈਂ ਇੱਕ ਗੀਤ ਲਿਖਿਆ ਸੀਗਾ, ਕਾਮਯਾਬ ਹੋ ਜਾਂਦਾ ਬੰਦਾ ਜਿਹੜਾ ਕੋਸ਼ਿਸ਼ ਕਰਦਾ, ਜਿਸ ਤੇ ਰੱਬ ਦੀ ਕਿਰਪਾ ਹੋ ਜਾਏ ਨਾ ਡੁੱਬਦਾ ਨਾ ਮਰਦਾ, ਜਿਸ ਤੇ ਰੱਬ ਦੀ ਕਿਰਪਾ ਹੋ ਜਾਏ ਨਾ ਡੁੱਬਦਾ ਨਾ ਮਰਦਾ, ਸਭ ਕੁਝ ਸੋਹਣਿਆ ਮਿਲ ਜਾਂਦਾ ਜੇ ਚੰਗੀ ਨੀਤ ਨਾਲ ਚਾਹੀਏ, ਚਲਦੀ ਜ਼ਿੰਦਗੀ ਦਾ ਬੈਕ ਗੇਰ ਨਾ ਪਾਈਏ, ਚਲਦੀ ਜ਼ਿੰਦਗੀ ਦਾ ਬੈਕ ਗੇਰ ਨਾ ਪਾਈਏ, ਅੱਜ ਦੇ ਕੰਮ ਨੂੰ ਅੱਜ ਹੀ ਕਰੀਏ, ਕੱਲ ਤੇ ਨਾ ਗੱਲ ਸੁੱਟੀਏ, ਜਿਹੜੇ ਪਾਸੇ ਵੀ ਹੱਥ ਪਾਈਏ ਪੈਰ ਨਾ ਪਿੱਛੇ ਪੁੱਟੀਏ, ਦਿਲ ਨਾ ਹੋਵੇ ਗਰੀਬ ਕਿਸੇ ਦਾ ਭਾਵੇਂ ਸੁੱਕੀਆਂ ਖਾਈਏ, ਚਲਦੀ ਜ਼ਿੰਦਗੀ ਦਾ ਬੈਕ ਗੇਰ ਨਾ ਪਾਈਏ, ਚਲਦੀ ਜ਼ਿੰਦਗੀ ਦਾ ਬੈਕ ਗੇਰ ਨਾ ਪਾਈਏ, ਜਮਸ਼ੇਰ ਵਾਲੇ ਮੋਂਟੀ ਵਾਂਗਰ ਪੱਕਾ ਨਿਸ਼ਚਾ ਕਰੀਏ, ਜਿਹੜਾ ਸਾਡੇ ਐਬ ਦੱਸੇ ਉਹਦਾ ਹੀ ਹੱਥ ਫੜੀਏ, ਜਿਹੜਾ ਸਾਡੇ ਐਬ ਦੱਸੇ ਉਹਦਾ ਹੀ ਹੱਥ ਫੜੀਏ, ਉਸ ਸੱਜਣ ਨੂੰ ਕੋਲ ਬਿਠਾ ਕੇ ਹੱਥੀਂ ਚੋਗ ਚਗਾਈਏ, ਚਲਦੀ ਜ਼ਿੰਦਗੀ ਦਾ ਬੈਕ ਗੇਰ ਨਾ ਪਾਈਏ, ਚਲਦੀ ਜ਼ਿੰਦਗੀ ਦਾ ਬੈਕ ਗੇਰ ਨਾ ਪਾਈਏ। ਵਾਹ ਜੀ ਵਾਹ, ਬਹੁਤ ਚੰਗਾ। ਇਹ ਤੁਸੀਂ ਆਪਣੇ ਮਨ ਦੀ ਸੰਤੁਸ਼ਟੀ ਲਈ ਲਿਖਦੇ ਹੋ ਜਾਂ ਫਿਰ ਇਹਨੂੰ ਕਮਰਸ਼ੀਅਲ ਤੌਰ ਤੇ ਕਿਸੇ ਨੂੰ ਗਾਣੇ ਗੂਣੇ ਵੇਚਦੇ ਵੀ ਹੋ, ਦਿੰਦੇ ਵੀ ਹੋ? ਭਾਜੀ ਇਦਾਂ ਮੈਂ ਲਿਖਦਾ ਤਾਂ ਆਪਣੇ ਪਹਿਲਾਂ ਮਨ ਦੀ ਸੰਤੁਸ਼ਟੀ ਵਿੱਚ ਲਈ ਸੀ ਭਾਜੀ। ਪ੍ਰੋਫੈਸ਼ਨਲ ਇਦਾਂ ਨਾ, ਮੈਂ ਜਦੋਂ ਇਸ ਚੀਜ਼ ਤੋਂ ਥੋੜਾ ਟੁੱਟ ਗਿਆ ਸੀ। ਪਹਿਲਾਂ ਮੇਰੇ ਆਏ ਵੀ 2-3 ਗਾਣੇ ਸੁੱਚਾ ਰੰਗੀਲਾ ਜੀ ਨੇ ਗਾਏ ਆ, ਜਿਨ੍ਹਾਂ ਦਾ ਫੀਮ ਦਾ ਪੂਰਾ ਗਾਣਾ ਚੱਲਿਆ ਸੀ, ਮਨਦੀਪ ਮੈਂਡੀ, ਸੁੱਚਾ ਰੰਗੀਲਾ ਜੀ, ਬਾਂਸੀ ਬਰਨਾਲੇ ਨੇ ਗਾਏ ਆ ਗਾਣੇ, 1-2 ਜਿਹਨਾਂ ਨੇ ਹੋਰ ਗਾਏ ਆ। ਪਰ ਮੈਂ ਉਦੋਂ 10 ਸਾਲ ਟੁੱਟ ਗਿਆ ਸੀ, ਮੈਂ ਨਸ਼ੇ ਵਿੱਚ ਜ਼ਿਆਦਾ ਗਲਤਾਨ ਹੋ ਗਿਆ ਸੀ। ਪਰ ਹੁਣ ਸਮਾਂ ਇਦਾਂ ਦਾ ਆ ਗਿਆ ਵੀ ਜੇ ਮੈਂ ਕਿਸੇ ਨੂੰ ਗੱਲ ਵੀ ਕਰਾਂ ਨਾ, ਭਾਜੀ ਮੈਂ ਆਹ ਗੀਤ ਲਿਖਿਆ, ਉਹ ਗੀਤ ਮੇਰਾ ਭਾਵੇਂ ਸਾਰਿਆਂ ਦੇ ਗਾਣਿਆਂ ਤੋਂ ਵਧੀਆ ਵੀ ਹੋਵੇ, ਪਰ ਅਗਲੇ ਨੇ ਮੇਰੇ ਤੋਂ ਇਹ ਭਾਲਣਾ ਵੀ ਇਹ ਮੈਨੂੰ ਕਿੰਨੇ ਪੈਸੇ ਦਿੰਦਾ ਹੈ। ਨਾਮਵਰ ਸਿੰਗਰ, ਨਾਮਵਰ ਜਿਹੜੀਆਂ ਕੰਪਨੀਆਂ, ਉਹ ਪਹਿਲਾਂ ਜਦੋਂ ਤੁਹਾਨੂੰ ਜਿੱਦਾਂ ਸ਼ੁਰੂਆਤ ਤੁਹਾਡੀ ਕਰਾਉਣ ਲੱਗਦੀਆਂ ਨੇ, ਉਹ ਚੀਜ਼ ਵਧੀਆ ਨਹੀਂ ਦੇਖਦੀਆਂ। ਉਹਨਾਂ ਦਾ ਇਹ ਨਹੀਂ ਮਕਸਦ ਹੁੰਦਾ ਵੀ ਲੋਕਾਂ ਤੱਕ ਚੀਜ਼ ਵਧੀਆ ਲੈ ਕੇ ਜਾਈਏ। ਅੱਜ ਜਿਹੜੇ ਵਧੀਆ ਲਿਖਣ ਵਾਲੇ ਉਹ ਤਾਂ ਹੀ ਘਰਾਂ 'ਚ ਬੈਠੇ ਆ, ਤਾਂ ਹੀ ਨਹੀਂ ਕੋਈ ਬਾਤ ਪੁੱਛਦਾ, ਲਾਂਚ ਕਰਨ ਦੇ ਪੈਸੇ ਲੈਂਦੇ। ਹਾਂਜੀ ਹਾਂਜੀ, ਜਿਹੜੇ ਲੁੱਚ ਘੜੋਚ ਲਿਖਦੇ ਆ, ਚੱਕ ਲਓ, ਮਾਰ ਲਓ, ਰੱਖ ਲਓ, ਤੜ ਲਓ, ਉਹ ਤੁਸੀਂ ਆ 5 ਮਿੰਟ 'ਚ ਉਦਾਂ ਦਾ ਗਾਣਾ ਲਿਖ ਹੋ ਜਾਂਦਾ। ਉਹ ਭਾਵੇਂ ਰੋਜ਼ ਕਿਸੇ ਨੂੰ ਦੇਈ ਚਲੋ, ਤੇ ਉਹਦੇ 'ਚ 2-4 ਗੱਡੀਆਂ ਪਾਉਣੀਆਂ, 2-4 ਨਸ਼ਿਆਂ ਦੇ ਨਾਂ ਪਾਉਣੇ ਆ, ਕੁੜੀ ਦਾ ਲੱਕ ਮਿਲਣਾ, ਬਸ ਗਾਣਾ ਪੂਰਾ ਹੋ ਗਿਆ। ਬਸ ਜੀ ਬਸ 2 ਠੁਮਕੇ ਲਵਾ ਦਿੱਤੇ ਕੁੜੀ ਦੇ ਗਾਣੇ 'ਚ, ਤੇ ਤੁਸੀਂ ਆਪੇ ਗਾਣਾ ਚੱਲ ਗਿਆ। ਉਹ ਤੁਸੀਂ ਦੇਖਿਆ ਹੋਣਾ ਵੀ ਗਾਣਾ ਨਹੀਂ ਦੇ ਦੇ ਗੇੜਾ ਸ਼ੌਂਕ ਨਾਲ ਨਨਾਨੇ ਗੋਲੀਏ, ਕਿੱਦਾਂ ਚੱਲਿਆ ਨਾ, ਉਹ ਮਤਲਬ ਗਾਣਾ ਵਧੀਆ ਸੀ, ਚਲੋ ਠੀਕ ਆ ਨਾ। ਪਰ ਕਈ ਗਾਣੇ ਇਦਾਂ ਦੇ ਹੁੰਦੇ ਆ ਵੀ ਉਹ ਜਿਹੜੇ ਭੈਣ ਭਰਾ ਉਦਾਂ ਦੇ ਗਾਣਿਆਂ ਤੇ ਡੀਜੇ ਉੱਤੇ ਨੱਚਣ ਲੱਗ ਪੈਂਦੇ ਆ। ਉਹ ਗਾਣੇ ਦਾ ਮਤਲਬ ਕੁਛ ਹੋਰ ਹੁੰਦਾ ਆ। ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਉਹ ਇਦਾਂ ਦੇ ਗਾਣੇ ਜਿਹੜੇ ਆ ਫਿਰ ਮੁੜ ਕੇ ਭੈਣ ਭਰਾ ਨਾਲੇ ਤੋਂ ਭੰਗੜਾ ਪਾਉਣ ਡਏ ਹੁੰਦੇ ਆ, ਭਾਵੇਂ ਮਾਸੀ ਦਾ ਪੁੱਤ ਆ, ਭਾਵੇਂ ਭੂਆ ਦਾ ਪੁੱਤ ਆ, ਉਹ ਨਾਲੇ ਇੱਕ ਦੂਜੇ ਨਾਲ ਭੰਗੜਾ ਪਾਉਂਦੇ ਨਾਲੇ ਐਂ ਕਰੀ ਜਾਂਦੇ, ਜਿੱਦਾਂ ਉਹ ਸਮਝਦੇ ਨਹੀਂ ਯਾਰ ਉਹ ਗਾਣੇ ਦੇ ਲਫ਼ਜ਼ ਕੀ ਆ, ਵੀ ਸਾਡਾ ਰਿਸ਼ਤਾ ਕੀ ਆ। ਇਹ ਚੀਜ਼ਾਂ ਸਾਡੇ ਵਿੱਚੋਂ ਖਤਮ ਹੁੰਦੀਆਂ ਜਾਂਦੀਆਂ। ਇਹ ਤਾਂ ਹੈ। ਤੇ ਮੌਂਟੀ ਮਾਨ ਪੰਜਾਬ ਦੇ ਅਸਲ ਮੁੱਦਿਆਂ ਤੇ ਕਿੰਨਾ ਕੁ ਸੁਹਿਰਦ ਹੈ? ਉਹਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਦਾ ਜੋ ਦੌਰ ਚੱਲ ਰਿਹਾ, ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਥਿਤੀ ਹੈ ਇਸ ਸਮੇਂ, ਇੱਕ ਪਾਸੇ ਕਹੀ ਜਾਂਦੇ ਪੰਜਾਬ ਸਿਰ ਕਰਜ਼ਾ ਬਹੁਤ ਹੈ, ਕਰੋੜਾਂ ਦੇ ਅਰਬਾਂ ਦੇ ਵਿੱਚ ਕਈ ਹਜ਼ਾਰ ਕਰੋੜ ਦਾ ਕਰਜ਼ਾ ਹੈ। ਦੂਸਰੇ ਬੰਨੇ ਗੱਲ ਹੁੰਦੀ ਹੈ ਪੰਜਾਬ ਦੇ ਧਰਾਂਤਲ ਦੀ, ਕਿ ਨਸ਼ਿਆਂ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ, ਧਰਾਂਤਲ ਤੇ ਹਾਲਾਤ ਕਿਹੋ ਜਿਹੇ ਨੇ। ਤੀਜੇ ਪਾਸੇ ਗੱਲ ਹੁੰਦੀ ਹੈ ਪੰਜਾਬ ਦੇ ਪਾਣੀਆਂ ਦੀ, ਚੌਥੇ ਪਾਸੇ ਗੱਲ ਹੁੰਦੀ ਹੈ ਪੰਜਾਬ ਦੇ ਹੱਕਾਂ ਦੀ, ਚੰਡੀਗੜ੍ਹ ਕਹਿ ਲਓ ਜਾਂ ਹੋਰ ਕਈ ਤਰ੍ਹਾਂ ਦੇ ਫੰਡ ਜਿਹੜੇ ਰੁਕੇ ਹੋਏ ਨੇ। ਮੌਂਟੀ ਮਾਨ ਇਹਨਾਂ ਚੀਜ਼ਾਂ ਨੂੰ ਵੀ ਲੈ ਕੇ ਸੋਚਦਾ, ਕੁਝ ਸੋਚਦੇ ਹੋ ਇਹਨਾਂ ਨੂੰ ਲੈ ਕੇ? ਕਿਉਂਕਿ ਹੁਣ ਤੁਸੀਂ ਆਪਣੇ ਆਪ ਨੂੰ ਵਿਅਸਤ ਰੱਖਣ ਦੀ ਕੋਸ਼ਿਸ਼ ਕਰਦੇ ਆ, ਤੁਹਾਨੂੰ ਕਈ ਵਾਰੀ ਕਈ ਧਰਨਿਆਂ 'ਚ ਵੀ ਦੇਖੀਦਾ, ਤਾਂ ਉਹਨਾਂ ਚੀਜ਼ਾਂ ਨੂੰ ਰੁਝਾਨ ਕੋਈ ਹੈ, ਕੋਈ ਦੇਖਦੇ ਹੋ, ਧਿਆਨ ਰੱਖਦੇ ਹੋ ਉਹਨਾਂ ਚੀਜ਼ਾਂ ਦਾ ਕਿ ਸਰਕਾਰ ਕਰ ਕੀ ਰਹੀ ਹੈ? ਭਾਜੀ ਪੰਜਾਬ ਦੇ ਅਸਲ ਮੁੱਦੇ ਉਹ ਥੋੜ੍ਹਾ ਆ। ਤੁਸੀਂ ਕੋਈ ਚੰਗੀ ਚੀਜ਼ ਜਿਹੜੀ ਆ, ਚੰਗੀ ਚੀਜ਼ ਠਾਉਂਗੇ ਨਾ,
ਉਹਦੇ ਵਿਊ ਬਹੁਤ ਘੱਟ ਹੋਊਗੇ। ਪੰਜਾਬ ਦੇ ਅਸਲ ਮੁੱਦੇ ਇਸ ਵੇਲੇ ਪਤਾ ਕੀ ਚੱਲਣ ਡਿਆ? ਪੰਜਾਬ ਦੇ ਇਸ ਵੇਲੇ ਅਸਲ ਮੁੱਦੇ ਹੈਗੇ ਆ ਹਨੀ ਸੇਠੀ ਤੇ ਪ੍ਰੈਂਕਲ। ਪੰਜਾਬ ਦੇ ਅਸਲ ਮੁੱਦੇ ਹੈਗੇ ਇਸ ਵੇਲੇ ਸੁੱਖ ਰਤੀਆ, ਉਹਦਾ ਜੋ ਕੁਝ ਚੱਲਣ ਡਿਆ ਆ। ਇਹ ਚੀਜ਼ਾਂ ਜਿਹੜੀਆਂ ਮਤਲਬ ਉਹਨਾਂ ਦੇ ਵਿਊ ਵੀ ਕਿੱਦਾਂ ਮਿਲੀਅਨ ਵਿੱਚ ਲੱਖਾਂ ਵਿੱਚ ਜਾਣ ਡਏ ਆ। ਸਾਰੇ ਕੈਮਰੇ ਚੱਕ ਕੇ ਦੌੜੇ ਫਿਰਦੇ ਨੇ, ਅਸੀਂ ਵੀ ਇੰਟਰਵਿਊ ਕਰ ਲਈਏ, ਅਸੀਂ ਕਰ ਲਈਏ। ਉਹ ਮਤਲਬ ਵਿਊਆਂ ਦੇ ਚੱਕਰਾਂ ਵਿੱਚ ਤੇ ਇੱਕ ਜਿਹੜੇ ਸਾਡੇ ਪੰਜਾਬੀਆਂ ਦੀ ਜਿਹੜੀ ਹੈ ਨਾ ਸੋਚ ਆ, ਮੈਂ ਕਹਿੰਦਾ ਉਹਨੂੰ ਜੰਗ ਲੱਗ ਚੁੱਕਿਆ ਆ। ਕੋਈ ਚੰਗੀ ਵੀਡੀਓ ਆਉਂਦੀ ਆ ਨਾ ਉਹਨੂੰ ਲਾਈਕ ਕਰੂਗੇ, ਉਹਨੂੰ ਉਹਦੇ ਚੱਕ ਕੇ ਤਾਂ ਉਹਦੀ ਉਹ ਹੈਡਿੰਗ ਪੜ੍ਹ ਕੇ ਤਾਂ ਕਰ ਦਿੰਦੇ ਆ। ਤੇ ਜੇ ਕਿਤੇ ਦੇਖ ਲਿਆ ਵੀ ਫਲਾਣੇ ਨੇ ਫਲਾਣੇ ਨੂੰ ਗਾਲਾਂ ਕੱਢੀਆਂ, ਮਾੜਾ ਚੰਗਿਆ ਬੋਲਿਆ ਆ, ਉਹਦੇ ਉੱਤੇ ਲਾਈਕ ਵੀ ਕਮੈਂਟ ਵੀ ਆਪਣੇ ਵਿਚਾਰ ਬਹੁਤ ਦੇਣ ਲੱਗ ਪੈਂਦੇ ਆ। ਮਤਲਬ ਅਸੀਂ ਪੰਜਾਬੀਆਂ ਨੇ ਆਪ ਹੀ ਮਾਹੌਲ ਪੰਜਾਬ ਦਾ ਇਦਾਂ ਦਾ ਕਰ ਲਿਆ ਆ। ਤੇ ਨਹੀਂ ਤੇ ਸਰਕਾਰਾਂ ਦੀ ਕੀ ਜ਼ਰੂਰਤ ਆ ਵੀ ਸਰਕਾਰਾਂ ਤੁਹਾਡੀ ਸੁਣਨ ਕੁਛ ਨਾ, ਉਹ ਤੁਸੀਂ ਉਦਾਂ ਦੀਆਂ ਚੀਜ਼ਾਂ 'ਚ ਉਲਝੇ ਰਹਿੰਦੇ ਆ। ਉਹ ਵੀ ਆਪਣੀ ਮਸਤੀ ਨਾਲ ਆਪਣਾ ਬਾਜਾ ਵਜਾਈ ਜਾਂਦੇ ਆ। ਠੀਕ ਹੈ ਨਾ, ਕਿਉਂਕਿ ਸਰਕਾਰਾਂ ਨੂੰ ਇਹ ਪਤਾ ਨਾ 5 ਸਾਲਾਂ ਬਾਅਦ ਬਦਲ ਜਾਣਾ, ਪਰ ਉਹਨਾਂ ਨੂੰ ਸਾਡੇ ਲੋਕਾਂ ਦਾ ਵੀ ਪਤਾ ਨਾ ਸਾਡੇ ਲੋਕਾਂ ਦੀਆਂ ਕਮਜ਼ੋਰੀਆਂ ਕੀ ਆ। ਜਦ ਸਾਡੇ ਲੋਕਾਂ ਦੀਆਂ ਕਮਜ਼ੋਰੀਆਂ ਇਦਾਂ ਦੀਆਂ ਹੋਊਗੀਆਂ, ਅਸੀਂ ਚੰਗੀ ਚੀਜ਼ ਨੂੰ ਮੋਹਰੇ ਨਹੀਂ ਲੈ ਕੇ ਆਉਂਗੇ, ਚੰਗੀ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰੂੰਗੇ, ਤੇ ਉਹ ਸਾਡਾ ਪੰਜਾਬ ਤੇ ਆਪੇ ਹੀ ਦਿਨੋਂ ਦਿਨ ਨਿਘਾਰ ਵੱਲ ਨੂੰ ਜਾਣਾ। ਸਹੀ ਗੱਲ ਹੈ। ਸੋ ਮੋਂਟੀ ਮਾਨ ਜੀ, ਤੁਸੀਂ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ। ਅੰਤ ਦੇ ਵਿੱਚ ਕੋਈ ਸੇਧ ਭਰਿਆ ਮੈਸੇਜ ਦੇਣਾ ਚਾਹੋ ਸਾਡੀ ਆਡੀਅנס ਨੂੰ ਤਾਂ ਜ਼ਰੂਰ। ਭਾਜੀ ਮੈਂ ਆਡੀਅנס ਨੂੰ ਤੇ ਇਹ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਦਾ ਵੀ ਖਿਆਲ ਰੱਖੋ। ਤੇ ਇਸ ਵੇਲੇ ਜਿੱਦਾਂ ਦਾ ਮਾਹੌਲ ਹੋਇਆ ਪਿਆ ਆ, ਜਿੱਦਾਂ ਆਪਾਂ 4 ਜੀ ਜੇ ਕਮਰੇ ਵਿੱਚ ਬੈਠੇ ਆ, ਤੇ ਉਹ ਮਾਂ ਜਿਹੜੀ ਆ ਆਪਣੇ ਫੋਨ ਤੇ ਲੱਗੀ ਆ, ਪੁੱਤ ਆਪਣੇ ਫੋਨ ਤੇ ਲੱਗਾ, ਪੇ ਆਪਣੇ ਫੋਨ ਤੇ ਲੱਗਾ, ਕਿਸੇ ਨਾਲ ਕੋਈ ਮਤਲਬ ਹੀ ਨਹੀਂ ਰਹਿ ਗਿਆ। ਤੁਸੀਂ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਗੱਲ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਦਿਹਾੜੀ ਵਿੱਚ ਬਾਹਲਾ ਨਹੀਂ ਤਾਂ ਅੱਧਾ ਘੰਟਾ 15 ਮਿੰਟ ਇਸ ਚੀਜ਼ ਨੂੰ ਸਪੈਸ਼ਲ ਕੱਢ ਕੇ ਦਿਆ ਕਰੋ। ਉਹਨਾਂ ਨੂੰ ਟੋਕ ਕੇ ਦੇਖੋ ਵੀ ਉਹਨਾਂ ਦੇ ਅੰਦਰ ਚੱਲ ਕੀ ਰਿਹਾ ਆ। ਨਹੀਂ ਤਾਂ ਉਹ ਫਿਰ ਹੋਰ ਹੀ ਦੁਨੀਆ ਵਿੱਚ ਪਹੁੰਚੇ ਰਹਿੰਦੇ ਆ। ਨੈੱਟ ਤੇ ਤੁਹਾਨੂੰ ਪਤਾ ਕਿੰਨਾ ਕੁਛ ਗਲਤ ਵੀ ਚੱਲਣ ਲੱਗ ਪਿਆ ਨਾ। ਇਹ ਜਿਹੜਾ ਇੰਟਰਨੈਟ ਆ ਜਾਂ ਸੋਸ਼ਲ ਮੀਡੀਆ, ਜਿਹੜਾ ਤੈਨੂੰ ਚੰਗੇ ਤਰੀਕੇ ਨਾਲ ਯੂਜ਼ ਕਰਦਾ ਉਹ ਆਪੇ ਹੀ ਉਹਨੇ ਚੰਗਾ ਹੋ ਜਾਣਾ, ਤੇ ਜੇ ਉਹਨੂੰ ਗਲਤ ਤਰੀਕੇ ਨਾਲ ਜਿਹੜਾ ਯੂਜ਼ ਕਰਦਾ ਉਹ ਫਿਰ ਪੁੱਠੀ ਸੰਗਤ ਵਿੱਚ ਪੈ ਜਾਂਦਾ, ਮਾੜੀਆਂ ਚੀਜ਼ਾਂ ਵੱਲ ਨੂੰ ਹੋ ਜਾਂਦਾ। ਤੇ ਪੰਜਾਬੀਆਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਜੇ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਆਪਾਂ ਆਪਣੀ ਜ਼ਿੰਮੇਵਾਰੀ ਚੱਕ ਲਈਏ ਵੀ ਮੈਂ ਨਸ਼ਾ ਨਹੀਂ ਕਰਨਾ। ਦੂਜਾ ਜਿੱਦਾਂ ਮਰਜ਼ੀ ਆ, ਉਹਦੀ ਜ਼ਿੰਦਗੀ ਕੀ ਆ ਕੀ ਨਹੀਂ। ਜਿਹੜਾ ਬੰਦਾ ਨਸ਼ੇ ਕਰਦਾ, ਆਪਣੇ ਆਪ ਨੂੰ ਅੰਦਰੋਂ ਇੰਨੇ ਕੁ ਸਟਰੋਂਗ ਕਰ ਲਓ, ਤੇ ਫੇਰ ਹੀ ਅਸੀਂ ਕਿਸੇ ਦੀ ਵੀ ਬਾਂਹ ਫੜਨ ਜੋਗੇ ਫੇਰ ਹੀ ਹੋ ਸਕਦੇ। ਜੇ ਚੰਗੇ ਸਮਾਜ ਦੀ ਸਿਰਜਣਾ ਫੇਰ ਹੀ ਹੋ ਸਕਦੀ। ਪਹਿਲ ਮੈਂ ਆਪਣੇ ਆਪ ਤੋਂ ਕਰਨੀ ਆ। ਜੇ ਮੈਂ ਅੱਜ ਸਹੀ ਹੋਇਆ ਤਾਂ ਮੈਂ ਤਾਂ ਇੰਟਰਵਿਊ ਕਰ ਰਿਹਾ, ਮੈਂ ਤਾਂ ਬੋਲ ਰਿਹਾ ਹਾਂ। ਜੇ ਮੈਂ ਉਹੀ ਨਸ਼ਾ ਕਰਦਾ ਹੁੰਦਾ, ਮੇਰੇ 'ਚ ਜ਼ਰੂਰਤ ਨਹੀਂ ਪੈਣੀ ਤੁਹਾਡੇ ਬਰਾਬਰ ਬਹਿਣ ਦੀ। ਇਹ ਜੇ ਤੁਸੀਂ ਕੁਛ ਕਰਨਾ ਚਾਹੁੰਦੇ ਆ, ਪਹਿਲਾਂ ਆਪਣੇ ਆਪ ਤੇ ਉਹ ਚੀਜ਼ਾਂ ਲਾਗੂ ਕਰੋ, ਫੇਰ ਅੱਗੇ ਤੁਰੋ। ਬਸ ਇਹ ਬੇਨਤੀ ਕਰਨਾ ਚਾਹੁੰਦਾ। ਬਹੁਤ ਚੰਗੀ ਗੱਲ ਹੈ। ਤੁਸੀਂ ਬਹੁਤ ਸੇਧ ਭਰੀਆਂ ਗੱਲਾਂ ਤੇ ਆਪਣੀ ਜ਼ਿੰਦਗੀ ਦੇ ਕਿੱਸੇ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ। ਮੈਨੂੰ ਉਮੀਦ ਹੈ ਸਾਡੇ ਦਰਸ਼ਕ ਵੀ ਉਸ ਤੋਂ ਬਹੁਤ ਸਾਰੀ ਸੇਧ ਲੈਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮੋਂਟੀ ਮਾਨ ਜੀ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਕਰੀਬ 10 ਤੋਂ 11 ਮਹੀਨੇ ਪਹਿਲਾਂ ਨਸ਼ੇ ਦੀ ਦਲਦਲ ਦੇ ਵਿੱਚੋਂ ਆਪਣਾ ਪੈਰ ਬਾਹਰ ਕੱਢਿਆ, ਆਪਣੇ ਆਪ ਨੂੰ ਉਸ ਚਿੱਕੜ ਦੇ ਵਿੱਚੋਂ ਆਜ਼ਾਦ ਕਰਾਇਆ, ਤੇ ਹੁਣ ਉਹ ਆਪਣੀ ਇੱਕ ਚੰਗੀ ਜ਼ਿੰਦਗੀ ਜੀ ਰਹੇ ਨੇ, ਆਪਣੇ ਪਰਿਵਾਰ ਦੇ ਵਿੱਚ ਰਹਿ ਰਹੇ ਨੇ, ਤੇ ਉਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਨਸ਼ੇ ਤੋਂ ਉਠਾਉਣ ਦੇ ਯਤਨ ਵੀ ਕੀਤੇ। ਬਹੁਤ ਕੁਝ ਹੋਇਆ ਤੇ ਅੰਤ ਤੇ ਉਹ ਇਸ ਸਿੱਟੇ ਤੇ ਪਹੁੰਚੇ ਨੇ ਕਿ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣਾ ਹੀ ਇਸ ਦਾ ਹੱਲ ਹੈ, ਤੇ ਆਪਣੇ ਆਪ ਨੂੰ ਹੀ ਉਸ ਚੋਂ ਨਿਕਲਣ ਦੇ ਲਈ ਅੱਗੇ ਕਰਨਾ ਪੈਣਾ ਹੈ, ਕੰਮ ਆਪ ਹੀ ਕਰਨਾ ਪੈਣਾ ਹੈ। ਸੋ ਸਾਰੀਆਂ ਗੱਲਾਂ ਬਾਤਾਂ ਤਾਂ ਤੁਸੀਂ ਸੁਣੀਆਂ ਨੇ, ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਨੇ ਸਾਰੀਆਂ ਗੱਲਾਂ ਬਾਤਾਂ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਨਾਲ। ਅੱਗੇ ਤੋਂ ਹੋਰ ਵਧੀਆ ਗੱਲਾਂ ਬਾਤਾਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਧੰਨਵਾਦ। ਸਤਿ ਸ਼੍ਰੀ ਅਕਾਲ।